ਪੰਜਾਬੀ ਰੇਡੀਓ ਜੋ ਐਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਆਉਣਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ, ਉਸ 'ਤੇ ਗੱਲਬਾਤ ਕਰਾਂਗੇ। ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹਾਂਗੇ ਸਾਡੇ ਸਪੋਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਆਪ ਸਭ ਤੱਕ ਪਹੁੰਚਾਇਆ ਜੀ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਫੋਨ ਨੰਬਰ 4082722500। ਸਾਊਥ ਵੈਸਟ ਫਾਰਮੇਸੀ ਵਾਲੇ ਬੇਕਰਸਫੀਲਡ ਤੋਂ, ਜਿਨ੍ਹਾਂ ਦਾ ਫੋਨ ਨੰਬਰ 6618375700। ਗੁਰਦੀਪ ਸਿੰਘ ਵਰਦੀ ਕਲੋਵਸ, ਇਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਸਤਰਾਮ ਸਿੰਘ ਗਿੱਲ ਸਲਮਾ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ, ਜੱਸੀ ਗਿੱਲ ਤੇ ਪਲੰਬਿੰਗ ਵਾਲੇ ਤੇ ਜੱਸੀ ਸਿੱਧੂ ਜੀ ਬੇਕਰਸਫੀਲਡ, ਕਸ਼ਮੀਰ ਸਿੰਘ ਜੀ ਸੈਕਰਾਮੈਂਟੋ, ਗੁਰਵੀਰ ਸਿੰਘ ਬਰਾੜ ਪ੍ਰੈਜ਼ਨੋ, ਹਰਵੰਤ ਸਿੰਘ ਉਪਾਓ ਜੁਬਾ ਸਿਟੀ। ਬਹੁਤ ਬਹੁਤ ਆਪ ਸਭ ਦੇ ਹੀ ਧੰਨਵਾਦੀ ਹਾਂ ਆਪਣੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਬਲਤੇਜ ਪੰਨੂ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਭਾਰਤ ਪਾਕਿਸਤਾਨ ਦੀ। ਇੱਥੇ ਕੁਛ ਨਾ ਕੁਛ ਹੁੰਦਾ ਹੀ ਰਹਿੰਦਾ ਆ, ਤੇ ਇਹਨਾਂ ਦੇ ਫੌਜੀ ਅਫਸਰਾਂ ਦੀ ਮੀਟਿੰਗ ਦੇ ਵਿੱਚ ਤਲਖੀ ਜੀ ਐਕਚੁਅਲੀ ਜਿਹੜੇ ਜੰਮੂ ਕਸ਼ਮੀਰ ਦੇ ਸਾਈਡ ਦੇ ਉੱਤੇ ਪੂੰਛ ਤੇ ਜਿਹੜਾ ਰਜੌਰੀ ਇੱਥੇ ਹੈ ਜੀ, ਇਸ LOC ਦੇ ਉੱਤੇ ਪਾਕਿਸਤਾਨ ਦੇ ਉੱਤੇ ਲੱਗਿਆ ਜੀ ਦੋਸ਼ ਕਿ ਉਹਨੇ ਸੀਜ਼ ਫਾਇਰ ਜਿਹੜਾ ਉਹ ਫਿਰ ਤੋੜਿਆ। ਫੌਜ ਦੀਆਂ ਚੌਕੀਆਂ ਤੇ ਰਿਹਾਇਸ਼ੀ ਇਲਾਕਿਆਂ ਦੇ ਉੱਤੇ ਜਿਹੜੀ ਇਹਦੀ ਗੋਲਾਬਾਰੀ ਹੋਈ, ਜਿਹਦੇ ਵਿੱਚ ਇੱਕ ਸੈਨਾ ਜਿਹੜੀ ਇਹਦੀ ਫੌਜ ਦਾ ਜਵਾਨ ਸ਼ਹੀਦ ਹੋਇਆ। ਇੱਕ 9 ਸਾਲ ਦੀ ਬੱਚੀ ਦੀ ਵੀ ਮੌਤ ਜਿਹੜੀ ਇਹਦੀ ਉਹ ਹੋਈ ਹੈ, ਜਿਹੜੀ ਕਿ ਸਕੂਲ ਜਾਣ ਦੇ ਵਾਸਤੇ ਨਿਕਲੀ ਸੀਗੀ। ਔਰ ਜਿਹੜਾ ਜੀ ਇਸ ਤੋਂ ਬਾਅਦ ਦੋਨਾਂ ਮੁਲਕਾਂ ਦੇ ਵਿਚਾਲੇ ਜਿਹੜੀ ਸੀਗੀ ਉਹ ਤਲਖੀ ਫੇਰ ਜਿਹੜਾ ਪੈਦਾ ਹੋਈ, ਤੇ ਉਸ ਤੋਂ ਬਾਅਦ ਜਿਹੜਾ DGMO ਹੈ ਜੀ, ਉਹਨੇ ਪਾਕਿਸਤਾਨ ਦੇ ਜਿਹੜੇ ਹਮ ਰੁਤਬਾ ਨੇ ਉਹਨਾਂ ਦੇ ਨਾਲ ਜਿਹੜੀ ਇਹਦੀ ਇਹਨਾਂ ਦੀ ਦੋਨਾਂ ਦੀ ਜਿਹੜੀ ਮੀਟਿੰਗ ਹੋਈ ਆ, ਉਹਦੇ ਵਿੱਚ ਕਾਫੀ ਤਲਖੀ ਜਿਹੜੀ ਉਹ ਹੋਈ ਦੱਸੀ ਦੀ ਆ। ਭਾਰਤੀ ਫੌਜ ਦੇ ਜਿਹੜਾ ਜੀ ਸਿਖਰਲੇ ਪੱਧਰ ਤੋਂ ਪਾਕਿਸਤਾਨ ਨੂੰ ਇਹ ਕਿਹਾ ਗਿਆ ਜੀ ਕਿ ਜੰਮੂ ਕਸ਼ਮੀਰ ਦੇ ਵਿੱਚ LOC ਪਾਰੋਂ ਗੋਲਾਬੰਦੀ ਦੀ ਜਿਹੜੀ ਉਲੰਘਣਾ ਕੀਤੀਆਂ ਜਾ ਰਹੀਆਂ ਨੇ, ਤੇ ਭਾਰਤ ਨੂੰ ਜਵਾਬੀ ਜਿਹੜੀ ਹੈ ਉਹ ਕਾਰਵਾਈ ਕਰਨ ਦਾ ਹੱਕ ਜਿਹੜਾ ਉਹ ਹਾਸਲ ਹੈ। ਇਹ ਜਿਹੜੇ ਦੋਨੇ ਸਾਂਝੀ ਭਾਰਤ ਦੇ ਮਿਲਟਰੀ ਆਪਰੇਸ਼ਨਾਂ ਦੇ ਡਾਇਰੈਕਟਰ ਜਨਰਲ ਨੇ, ਜਿਹੜੇ ਲੈਫਟੀਨੈਂਟ ਜਨਰਲ AK ਭੱਟ, ਉਹਨਾਂ ਨੇ ਆਪਣੇ ਪਾਕਿਸਤਾਨੀ ਹਮਰੁਤਬਾ ਜਿਹੜੇ ਨੇ ਉਹਨਾਂ ਦੇ ਨਾਲ ਜਿਹੜੀ ਟੈਲੀਫੋਨ ਦੇ ਉੱਤੇ ਵਾਰਤਾ ਕੀਤੀ ਹੈ, ਉਹਦੇ ਵਿੱਚ ਇਹ ਗੱਲ ਆਖੀ ਗਈ ਹੈ। ਦੋਵੇਂ ਅਧਿਕਾਰੀ ਜਿਹੜੇ ਸੀਗੇ ਜੀ, ਇਹਨਾਂ ਦੇ ਦਰਮਿਆਨ ਜਿਹੜੀ ਗੱਲਬਾਤ ਇਹ ਚੌਕੀਆਂ ਦੇ ਉੱਤੇ ਲਗਾਤਾਰ ਹੋ ਰਹੀ ਜਿਹੜੀ ਫਾਇਰਿੰਗ ਹੈ ਉਹਦੇ ਤੋਂ ਬਾਅਦ ਕੀਤੀ ਗਈ ਸੀ। ਜਿਹੜੇ ਫੌਜ ਦੇ ਤਰਜਮਾਨ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਭਾਰਤੀ DGMO ਨੇ ਪਾਕਿਸਤਾਨ ਨੂੰ ਜਿਹੜੀ ਇਹਦੀ ਇਹ ਗੱਲ ਕਲੀਅਰ ਕੀਤੀ ਆ ਕਿ ਜੇ ਉਧਰੋਂ ਗੋਲਾਬਾਰੀ ਜਿਹੜੀ ਉਹ ਹੁੰਦੀ ਆ ਤਾਂ ਉਹਦੇ ਜਵਾਬ ਦੇ ਵਿੱਚ ਫਿਰ ਭਾਰਤੀ ਫੌਜ ਜਿਹੜੀ ਹੈ ਜੀ ਉਹ ਇੱਧਰੋਂ ਉਹਦਾ ਜਵਾਬ ਜਿਹੜਾ ਉਹ ਜ਼ਰੂਰ ਦੇਊਗੀ। ਪਿਛਲੇ ਕਾਫੀ ਲੰਬੇ ਸਮੇਂ ਤੋਂ ਦੋਨਾਂ ਮੁਲਕਾਂ ਦੇ ਵਿਚਾਲੇ ਜਿਸ ਕਿਸਮ ਦੀ ਟਸਲ ਜਿਹੜੀ ਹੈ ਜੀ ਉਹ ਚੱਲ ਰਹੀ ਹੈ, ਉਹਦਾ ਸਿੱਧਾ ਅਸਰ ਜਿਹੜਾ ਉਹ ਜੰਮੂ ਕਸ਼ਮੀਰ ਦੇ ਵਿੱਚ ਔਰ ਜੰਮੂ ਕਸ਼ਮੀਰੀ ਸਰਹੱਦ ਦੇ ਉੱਤੇ ਲਗਾਤਾਰ ਜਿਹੜਾ ਜੀ ਉਹ ਜ਼ਰੂਰ ਪੈ ਰਿਹਾ। ਜੀ। ਅਤੇ ਅੱਗੇ ਆਪਾਂ ਪਾਦਰੀ ਕਤਲ ਕਾਂਡ ਦੀ ਜਿਹੜੀ ਗੱਲ ਕਰਦੇ ਹਾਂ ਕਈ ਦਿਨਾਂ ਤੋਂ, ਤੇ ਪੁਲਿਸ ਨੇ ਬੜੀ ਛੇਤੀ ਉਸ ਦਾ ਸੋਲੂਸ਼ਨ ਲੱਭ ਲਿਆ ਕਿ ਇਸ ਦੀਆਂ ਤਾਰਾਂ ਯੂਰਪ ਦੇ ਨਾਲ ਜੁੜਦੀਆਂ। ਤਾਂ ਜੀ ਜਿਹੜਾ ਇਹ ਅੜੇ ਹੋਏ ਸੀਗੇ ਜੀ ਜਿਹੜੇ ਕ੍ਰਿਸਚਨ ਭਾਈਚਾਰਾ, ਉਹਦਾ ਅੰਤਮ ਸੰਸਕਾਰ ਨਾ ਕਰਨ ਦੇ ਉੱਤੇ ਜੀ ਉਹ ਸਥਿਤੀ ਤਾਂ ਜਿਹੜੀ ਹੈ ਜੀ ਉਹ ਸੰਭਾਲ ਲਈ ਗਈ ਆ। ਜਿਹੜੇ ਇਸ ਦੇ ਵਿੱਚ ਕਤਲ ਕੀਤੇ ਗਏ ਜਿਹੜੇ ਪਾਦਰੀ ਸੀਗੇ ਜੀ, ਉਹਨਾਂ ਦੀ ਜਿਹੜੀ ਮ੍ਰਿਤਕ ਦੇਹ ਸੀ ਇਹਨੂੰ ਦਫਨਾ ਦਿੱਤਾ ਗਿਆ। ਲੁਧਿਆਣੇ ਦੇ ਵਿੱਚ ਸਥਿਤ ਜਿਹੜਾ ਕਬਰਸਤਾਨ ਸੀਗਾ ਉਹਦੇ ਵਿੱਚ ਚੱਪੇ ਦੇ ਉੱਤੇ ਪੁਲਿਸ ਜਿਹੜੀ ਸੀ ਉਹ ਤਾਇਨਾਤ ਰਹੀ। ਸਮੁੱਚੇ ਲੁਧਿਆਣੇ ਨੂੰ ਆਉਂਦੇ ਸਾਰੇ ਰਾਹਾਂ ਦੇ ਉੱਤੇ ਜਿਹੜੀ ਸੀ ਜੀ ਜ਼ਬਰਦਸਤ ਚੈਕਿੰਗ ਕੀ, ਬਹੁਤ ਸਾਰੇ ਜ਼ਿਲ੍ਹਿਆਂ ਦੀ ਜਿਹੜੀ ਪੁਲਿਸ ਸੀ ਉਹ ਵੀ ਇੱਥੇ ਲੁਧਿਆਣੇ ਦੇ ਵਿੱਚ ਤਾਇਨਾਤ ਕੀਤੀ ਹੋਈ ਸੀ ਤਾਂ ਕਿ ਕਿਸੇ ਕਿਸਮ ਦੀ ਕੋਈ ਮੰਦਭਾਗੀ ਘਟਨਾ ਜਿਹੜੀ ਉਹ ਨਾ ਵਾਪਰੇ। ਉਧਰ ਪੰਜਾਬ ਪੁਲਿਸ ਨੂੰ ਲੁਧਿਆਣੇ ਦੇ ਵਿੱਚ ਪਾਦਰੀ ਸੁਲਤਾਨ ਮਸੀਹ ਦੇ ਕਤਲ ਦੀਆਂ ਤਾਰਾਂ ਯੂਰਪ ਦੇ ਨਾਲ ਜੁੜੀਆਂ ਹੋਣ ਦਾ ਜਿਹੜਾ ਜੀ ਉਹ ਸ਼ੱਕ ਹੈ। ਪੰਜਾਬ ਪੁਲਿਸ ਦੇ ਕੁਝ ਆਲਾ ਅਧਿਕਾਰੀ ਜਿਹੜੇ ਆਪਣਾ ਨਾਮ ਤਾਂ ਨਹੀਂ ਦੱਸਦੇ, ਪਰ ਉਹ ਇਹ ਗੱਲ ਕਹਿ ਰਹੇ ਨੇ ਕਿ ਪੰਜਾਬ 'ਚ ਵਾਪਰ ਰਹੀਆਂ ਅੱਤਵਾਦ ਦੀਆਂ ਘਟਨਾਵਾਂ ਨੂੰ ਬੈਲਜੀਅਮ ਦੇ ਵਿੱਚ ਬੈਠੇ ਗਰੁੱਪ ਹੈ ਇੱਕ, ਜਿਹਦੇ ਵੱਲੋਂ ਸੋਸ਼ਲ ਮੀਡੀਆ WhatsApp ਦੇ ਰਾਹੀਂ ਜਿਹੜਾ ਜੀ ਖਾਸ ਤੌਰ ਦੇ ਉੱਤੇ ਇੱਥੇ ਡਾਇਰੈਕਸ਼ਨ ਦੇ ਤਹਿਤ ਜਿਹੜਾ ਜੀ ਉਹ ਕਿਹਾ ਜਾ ਰਿਹਾ। ਇਹ ਕਿਹਾ ਗਿਆ ਜੀ ਕਿ ਪੁਲਿਸ ਦੇ ਹੱਥ ਕਾਫੀ ਕੁਝ ਜਿਹੜਾ ਜੀ ਉਹ ਤੱਥ ਇਹਦੇ ਆਏ ਨੇ, ਪਰ ਪੁਲਿਸ ਇਹਨਾਂ ਘਟਨਾਵਾਂ ਦੇ ਨਾਲ ਸੰਬੰਧਿਤ ਜਿਹੜੇ ਮੁਲਜ਼ਮ ਨੇ ਉਹਨਾਂ ਨੂੰ ਹੱਥ ਪਾਉਣ ਦੇ ਵਿੱਚ ਫੇਲ ਜਿਹੜੀ ਆ ਉਹ ਹੋ ਰਹੀ ਆ। ਪੁਲਿਸ ਦੇ ਅਧਿਕਾਰੀ ਜਿਹੜੇ ਆ ਜੀ ਉਹ ਇਹ ਕਹਿੰਦੇ ਆ
ਕਿ WhatsApp ਕਾਲ ਦੇ ਰਾਹੀਂ ਜਿਹੜਾ ਸੰਪਰਕ ਕੀਤਾ ਜਾਂਦਾ, ਜਿਹੜੀ ਕਿ ਇੱਥੇ ਰਿਕਾਰਡ ਨਹੀਂ ਹੁੰਦੀ, ਔਰ ਪੁਲਿਸ ਦੇ ਕੋਲੇ ਇਹਨੂੰ ਜਿਹੜਾ ਜੀ ਟੈਪ ਕਰਨ ਦਾ ਕੋਈ ਜਿਹੜਾ ਜੁਗਾੜ ਨਹੀਂਗਾ ਤੇ ਨਾ ਇਹਦਾ ਸੋਰਸ ਜਿਹੜਾ ਉਹ ਲੱਭਣ ਦਾ ਜੁਗਾੜ ਹੈ। ਪਰ ਪੁਲਿਸ ਇਹ ਕਹਿੰਦੀ ਹੈ ਕਿ ਇਹਨਾਂ ਮਾਮਲਿਆਂ ਦੀ ਤਫਤੀਸ਼ ਦੇ ਨਾਲ ਜਿਹੜੇ ਜੁੜੇ ਪੁਲਿਸ ਅਧਿਕਾਰੀ ਨੇ ਉਹ ਕਹਿੰਦੇ ਆ ਕਿ ਇਹ ਸਾਰੀਆਂ ਘਟਨਾਵਾਂ ਤਕਰੀਬਨ ਸ਼ਾਮ 6 ਵਜੇ ਤੋਂ ਲੈ ਕੇ 9 ਵਜੇ ਦੇ ਦਰਮਿਆਨ ਵਾਪਰੀਆਂ ਨੇ। ਮੋਟਰਸਾਈਕਲ ਸਵਾਰ ਜਿਹੜੇ ਮੂੰਹ ਢੱਕ ਕੇ ਜਿਹੜੇ ਆਉਂਦੇ ਸੀ, ਇਹਨਾਂ ਦੇ ਵੱਲੋਂ ਇਹਨਾਂ ਘਟਨਾਵਾਂ ਨੂੰ ਨੇਪਰੇ ਚਾੜਿਆ ਜਾ ਰਿਹਾ। ਜ਼ਿਆਦਾਤਰ ਘਟਨਾਵਾਂ ਸ਼ਨਿਚਰਵਾਰ ਨੂੰ ਵਾਪਰੀਆਂ ਨੇ। ਨਕਾਬਪੋਸ਼ਾਂ ਨੇ 32 ਬੋਰ ਦੇ ਰਿਵਾਲਵਰ ਦੇ ਨਾਲ ਪਾਦਰੀ ਨੂੰ ਜਿਹੜਾ ਜੀ ਇਹ ਮੌਤ ਦੇ ਘਾਟ ਉਤਾਰਿਆ। ਔਰ ਇਹ ਵੀ ਕਿਹਾ ਗਿਆ ਕਿ ਜਿਹੜੀਆਂ ਬਾਕੀ ਘਟਨਾਵਾਂ ਹੋਈਆਂ ਨੇ ਉਸ ਮਾਮਲੇ ਦੇ ਵਿੱਚ ਵੀ ਜਿਹੜੇ ਸੀਗੇ ਜੀ 32 ਬੋਰ ਦਾ ਇਸਤੇਮਾਲ ਹੀ ਜਿਹੜਾ ਉਹ ਕੀਤਾ ਗਿਆ ਸੀਗਾ। ਮੁੱਖ ਮੰਤਰੀ ਦਫ਼ਤਰ ਦੇ ਜਿਹੜੇ ਅਧਿਕਾਰੀ ਨੇ ਉਹ ਕਹਿੰਦੇ ਨੇ ਕਿ ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ, STF ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ, ਵਧੀਕ DGP ਕਾਨੂੰਨ ਜਿਹੜੇ ਰੋਹਿਤ ਚੌਧਰੀ ਹੋਰੀ ਨੇ, ਉਹਨਾਂ ਤਿੰਨਾਂ ਜ਼ਿਲ੍ਹਿਆਂ ਦਾ ਦੌਰਾ ਕਰਕੇ ਪੁਲਿਸ ਮੁਖੀਆਂ ਦੇ ਨਾਲ ਜਿਹੜੀਆਂ ਦੀ ਉਹ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਇਹ ਵਾਰਦਾਤਾਂ ਜਿਹੜੀਆਂ ਵੱਧਦੀਆਂ ਜਾ ਰਹੀਆਂ ਨੇ ਉਹਨਾਂ ਨੂੰ ਠੱਲ ਜਿਹੜਾ ਜੀ ਉਹ ਪਾਈ ਜਾ ਸਕੇ। ਪੰਜਾਬ ਦੇ ਵਿੱਚ ਚਾਹੇ ਉਹ ਜਿਹੜਾ ਜੀ ਗਗਨੇਜਾ ਦਾ ਕਤਲ ਹੋਵੇ, ਚਾਹੇ ਉਹ ਜਿਹੜਾ ਜੀ ਇੱਥੇ ਜੁਗਾੜ ਦੇ ਵਿੱਚ ਜਿਹੜਾ ਕੀਤਾ ਗਿਆ ਡੇਰਾ ਪ੍ਰੇਮੀਆਂ ਦੇ ਪਿਓ ਪੁੱਤ ਦਾ ਜਿਹੜਾ ਸੀਗਾ ਜੀ ਉਹ ਕਤਲ ਹੋਵੇ, ਚਾਹੇ ਭੈਣੀ ਸਾਹਿਬ ਦੇ ਵਿੱਚ ਜਿਹੜਾ ਹੋਇਆ ਕਤਲ ਸੀਗਾ ਜੀ ਉਹ ਹੋਵੇ, ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਹੋਣ, ਇਹ ਸਾਰੀਆਂ ਘਟਨਾਵਾਂ ਇੱਕੋ ਜਿਹੀਆਂ ਨੇ। ਪਰ ਪੁਲਿਸ ਦੇ ਹੱਥ ਕੁਝ ਨਹੀਂ ਲੱਗਦਾ। ਪੁਲਿਸ ਨੇ ਹਾਲਾਂਕਿ CCTV ਫੁਟੇਜ ਦੇ ਰਾਹੀਂ ਜਗਦੀਸ਼ ਗਗਨੇਜਾ ਦੇ ਕਤਲ ਤੇ ਜਿਹੜਾ ਪਿਓ ਪੁੱਤ ਦਾ ਕਤਲ ਹੋਇਆ ਸੀਗਾ ਡੇਰਾ ਪ੍ਰੇਮੀਆਂ ਦਾ, ਇਹਦੀ CCTV ਫੁਟੇਜ ਜਿਹੜੀ ਥੋੜੀ ਸੀਗੀ ਉਹ ਜਾਰੀ ਕੀਤੀ ਸੀ, ਪਰ ਉਸ ਤੋਂ ਬਾਅਦ ਪੁਲਿਸ ਦੇ ਹੱਥ ਵਸ ਕੁਝ ਜਿਹੜਾ ਦੀ ਉਹ ਰਿਹਾ ਨਹੀਂ। ਇਹ ਨਹੀਂ ਹੁਣ ਪਤਾ ਕਿ ਜਿਹੜਾ ਪੁਲਿਸ ਕਹਿੰਦੀ ਆ ਕਿ ਮੋਟਰਸਾਈਕਲ ਦੇ ਉੱਤੇ ਸਵਾਰ ਉਹੀ ਜਿਹੜੇ ਵਿਅਕਤੀ ਨੇ ਜਿਨ੍ਹਾਂ ਨੇ ਮੂੰਹ ਜਿਹੜੇ ਦੀ ਉਹ ਕਵਰ ਕੀਤੇ ਹੋਏ ਆ ਕਿ ਉਹ ਵਾਰਦਾਤ ਕਰਨ ਤੋਂ ਬਾਅਦ ਜਾਂਦੇ ਕਿੱਥੇ ਨੇ ਜੀ। CCTV ਕੈਮਰੇ ਤਾਂ ਹੁਣ ਜਿਹੜੇ ਆ ਜੀ ਚਲੋ ਸਰਕਾਰ ਦੇ ਨਹੀਂ ਤੇ ਉਂਝ ਬੜੇ ਲੱਗੇ ਹੋਏ ਆ ਰਾਹਾਂ ਦੇ ਉੱਤੇ, ਲੋਕਾਂ ਨੇ ਆਪਣੀਆਂ ਦੁਕਾਨਾਂ ਤੇ ਘਰਾਂ ਦੇ ਬਾਹਰ ਜਿਹੜੇ ਆ ਜੀ ਉਹ ਲਾਏ ਹੋਏ ਆ। ਉਹ ਫਿਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕਿਸ ਪਾਸੇ ਨੂੰ ਨਿਕਲ ਜਾਂਦੇ ਆ, ਇਹ ਜਿਹੜਾ ਜੀ ਪੁਲਿਸ ਤੇ ਸਮਝ ਨਹੀਂ ਆ ਰਿਹਾ ਜੀ। ਬਿਲਕੁਲ ਉਹ ਗਾਇਬ ਹੋ ਜਾਂਦੇ ਜੀ ਉੱਥੋਂ। ਤਾਂ ਇੱਕ ਪਿੱਛੇ ਜਿਹੇ ਵੀਡੀਓ ਵਾਇਰਲ ਹੋਈ ਸੀ 2 ਪੁਲਿਸ ਵਾਲਿਆਂ ਦੀ ਜਿਹੜੇ ਚਿੱਟਾ ਪੀਂਦੇ ਸੀਗੇ ਤੇ ਹੁਣ ਉਹਨਾਂ ਦੇ ਉੱਤੇ ਕੇਸ ਵੀ ਹੋ ਗਿਆ ਤੇ ਸਸਪੈਂਡ ਵੀ ਕਰ ਦਿੱਤੇ। ਬਿਲਕੁਲ ਜੀ, ਐਕਚੁਅਲੀ ਇਹ ਕਿਸੇ ਰਾਹਗੀਰ ਨੇ ਜਿਹੜੀ ਹੈ ਜੀ ਇਹ ਬਣਾਈ ਸੀਗੀ ਵੀਡੀਓ, ਔਰ ਇਸ ਵੀਡੀਓ ਦੇ ਵਿੱਚ ਜਿਹੜਾ ਜੀ ਨਿਹੰਗ ਬਾਣੇ ਦੇ ਵਿੱਚ ਜਿਹੜਾ ਵਿਅਕਤੀ ਸੀਗਾ ਉਹਨੇ ਇਹਨਾਂ ਦੋਨਾਂ ਪੁਲਿਸ ਵਾਲਿਆਂ ਨੂੰ ਜਿਹੜਾ ਉਹ ਫੜਿਆ ਸੀਗਾ, ਜਿਹੜੇ ਕਿ ਇੱਕ ਕਾਰ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਕੋਈ ਪਾਰਕਿੰਗ ਲਾਟ ਹੈ ਉਹਦੇ ਰੁੱਖ ਥੱਲੇ ਬਹਿ ਕੇ ਸੂਟਾ ਜਿਹੜਾ ਉਹ ਲਾ ਰਹੇ ਸੀਗੇ। ਜਿਹੜਾ ਇਹ ਵਿਅਕਤੀ ਆ ਉਹ ਉਹਨਾਂ ਨੂੰ ਕਹਿੰਦਾ ਸੀਗਾ ਪੁਲਿਸ ਵਾਲਿਆਂ ਨੂੰ ਕਿ ਤੁਸੀਂ ਮੈਨੂੰ ਵੇਖ ਕੇ ਜਿਹੜਾ ਜੀ ਉਹ ਸੂਟਾ ਥੱਲੇ ਲੁਕੋ ਲਿਆ, ਉਹ ਦਿਖਾਓ, ਮੈਨੂੰ ਪਤਾ ਕਿ ਤੁਸੀਂ ਦੋਨੋਂ ਸੂਟਾ ਜਿਹੜਾ ਉਹ ਖਿੱਚ ਰਹੇ ਸੀਗੇ। ਬਜਾਏ ਇਹਦੇ ਕਿ ਇਹ ਜਵਾਬ ਦਿੰਦੇ 1.5 ਮਿੰਟ ਦੀ ਇਹ ਵੀਡੀਓ ਜਿਹੜੀ ਸੀਗੀ ਜੀ ਇਹਦੇ ਵਿੱਚ ਉਹ ਕਾਰ ਆਪਣੀ ਭਜਾ ਕੇ ਲੈ ਗਏ। ਜਿਹੜੀ ਅੰਮ੍ਰਿਤਸਰ ਦੀ ਦਿਹਾਤੀ ਪੁਲਿਸ ਹੈ ਉਹਦੇ SSP ਜਿਹੜੇ ਨੇ ਜੀ ਉਹਨਾਂ ਤੱਕ ਵੀ ਇਹ ਵੀਡੀਓ ਪਹੁੰਚ ਗਈ, ਔਰ ਇਹ ਵੀਡੀਓ ਤੋਂ ਬਾਅਦ ਜਿਹੜਾ ਜੀ ਇਹ ਆਇਡੈਂਟੀਫਾਈ ਕੀਤਾ ਗਿਆ ਕਿ ਇਹ ਇੱਕ ਤਾਂ ਇਹਦੇ ਵਿੱਚ ASI ਤਰਲੋਚਨ ਸਿੰਘ ਹੈ ਤੇ ਇੱਕ ਇਹਦੇ ਵਿੱਚ ਹੈੱਡ ਕਾਂਸਟੇਬਲ ਜਿਹੜਾ ਜੀ ਉਹ ਗੁਰਵਿੰਦਰ ਸਿੰਘ ਹੈ। ਦੋਵੇਂ ਦਿਹਾਤੀ ਪੁਲਿਸ ਦੇ ਟ੍ਰੈਫਿਕ ਵਿੰਗ ਦੇ ਵਿੱਚ ਜਿਹੜਾ ਜੀ ਉਹ ਲੱਗੇ ਹੋਏ ਨੇ। ਇਹਨਾਂ ਦੇ ਖਿਲਾਫ ਪੁਲਿਸ ਨੇ ਮਾਮਲਾ ਜਿਹੜਾ ਜੀ ਦਰਜ ਕਰ ਲਿਆ, ਦੋਵਾਂ ਨੂੰ ਸਸਪੈਂਡ ਕਰਤਾ। ਇਹਨਾਂ ਦੋਵਾਂ ਦਾ ਮੈਡੀਕਲ ਪਹਿਲਾਂ ਜਿਹੜਾ ਸੀਗਾ ਜੀ ਉਹ ਕਰਵਾਇਆ ਗਿਆ। ਜਿਹੜੇ ਖੂਨ ਦੇ ਸੈਂਪਲ ਲਏ ਗਏ ਉਹ ਸੈਂਪਲ ਪੋਜ਼ਿਟਿਵ ਆਏ, ਔਰ ਇਹ ਪਤਾ ਲੱਗਾ ਜੀ ਕਿ ਇਹ ਸਮੈਕ ਜਿਹੜੀ ਆ ਦੋਨੋਂ ਜਾਣੇ ਲੈਂਦੇ ਨੇ। ਹੁਣ ਅਗਲੀ ਕਾਰਵਾਈ ਦੇ ਵਾਸਤੇ ਉੱਚ ਅਧਿਕਾਰੀਆਂ ਨੂੰ ਇਹ ਰਿਪੋਰਟ ਜਿਹੜੀ ਆ ਜੀ ਉਹ ਭੇਜੀ ਗਈ ਆ। ਪੁਲਿਸ ਦੇ ਅਧਿਕਾਰੀ ਜਿਹੜੇ ਨੇ ਪੁਲਿਸ ਦੇ ਵਿੱਚ ਕੰਮ ਕਰਨ ਵਾਲੇ, ਉਹ ਜੇ ਚਿੱਟਾ ਪੀ ਰਹੇ ਨੇ ਤਾਂ ਫਿਰ ਜਾਂ ਤਾਂ ਇਹ ਆ ਕਿ ਉਹ ਪੀ ਕੇ ਮੁਕਾਉਣਾ ਚਾਹੁੰਦੇ ਨੇ। ਦੂਜਾ ਇਹਦਾ ਪੱਖ ਜਿਹੜਾ ਇਹ ਵੀ ਆ ਜੀ ਕਿ ਇਹ ਸੋਸ਼ਲ ਮੀਡੀਆ ਦੀ ਪਾਵਰ ਹੈ ਕਿ ਇੱਕ ਵਿਅਕਤੀ ਨੇ ਇਹ ਵੀਡੀਓ ਕਲਿੱਪ ਜਿਹੜਾ ਦੀ ਬਣਾਇਆ ਤੇ ਉਹਨੇ ਬਾਅਦ ਦੇ ਵਿੱਚ ਵਾਇਰਲ ਕਰ ਦਿੱਤਾ, ਜਿਹੜਾ ਕਿ ਫੇਸਬੁੱਕ ਦੇ ਉੱਤੇ ਔਰ WhatsApp ਦੇ ਗਰੁੱਪਾਂ ਦੇ ਵਿੱਚ 2 ਦਿਨ ਜਿਹੜਾ ਜੀ ਬਹੁਤ ਜ਼ਿਆਦਾ ਘੁੰਮਿਆ, ਔਰ ਉਹ SSP ਤੱਕ ਵੀ ਜਿਹੜਾ ਜੀ ਉਹ ਚਲੇ ਗਿਆ, ਔਰ ਉਹਨਾਂ ਨੇ ਅੱਗੋਂ ਜਿਹੜਾ ਜੀ ਇਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ, ਬਲਕਿ ਇਹਨਾਂ ਦਾ ਮੈਡੀਕਲ ਕਰਵਾਇਆ, ਜਿਹੜਾ ਮੈਡੀਕਲ ਪੋਜ਼ਿਟਿਵ ਆਇਆ, ਔਰ ਦੋਵੇਂ ਸਸਪੈਂਡ ਜਿਹੜੇ ਆ ਉਹ ਕਰ ਦਿੱਤੇ ਗਏ ਆ ਜੀ। ਇੱਕ ਤਾਂ ਗੱਲ ਹੈ ਜੀ ਕਿ ਇਹਨਾਂ ਨੂੰ ਸਸਤਾ ਤੇ ਖੁੱਲ੍ਹਾ ਹੀ ਮਿਲ ਜਾਂਦਾ ਜੇ ਇਹਨਾਂ ਨੇ ਲੈਣਾ ਹੋਵੇ। ਤਾਂ ਅੱਗੇ ਆਪਾਂ ਗੱਲ ਕਰਦੇ ਹਾਂ ਉਪ ਰਾਸ਼ਟਰਪਤੀ ਦੀ, ਤੇ BJP ਨੇ ਨਾਇਡੂ ਨੂੰ ਬਣਾਇਆ ਉਪ ਰਾਸ਼ਟਰਪਤੀ ਦਾ ਉਮੀਦਵਾਰ। ਇੱਕ ਤਾਂ ਜੀ ਵੋਟਾਂ ਜਿਹੜੀਆਂ ਸੀਗੀਆਂ ਰਾਸ਼ਟਰਪਤੀ ਦੀਆਂ ਪੈ ਗਈਆਂ, 99% ਵੋਟ ਜਿਹੜੀਆਂ ਦੀ ਉਹ ਪੋਲ ਹੋਈਆਂ ਨੇ।
ਅਸਾਮ, ਗੁਜਰਾਤ, ਬਿਹਾਰ, ਹਰਿਆਣਾ, ਹਿਮਾਚਲ ਤੇ ਉੱਤਰਾਖੰਡ ਦੇ ਵਿੱਚ 100% ਵੋਟਾਂ ਜਿਹੜੀਆਂ ਉਹ ਪਈਆਂ। ਪੰਜਾਬ ਦੇ ਵਿੱਚ ਜੇ ਗੱਲ ਕਰੀਏ ਤਾਂ 116 ਵਿਧਾਇਕਾਂ ਨੇ ਵੋਟਾਂ ਪਾਈਆਂ 117 ਦੇ ਵਿੱਚੋਂ। HS ਫੂਲਕਾ ਹੋਰੀ ਵੋਟ ਪਾਉਣ ਦੇ ਵਾਸਤੇ ਨਹੀਂ ਆਏ। ਪੰਜਾਬ ਦੇ ਵਿੱਚ ਕਾਂਗਰਸ, ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਭਾਜਪਾ ਦੇ ਵਿਧਾਇਕਾਂ ਨੇ ਜਿਹੜਾ ਸੀਗਾ ਜੀ ਉਹ ਹਿੱਸਾ ਲਿਆ। ਪਰਮਿੰਦਰ ਸਿੰਘ ਢੀਂਡਸਾ ਤੇ ਸਿਮਰਜੀਤ ਸਿੰਘ ਬੈਂਸ ਦੀ ਵੋਟ ਜਿਹੜੀ ਹੈ ਜੀ ਉਹ ਰੱਦ ਹੋਣ ਦੀਆਂ ਅਫਵਾਹਾਂ ਵੀ ਸਿਖਰ ਤੇ ਨੇ। ਪਰਮਿੰਦਰ ਸਿੰਘ ਢੀਂਡਸਾ ਦਾ ਜਿਹੜਾ ਬੈਲਟ ਸੀਗਾ ਜੀ ਉਹਦੇ ਉੱਤੇ ਪੈਨ ਡਿੱਗ ਪਿਆ ਤੇ ਉਹ ਨਿਸ਼ਾਨੀ ਜਿਹੜੀ ਇੱਕ ਕਿਸਮ ਦੇ ਨਾਲ ਲੱਗ ਗਈ, ਇਸ ਕਰਕੇ ਵੋਟ ਰੱਦ ਹੋਣ ਦੀ ਸੰਭਾਵਨਾ ਬਣੀ ਹੋਈ ਆ। ਸਿਮਰਜੀਤ ਸਿੰਘ ਬੈਂਸ ਹੋਰਾਂ ਨੇ ਜਦੋਂ ਟਿਕ ਕਰ ਲਿਆ ਤੇ ਉਹਨਾਂ ਨੇ ਹਵਾ ਦੇ ਵਿੱਚ ਜਿਹੜਾ ਸੀਗਾ ਜੀ ਉਹ ਲਹਿਰਾ ਦਿੱਤਾ। ਸ਼ਾਇਦ ਉਹ ਜਿਹੜਾ ਜੀ ਉਹਨਾਂ ਦੇ ਭਾਈਵਾਲ ਨੇ ਆਮ ਆਦਮੀ ਪਾਰਟੀ ਦੇ, ਉਹਨਾਂ ਨੂੰ ਦਿਖਾਉਣਾ ਚਾਹੁੰਦੇ ਸੀਗੇ ਕਿ ਉਹਨਾਂ ਨੇ ਰਾਮਨਾਥ ਕੋਵਿੰਦ ਨੂੰ ਵੋਟ ਪਾਤੀ ਹੈ, ਜਾਂ ਫਿਰ BJP ਦੇ ਜਿਹੜੇ MLA ਸੀਗੇ ਉਹਨਾਂ ਨੂੰ ਦਿਖਾਉਣਾ ਚਾਹੁੰਦੇ ਸੀਗੇ। ਇਹ ਆਖਿਆ ਗਿਆ ਜੀ ਕਿ ਟੈਕਨੀਕਲੀ ਇਉਂ ਜਿਹੜਾ ਜੀ ਉਹ ਲਹਿਰਾ ਨਹੀਂ ਜਾ ਸਕਦਾ। ਇਹ ਵੀ ਵੋਟ ਜਿਹੜੀ ਆ ਉਹ ਰੱਦ ਹੋਣ ਦੀ ਸੰਭਾਵਨਾ ਬਣੀ ਹੋਈ ਆ। ਇਹਨਾਂ ਵੋਟਾਂ ਦੇ ਨਤੀਜੇ ਜਿਹੜੇ ਆ ਜੀ 20 ਨੂੰ ਆਉਣਗੇ। 5 ਅਗਸਤ ਨੂੰ ਉਪ ਰਾਸ਼ਟਰਪਤੀ ਦੀ ਚੋਣ ਜਿਹੜੀ ਆ ਜੀ ਉਹ ਹੋਊਗੀ। ਭਾਜਪਾ ਨੇ ਆਂਧਰਾ ਪ੍ਰਦੇਸ਼ ਦੇ ਨਾਲ ਸੰਬੰਧਿਤ ਆਪਦੇ ਸੀਨੀਅਰ ਆਗੂ ਤੇ ਕੇਂਦਰੀ ਮੰਤਰੀ M ਵੈਂਕਈਆ ਨਾਇਡੂ ਨੂੰ ਉਪ ਰਾਸ਼ਟਰਪਤੀ ਦੀ ਚੋਣ ਦੇ ਵਾਸਤੇ NDA ਦਾ ਉਮੀਦਵਾਰ ਜਿਹੜਾ ਜੀ ਉਹ ਐਲਾਨ ਦਿੱਤਾ। ਨਾਇਡੂ ਦੀ ਉਮੀਦਵਾਰੀ ਦਾ ਫੈਸਲਾ ਭਾਰਤੀ ਜਨਤਾ ਪਾਰਟੀ ਦੀ ਸੰਸਦੀ ਬੋਰਡ ਦੀ ਮੀਟਿੰਗ ਦੇ ਵਿੱਚ ਜਿਹੜਾ ਜੀ ਕੀਤਾ ਗਿਆ, ਜਿਹਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਜਿਹੜੀ ਜੀ ਉਹ ਕੀਤੀ। 68 ਸਾਲਾਂ ਦੇ M ਵੈਂਕਈਆ ਨਾਇਡੂ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਤੇ ਉਹਨਾਂ ਦੇ ਕੋਲੇ ਹਾਊਸਿੰਗ ਤੇ ਅਰਬਨ ਮਾਮਲਿਆਂ ਦਾ ਵੀ ਜਿਹੜਾ ਜੀ ਇੰਚਾਰਜ ਹੈ, ਉਹਦੇ ਵਜੋਂ ਉਹਨਾਂ ਨੇ ਅਸਤੀਫਾ ਦੇ ਦਿੱਤਾ। ਜਿਹੜੀ UPA ਹੈ ਉਹਨੇ ਆਪਣਾ ਉਮੀਦਵਾਰ ਗੋਪਾਲ ਕ੍ਰਿਸ਼ਨ ਗਾਂਧੀ ਜਿਹੜਾ ਉਹ ਐਲਾਨਿਆ ਹੋਇਆ, ਜਿਹੜਾ ਕਿ ਮਹਾਤਮਾ ਗਾਂਧੀ ਦਾ ਪੁੱਤਰ ਹੈ। ਸੋ ਇਹਦੀਆਂ ਵੋਟਾਂ ਜਿਹੜੀਆਂ ਜੀ ਉਹ 5 ਅਗਸਤ ਨੂੰ ਪੈਣਗੀਆਂ। ਜਿੱਥੋਂ ਤੱਕ ਰਾਸ਼ਟਰਪਤੀ ਦੀ ਗੱਲ ਹੈ ਜੀ, ਇਸ ਚੋਣ ਦੇ ਵਿੱਚ ਲਗਭਗ ਰਾਮਨਾਥ ਕੋਵਿੰਦ ਦਾ ਜਿਹੜਾ ਜੀ ਉਹ ਹੱਥ ਉੱਪਰ ਦੱਸੀਦਾ ਤੇ ਉਹ ਇਸ ਚੋਣ ਨੂੰ ਜਿਹੜਾ ਜੀ ਉਹ ਜਿੱਤ ਸਕਦੇ ਨੇ। ਹਾਲਾਂਕਿ ਥੋੜੀ ਕ੍ਰਾਸ ਵੋਟਿੰਗ ਵੀ ਜਿਹੜੀ ਆ ਉਹ ਹੋਈ ਆ, ਇਹਦਾ ਫਾਇਦਾ ਵੀ BJP ਦੇ ਇਸ ਉਮੀਦਵਾਰ ਨੂੰ ਹੋ ਸਕਦਾ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ GST ਦੀ। GST ਦਾ ਬਹੁਤ ਜ਼ਿਆਦਾ ਰੌਲਾ ਆ, ਕਈ ਰਗੜੇ ਗਏ ਆ ਇਸ ਦੇ ਵਿੱਚ, ਤੇ ਪਿੰਗਲਵਾੜਾ ਸੰਸਥਾ ਵੀ ਇਸ ਦੀ ਮਾਰ ਥੱਲੇ ਆਈ। ਬਿਲਕੁਲ ਜੀ, ਪਹਿਲਾਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਜੀ ਉਹ ਇਹ ਗੱਲ ਕਹਿ ਰਹੀ ਆ ਕਿ ਉਹਨੂੰ ਜਿਹੜਾ ਜੀ ਸਾਲਾਨਾ 10 ਕਰੋੜ ਰੁਪਈਆ ਪਹਿਲਾਂ ਕਿਹਾ ਜਾ ਰਿਹਾ ਸੀਗਾ, ਫਿਰ 9 ਕਰੋੜ ਰੁਪਈਆ ਜਿਹੜਾ ਜੀ ਉਹ ਕਿਹਾ ਜਾ ਰਿਹਾ। ਕਰੋੜ ਰੁਪਈਏ ਦਾ ਫਰਕ ਕਿਉਂ ਆ, ਇਹ ਵੀ ਚਰਚਾ ਦਾ ਵਿਸ਼ਾ ਜਿਹੜਾ ਜੀ ਉਹ ਬਣਿਆ ਹੋਇਆ। ਹੁਣ ਜਿਹੜੀ ਇੱਕ ਹੋਰ ਲੋੜਵੰਦਾਂ ਦੇ ਵਾਸਤੇ ਜਿਹੜਾ ਜੀ ਬੇਸਹਾਰਿਆਂ ਦੇ ਵਾਸਤੇ ਕੰਮ ਕਰਦੀ ਸੰਸਥਾ ਪਿੰਗਲਵਾੜਾ, ਉਹ ਵੀ GST ਦੀ ਮਾਰ ਦੇ ਹੇਠ ਜਿਹੜੀ ਹੈ ਜੀ ਉਹ ਆ ਗਈ ਆ। 1700 ਤੋਂ ਉੱਪਰ ਜਿਹੜਾ ਜੀ 1750 ਦੇ ਕਰੀਬ ਇਹਨਾਂ ਦੇ ਕੋਲੇ ਮਰੀਜ਼ ਨੇ। ਇਹ ਜਿਹੜੀ ਵਿਸ਼ਵ ਭਰ ਦੇ ਵਿੱਚ ਨੋਨ ਇੱਕ ਸੰਸਥਾ ਜਿਹੜੀ ਇਹ ਮਰੀਜ਼ਾਂ ਦੀ ਸਾਂਭ ਸੰਭਾਲ ਦੇ ਵਾਸਤੇ ਅੰਮ੍ਰਿਤਸਰ, ਮਾਨਾਵਾਲਾ, ਪੰਡੋਰੀ ਵੜੈਚ, ਗੋਇੰਦਵਾਲ, ਜਲੰਧਰ, ਸੰਗਰੂਰ ਤੇ ਚੰਡੀਗੜ੍ਹ ਦੇ ਵਿੱਚ ਇਹਦੀਆਂ ਜਿਹੜੀਆਂ ਜੀ ਸ਼ਾਖਾਵਾਂ ਨੇ, ਇੱਥੇ ਇਹ ਕੰਮ ਕਰਦੀ ਆ। ਇਹਨਾਂ ਮਰੀਜ਼ਾਂ ਦੇ ਵਾਸਤੇ ਲੰਗਰ ਤਿਆਰ ਕਰਨ ਦੀ, ਰੋਜ਼ ਰਾਸ਼ਨ ਖਰੀਦਣਾ ਪੈਂਦਾ, ਉਹਨਾਂ ਵਾਸਤੇ ਕੱਪੜਾ, ਦਵਾਈਆਂ, ਹੋਰ ਸਮਾਨ ਜਿਹੜਾ ਜੀ ਖਰੀਦਣਾ ਪੈਂਦਾ। ਜਿਹੜੇ ਸਕੂਲ ਚਲਾਏ ਜਾ ਰਹੇ ਨੇ ਬੇਸਹਾਰਾ ਬੱਚਿਆਂ ਦੇ ਵਾਸਤੇ, ਉਹਨਾਂ ਦੇ ਵਾਸਤੇ ਸਟੇਸ਼ਨਰੀ ਜਿਹੜੀ ਉਹ ਖਰੀਦੀ ਜਾਂਦੀ ਆ। ਪਿੰਗਲਵਾੜਾ ਦਾ ਇੱਕ ਦਿਨ ਦਾ ਖਰਚਾ ਹੈ ਕੋਈ 6.5 ਲੱਖ ਰੁਪਈਆ ਜਿਹੜਾ ਜੀ ਉਹ ਦੱਸੀਦਾ। ਇੱਥੇ ਜਿਹੜੇ 3 ਸਕੂਲ ਜਿਹੜੇ ਚਲਾਏ ਜਾ ਰਹੇ ਨੇ, ਇਹਦੇ ਵਿੱਚੋਂ ਮਾਨਾਵਾਲਾ ਦੇ ਵਿੱਚ, ਬੁੱਟਰ ਕਲਾਂ ਦੇ ਵਿੱਚ ਤੇ ਕਾਦੀਆਂ ਦੇ ਵਿੱਚ, ਇੱਥੇ ਬੱਚਿਆਂ ਦੀ ਟਿਊਸ਼ਨ ਫੀਸ ਵੀ ਜਿਹੜੀ ਹੈ ਜੀ ਉਹ ਮਾਫ ਹੈ। ਬੱਚਿਆਂ ਨੂੰ ਮੁਫਤ ਕਾਪੀਆਂ, ਕਿਤਾਬਾਂ, ਸਕੂਲ ਦੇ ਬੈਗ, ਜਿਹੜਾ ਬਾਕੀ ਸਮਾਨ ਜਿਹੜਾ ਉਹ ਦਿੱਤਾ ਜਾਂਦਾ। ਹੁਣ ਨਵੀਂ ਜਿਹੜੀ ਟੈਕਸ ਪ੍ਰਣਾਲੀ ਹੈ, ਕਿਉਂਕਿ ਪਹਿਲਾਂ ਪੰਜਾਬ ਸਰਕਾਰ ਨੇ ਇਹਨੂੰ ਛੋਟ ਦਿੱਤੀ ਹੋਈ ਸੀ ਜੀ, ਜਿਹੜਾ ਸੂਬੇ ਦਾ ਟੈਕਸ ਹੈ ਉਹਦੇ ਤੋਂ। ਹੁਣ ਜਿਹੜੀ ਪਿੰਗਲਵਾੜਾ ਸੰਸਥਾ ਜੀ ਉਹਦੇ ਉੱਤੇ 12% ਤੋਂ ਲੈ ਕੇ 18% ਤੱਕ ਜਿਹੜਾ ਜੀ ਉਹ ਟੈਕਸ ਲੱਗੂਗਾ। ਇਹਦੇ ਨਾਲ ਜਿਹੜੀ ਇਹ ਸੰਸਥਾ ਹੈ ਇਹਦੇ ਉੱਤੇ ਕੋਈ ਸਾਲਾਨਾ ਕਰੀਬ 2 ਕਰੋੜ ਰੁਪਈਏ ਦੇ ਜਿਹੜਾ ਜੀ ਉਹ ਨਵਾਂ ਬੋਝ ਪੈ ਸਕਦਾ ਹੈ। ਇਸ ਵੇਲੇ ਸੰਸਥਾ ਦਾ ਸਾਲਾਨਾ ਬਜਟ 30 ਤੋਂ 35 ਕਰੋੜ ਰੁਪਈਏ ਹੈ ਜੀ, ਔਰ GST ਤੋਂ ਬਾਅਦ ਜਿਹੜਾ ਜੀ ਇਹ 2 ਕਰੋੜ ਦੇ ਕਰੀਬ ਹੋਰ ਜਿਹੜਾ ਉਹ ਵੱਧ ਜਾਊਗਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਚਿੱਠੀ ਜਿਹੜੀ ਹੈ ਜੀ ਉਹ ਲਿਖੀ ਆ ਕੇਂਦਰੀ ਵਿੱਤ ਮੰਤਰੀ ਨੂੰ ਕਿ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ ਉਹਨਾਂ ਨੂੰ ਛੋਟ ਜਿਹੜੀ ਹੈ ਜੀ ਉਹ ਦਿੱਤੀ ਜਾਵੇ GST। ਹੁਣ ਇਹਦੇ ਵਿੱਚ ਇੱਕ ਜਿਹੜਾ ਜੀ ਸਵਾਲ ਹੈ ਉਹ ਟੈਕਨੀਕਲੀ ਇਹ ਆ ਕਿ ਜਿਹੜੀ ਇਹ GST ਲੱਗੀ ਹੈ ਜੀ, ਜੇ 12% GST ਕਿਸੇ ਚੀਜ਼ ਤੇ ਲੱਗਦੀ ਹੈ, ਕਿਉਂਕਿ 2 GST ਲੱਗ ਰਹੀਆਂ ਹਰ ਬਿੱਲ ਦੇ ਉੱਤੇ, 6% ਉਹਦੇ ਵਿੱਚ ਜਿਹੜੀ ਸੂਬੇ ਦੀ GST,
6% ਜਿਹੜੀ ਉਹ ਸੈਂਟਰ ਦੀ GST। ਜੇ 18% ਲੱਗ ਰਹੀ ਹੈ ਤਾਂ 9% ਸੂਬੇ ਦੀ GST, 9% ਸੈਂਟਰ ਦੀ GST ਜਿਹੜੀ ਹੈ ਜੀ ਉਹ ਲੱਗੂਗੀ। ਆਈ ਥਿੰਕ ਸੂਬੇ ਦੀ ਜਿਹੜੀ GST ਹੈ ਜੀ ਉਹ ਮੁਆਫ ਕਰਨ ਦਾ ਜਾਂ ਛੋਟ ਦੇਣ ਦਾ ਹੱਕ ਸੂਬੇ ਦੇ ਕੋਲੇ ਹੈਗਾ ਜੇ ਉਹ ਉਹਨੂੰ ਛੱਡਣਾ ਚਾਹੇ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਇਹ ਜ਼ਰੂਰ ਚਾਹੀਦਾ ਜੀ ਕਿ ਇਹ ਜਿਹੜੀ ਸੰਸਥਾ ਇਸ ਤਰ੍ਹਾਂ ਦੀ ਵਕਾਰੀ ਸੰਸਥਾ ਹੈ, ਖਾਸ ਤੌਰ ਦੇ ਉੱਤੇ ਪਿੰਗਲਵਾੜਾ ਜਿਹੜੇ ਬੇਆਸਰਿਆਂ ਦੇ ਵਾਸਤੇ, ਬੇਸਹਾਰਾ ਲੋਕਾਂ ਦੇ ਵਾਸਤੇ ਜਾਣੀ ਜਾਂਦੀ ਹੈ, ਭਗਤ ਪੂਰਨ ਸਿੰਘ ਜੀ ਦੇ ਵੱਲੋਂ ਇਹ ਸ਼ੁਰੂ ਕੀਤੀ ਗਈ ਸੀ। ਇਸ ਦੇ ਵਾਸਤੇ ਕਮ ਸੇ ਕਮ ਪਹਿਲਾਂ ਜਿਹੜਾ ਜੀ ਸੂਬੇ ਦੀ ਜਿਹੜੀ GST ਆ, ਜੇ ਉਹਨੂੰ ਛੱਡ ਕੇ ਉਹ ਛੋਟ ਦੇ ਕੇ ਸਿਰਫ ਚਿੱਠੀ ਲਿਖਣ ਸੈਂਟਰ ਦੀ ਸਰਕਾਰ ਨੂੰ, ਤਾਂ ਇਹ ਸੋਲਿਡ ਜਿਹੜਾ ਜੀ ਉਹ ਹੋ ਸਕਦਾ ਹੈ। ਸੂਬਾ ਇਹ ਕਵੇ ਕਿ ਲਓ ਅਸੀਂ ਜਿਹੜੀ ਜੀ GST ਛੱਡਤੀ ਤੇ ਅਸੀਂ ਤੁਹਾਨੂੰ ਵੀ ਇਹ ਰਿਕੁਐਸਟ ਕਰਦੇ ਹਾਂ ਕਿ ਇਸ ਤਰ੍ਹਾਂ ਦੀ ਸੰਸਥਾ ਦੀ ਜਿਹੜੀ ਹੈ ਜੀ ਉਹ GST ਛੱਡੀ ਜਾਵੇ, ਫਿਰ ਉੱਥੇ ਜਿਹੜਾ ਜੀ ਉਹ ਅਸਰ ਪੈ ਸਕਦਾ। ਹੁਣ ਮੁੱਖ ਮੰਤਰੀ ਹੋਰਾਂ ਦੇ ਵੱਲੋਂ ਲਿਖੀ ਗਈ ਚਿੱਠੀ ਦੇ ਜਵਾਬ ਦੇ ਵਿੱਚ ਉੱਤੋਂ ਜਵਾਬ ਕੀ ਆਉਂਦਾ ਇਹ ਤਾਂ ਅਜੇ ਉਡੀਕਣਾ ਪਊਗਾ ਜੀ। ਤੇ ਅੱਗੇ ਆਪਾਂ ਡਾਕਟਰ ਧਰਮਵੀਰ ਗਾਂਧੀ ਦੀ ਗੱਲ ਸੁਣਦੇ ਹਾਂ ਕਿ ਉਸਨੇ ਨਵਾਂ ਫਰੰਟ ਬਣਾਉਣ ਦੀ ਕੋਈ ਤਿਆਰੀ ਕੀਤੀ ਹੋਈ ਹੈ। ਕੁਝ ਆਮ ਆਦਮੀ ਪਾਰਟੀ ਦੇ ਵੱਲੋਂ ਮੁਅੱਤਲ ਚੱਲ ਰਹੇ ਇੱਥੇ ਪਟਿਆਲੇ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਹੋਰਾਂ ਨੇ ਜੀ ਇਹ ਗੱਲ ਕਹੀ ਆ ਕਿ ਉਹ ਪੰਜਾਬ ਦੇ ਵਿੱਚ ਨਵਾਂ ਸਿਆਸੀ ਫਰੰਟ ਜਿਹੜਾ ਜੀ ਉਹ ਬਣਾਉਣਗੇ, ਜਿਹੜਾ ਕਿ ਅਗਲੀਆਂ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ 19 ਦੇ ਵਿੱਚ ਹੋਣੀਆਂ ਨੇ ਉਦੋਂ ਪਹਿਲਾਂ ਆਪਣੀਆਂ ਸਿਆਸੀ ਸਰਗਰਮੀਆਂ ਜਿਹੜਾ ਜੀ ਉਹ ਸ਼ੁਰੂ ਕਰੂਗਾ। ਡਾਕਟਰ ਗਾਂਧੀ ਹੋਰਾਂ ਦੇ ਅਨੁਸਾਰ ਇਹਦਾ ਟੀਚਾ ਜਿਹੜਾ ਜੀ ਪੰਜਾਬੀਆਂ ਨੂੰ ਪੰਜਾਬੀ ਕੌਮ ਦੇ ਨਾਂ ਥੱਲੇ ਜਿਹੜਾ ਜੀ ਉਹ ਇਕੱਠਾ ਕਰਨਾ ਹੈ। ਡਾਕਟਰ ਗਾਂਧੀ ਹੋਰਾਂ ਦੇ ਵੱਲੋਂ ਪਹਿਲਾਂ ਵੀ ਪੰਜਾਬ ਫਰੰਟ ਜਿਹੜਾ ਜੀ ਉਹ ਬਣਾਇਆ ਗਿਆ ਸੀਗਾ ਔਰ ਇਹਦੀਆਂ ਸਿਆਸੀ ਸਰਗਰਮੀਆਂ ਚਲਾਈਆਂ ਜਾ ਰਹੀਆਂ ਸੀਗੀਆਂ, ਪਰ ਵਿਧਾਨ ਸਭਾ ਚੋਣਾਂ ਦੇ ਦੌਰਾਨ ਉਹ ਬਹੁਤਾ ਖੁੱਲ੍ਹ ਕੇ ਸਾਹਮਣੇ ਨਹੀਂ ਆਏ ਕਿਉਂਕਿ ਤਕਨੀਕੀ ਤੌਰ ਦੇ ਉੱਤੇ ਜੇ ਜਿਹੜੀ ਇੱਕ ਪਾਰਟੀ ਦਾ ਮੈਂਬਰ ਪਾਰਲੀਮੈਂਟ ਹੈ ਜੇ ਉੱਥੋਂ ਮੁਅੱਤਲ ਹੈ ਉਹ ਸਿਆਸੀ ਸਰਗਰਮੀਆਂ ਦੇ ਵਿੱਚ ਡਾਇਰੈਕਟ ਇਨਵੋਲਵ ਹੋ ਜਾਂਦਾ ਤੇ ਪਾਰਟੀ ਇਹ ਲਿਖ ਕੇ ਦੇ ਦਿੰਦੀ ਆ ਕਿ ਉਹ ਸਿਆਸੀ ਸਰਗਰਮੀਆਂ ਸ਼ਾਮਲ ਆ, ਉਹਨਾਂ ਦੀ ਮੈਂਬਰੀ ਜਿਹੜੀ ਹੈ ਜੀ ਉਹ ਰੱਦ ਹੋ ਸਕਦੀ ਹੈ। ਇਸ ਕਰਕੇ ਉਹ ਖੁੱਲ੍ਹ ਕੇ ਨਹੀਂ ਸਾਨੂੰ ਸਾਹਮਣੇ ਆਏ। ਹੁਣ ਸ਼ਾਇਦ ਅਗਲੀਆਂ ਜਿਹੜੀਆਂ ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਨੇ ਉਦੋਂ ਪਹਿਲਾਂ ਉਹ ਇਹ ਫਰੰਟ ਜਿਹੜਾ ਜੀ ਉਹ ਖੜਾ ਕਰ ਸਕਦੇ ਨੇ। ਜਦੋਂ ਚੋਣਾਂ ਦੇ ਵਿੱਚ ਸਾਲ ਖੰਡ ਜਿਹੜਾ ਉਹ ਰਹਿ ਜਾਊਗਾ, ਜੇ ਉਦੋਂ ਇਹਦੀਆਂ ਸਰਗਰਮੀਆਂ ਉਹ ਆਰੰਭਦੇ ਨੇ ਤਾਂ ਜੇ ਪਾਰਟੀ ਉਹਨਾਂ ਦੇ ਉੱਤੇ ਐਕਸ਼ਨ ਵੀ ਲਊਗੀ ਤਾਂ ਸ਼ਾਇਦ ਉਹ ਸਮਝਦੇ ਨੇ ਕਿ ਉਹਦਾ ਫਿਰ ਬਹੁਤਾ ਵੱਡਾ ਉਹਨਾਂ ਦੇ ਉੱਤੇ ਅਸਰ ਨਹੀਂ ਪਊਗਾ। ਡਾਕਟਰ ਗਾਂਧੀ ਹੋਰੀ ਇਹਦੇ ਸਬੰਧ ਦੇ ਵਿੱਚ ਉਹਨਾਂ ਨੇ ਕਈਆਂ ਦੇ ਨਾਲ ਜਿਹੜੀ ਜੀ ਉਹ ਮੁਲਾਕਾਤ ਕੀਤੀ ਦੱਸੀ ਜਾਂਦੀ ਆ। ਉਹ ਸੂਬੇ ਦੇ ਵਿੱਚ ਇਸ ਤਰ੍ਹਾਂ ਦਾ ਸਿਆਸੀ ਮੰਚ ਖੜਾ ਕਰਨ ਦੀ ਇੱਛਾ ਰੱਖਦੇ ਆ ਜਿਹੜਾ ਸਿੱਖਾਂ ਤੇ ਹਿੰਦੂਆਂ ਦੇ ਨਾਲ ਨਾਲ ਦਲਿਤਾਂ ਦੀ ਵੀ ਸਹੀ ਨੁਮਾਇੰਦਗੀ ਕਰਨ ਦੇ ਸਮਰੱਥ ਹੋਵੇ। ਇਹ ਮੰਚ ਜਿਹੜਾ ਪੰਜਾਬੀ ਕੌਮ ਦੀ ਗੱਲ ਕਰੇ ਤੇ ਇਹਦੇ ਵਿੱਚੋਂ ਪੰਜਾਬੀਅਤ ਦੀ ਮਹਿਕ ਜਿਹੜੀ ਆ ਉਹ ਆਵੇ। ਡਾਕਟਰ ਗਾਂਧੀ ਕਹਿੰਦੇ ਨੇ ਕਿ ਜਿੰਨੀਆਂ ਸਿਆਸੀ ਪਾਰਟੀਆਂ ਨੇ ਉਹ ਪੰਜਾਬੀ ਤੇ ਪੰਜਾਬੀਅਤ ਸੰਬੰਧੀ ਜਿਹੜੀ ਆ ਜੀ ਉਹ ਗੱਲਬਾਤ ਨਹੀਂ ਕਰਦੀਆਂ, ਜਿਹਦੇ ਕਰਕੇ ਇਸ ਤਰ੍ਹਾਂ ਦਾ ਇੱਕ ਜਿਹੜਾ ਜੀ ਉਹ ਫਰੰਟ ਉਭਾਰਨ ਦੀ ਜ਼ਰੂਰਤ ਹੈ। ਔਰ ਉਹ ਇਹ ਵੀ ਕਹਿੰਦੇ ਨੇ ਕਿ ਇਹ ਪੰਜਾਬ ਦੇ ਵਿੱਚ ਇੱਕ ਨਵੇਂ ਸਿਆਸੀ ਮਾਹੌਲ ਦੀ ਜ਼ਰੂਰਤ ਹੈ, ਜਿਹਦੇ ਕਰਕੇ ਉਹ ਇਸ ਪੰਜਾਬ ਦੇ ਨਾਲ ਸੰਬੰਧਿਤ ਪੰਜਾਬ ਫਰੰਟ ਨੂੰ ਜਿਹੜਾ ਜੀ ਉਹ ਉਭਾਰਨਾ ਚਾਹੁੰਦੇ ਨੇ। ਕਿੰਨਾ ਸਫਲ ਹੁੰਦਾ ਜੀ ਇਹ ਜਾਂ ਉਹ ਉਭਾਰ ਸਕਦੇ ਨੇ, ਕਿੰਨੇ ਕੁ ਲੋਕ ਉਹਨਾਂ ਦੇ ਨਾਲ ਜੁੜਦੇ ਨੇ, ਕਿਹੋ ਜਿਹੇ ਲੋਕ ਜੁੜਦੇ ਨੇ, ਇਹ ਤਾਂ ਸਿਰਫ ਉਦੋਂ ਹੀ ਪਤਾ ਲੱਗੂਗਾ ਜੀ ਜਦੋਂ ਇਹ ਫਰੰਟ ਅਸਲ ਦੇ ਵਿੱਚ ਹੋਣ ਦੇ ਵਿੱਚ ਆ ਜਾਂਦਾ। ਜੀ ਬਿਲਕੁਲ, ਫਰੰਟ ਬਹੁਤ ਬਣੇ ਸੀਗੇ ਜੀ। ਤੇ ਅੱਗੇ ਆਪਾਂ ਵਿਰੋਧੀ ਧਿਰ ਦੇ ਨੇਤਾ ਦੀ ਚੋਣ ਦੀ ਜੇ ਗੱਲ ਕਰੀਏ ਤਾਂ ਆਪਸ ਵਿੱਚ ਜੋੜ ਤੋੜ ਹੋ ਰਹੇ ਨੇ ਆਮ ਆਦਮੀ ਪਾਰਟੀ ਦੇ। ਬਿਲਕੁਲ ਜੀ, ਜਿਹੜੇ HS ਫੂਲਕਾ ਹੋਰਾਂ ਦੇ ਅਸਤੀਫਾ ਦੇਣ ਤੋਂ ਬਾਅਦ ਇੱਕ ਹੋਰ ਮੀਟਿੰਗ ਜਿਹੜੀ ਹੈ ਜੀ ਉਹ ਰੱਖੀ ਗਈ ਸੀ ਆਮ ਆਦਮੀ ਪਾਰਟੀ ਦੇ ਵੱਲੋਂ ਜੀ। ਇਹ ਵਿਧਾਇਕ ਦਲ ਦੀ ਮੀਟਿੰਗ ਇਹ ਫਿਰ ਮੁਲਤਵੀ ਜਿਹੜੀ ਹੈ ਜੀ ਉਹ ਕੀਤੀ ਗਈ ਆ। ਕਿਹਾ ਗਿਆ ਜੀ ਕਿ ਆਪ ਦੇ ਵੱਲੋਂ ਇੱਕ ਮੀਟਿੰਗ ਜਿਹੜੀ ਪਹਿਲਾਂ ਰੱਖੀ ਗਈ ਸੀਗੀ ਉਹ ਦਿੱਲੀ ਦੇ ਵਿੱਚ ਰੱਖੀ ਗਈ ਸੀ, ਉਹ ਵੀ ਮੁਲਤਵੀ ਕਰ ਦਿੱਤੀ ਗਈ ਸੀ ਐਨ ਲਾਸਟ ਮੌਕੇ ਦੇ ਉੱਤੇ। ਚੰਡੀਗੜ੍ਹ ਵਾਲੀ ਮੀਟਿੰਗ ਜਿਹੜਾ ਜੀ ਉਹ ਮੁਲਤਵੀ ਕਰਨ ਦਾ ਰੀਜ਼ਨ ਕੀ ਰਿਹਾ ਇਹ ਨਹੀਂ ਪਤਾ ਲੱਗਿਆ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਅਰਵਿੰਦ ਕੇਜਰੀਵਾਲ ਹੋਰੀ ਨੇ ਉਹ ਜਿਹੜੀ ਹੈ ਜੀ ਇੱਕ ਮੀਟਿੰਗ ਇਹਨਾਂ ਵਿਧਾਇਕਾਂ ਦੇ ਨਾਲ ਕਰਨਗੇ ਜਿਹੜੀ ਕਿ ਦਿੱਲੀ ਦੇ ਵਿੱਚ 20 ਤਰੀਕ ਨੂੰ ਜਿਹੜੀ ਆ ਉਹ ਹੋ ਸਕਦੀ ਆ। ਇਸ ਮੀਟਿੰਗ ਦੇ ਵਿੱਚ ਪਹਿਲਾਂ ਇਹ ਕਿਹਾ ਜਾ ਰਿਹਾ ਸੀਗਾ ਕਿ 19 ਤਰੀਕ ਨੂੰ ਇਹ ਮੀਟਿੰਗ ਜਿਹੜੀ ਆ ਇੱਥੇ ਚੰਡੀਗੜ੍ਹ ਦੇ ਵਿੱਚ ਹੋ ਸਕਦੀ ਹੈ, ਜਿਹਦੇ ਵਿੱਚ ਅਰਵਿੰਦ ਕੇਜਰੀਵਾਲ ਹੋਰੀ ਹਿੱਸਾ ਲੈਣਗੇ। ਹੁਣ ਖਬਰ ਜਿਹੜੀ ਆ ਜੀ ਇਹ ਆ ਰਹੀ ਹੈ ਕਿ ਦਿੱਲੀ ਦੇ ਵਿੱਚ ਮੀਟਿੰਗ ਜਿਹੜੀ ਆ ਹੋਊਗੀ ਤੇ ਇੱਥੇ ਅਰਵਿੰਦ ਕੇਜਰੀਵਾਲ ਹੋਰੀ ਜਿਹੜੀ ਉਹ ਤੈਅ ਕਰਨਗੇ ਕਿ ਕੌਣ ਜਿਹੜਾ ਵਿਧਾਇਕ ਦਲ ਦਾ ਨੇਤਾ ਹੋਊਗਾ। ਸੁਖਪਾਲ ਸਿੰਘ ਖਹਿਰਾ, ਕੰਵਰ ਸੰਧੂ, ਅਮਨ ਅਰੋੜਾ ਹੋਰੀ ਤਾਂ ਪਹਿਲਾਂ ਹੀ ਜਿਹੜਾ ਜੀ ਇਹਦੇ ਵਿੱਚ ਜਿਹੜਾ ਦੌੜ ਦੇ ਵਿੱਚ ਸ਼ਾਮਲ ਨੇ। ਇਹਨਾਂ ਤੋਂ ਇਲਾਵਾ ਮਾਨਸਾ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ,
ਤਲਵੰਡੀ ਸਾਬੋ ਦੀ ਵਿਧਾਇਕਾ ਬਲਜਿੰਦਰ ਕੌਰ ਦਾ ਨਾਮ ਵੀ ਜਿਹੜਾ ਜੀ ਉਹ ਚੱਲ ਰਿਹਾ। ਸਰਬਜੀਤ ਕੌਰ ਮਾਣੂਕੇ ਜਿਹੜੇ ਕਿ ਉਪ ਨੇਤਾ ਨੇ, ਉਹਨਾਂ ਦਾ ਨਾਮ ਵੀ ਜਿਹੜਾ ਜੀ ਇਹਦੇ ਵਿੱਚ ਜਿਹੜਾ ਉਹ ਚੱਲ ਰਿਹਾ। ਔਰ ਇਹ ਕਿਹਾ ਜਾ ਰਿਹਾ ਜੀ ਕਿ ਤਕਰੀਬਨ ਹੁਣ ਤਾਂ ਅੱਧੀ ਦਰਜਨ ਦੇ ਕਰੀਬ ਜਿਹੜੇ ਆ ਜੀ ਉਹ ਸ਼ਾਮਲ ਹੋ ਗਏ ਨੇ ਇਹਦੇ ਵਿੱਚ ਕਿ ਕੌਣ ਅਗਲਾ ਨੇਤਾ ਜਿਹੜਾ ਜੀ ਉਹ ਬਣੂਗਾ। ਐਕਚੁਅਲੀ ਜਿਹੜਾ ਜੀ ਸਹੀ ਮਾਇਨਿਆਂ ਦੇ ਵਿੱਚ ਤਾਂ ਜਿਹੜਾ ਫੈਸਲਾ, ਫਾਈਨਲ ਫੈਸਲਾ ਉਹ ਅਰਵਿੰਦ ਕੇਜਰੀਵਾਲ ਹੋਰਾਂ ਨੇ ਹੀ ਦਿੱਲੀ ਦੇ ਵਿੱਚ ਲੈਣਾ। 20 ਤਰੀਕ ਨੂੰ ਇਹ ਨੇਤਾ ਦੀ ਚੋਣ ਜਿਹੜੀ ਆ ਜੀ ਉਹ ਹੋ ਸਕਦੀ ਹੈ। ਪਹਿਲਾਂ ਇਹ ਸਮਝਿਆ ਗਿਆ ਸੀਗਾ ਕਿ ਸ਼ਾਇਦ ਅਜੇ ਨੇਤਾ ਨਾ ਚੁਣਿਆ ਜਾਵੇ ਤੇ ਸਰਬਜੀਤ ਕੌਰ ਮਾਣੂਕੇ ਜਿਹੜੇ ਨੇ ਜੀ ਉਹ ਟੈਂਪਰੇਰੀ ਤੌਰ ਦੇ ਉੱਤੇ ਕੰਮ ਜਿਹੜਾ ਉਹ ਚਲਾਈ ਜਾਣ। ਪਰ ਪਿਛਲੇ ਦਿਨੀ ਜਿਵੇਂ ਮਨੁੱਖੀ ਅਧਿਕਾਰ ਕਮਿਸ਼ਨ ਦਾ ਜਿਹੜਾ ਚੇਅਰਪਰਸਨ ਲਾਇਆ ਗਿਆ, ਉਹਦੇ ਵਿੱਚ ਸਰਕਾਰ ਨੇ ਪੁੱਛਿਆ ਹੀ ਨਹੀਂ ਔਰ ਸਰਕਾਰ ਕੋਲੇ ਬਹਾਨਾ ਇਹ ਮਿਲ ਗਿਆ ਜੀ ਕਿ ਤੁਹਾਡਾ ਤਾਂ ਨੇਤਾ ਕੋਈ ਨਹੀਂ ਹੈਗਾ। ਤੋ ਇਸ ਕਰਕੇ ਹੁਣ ਜਿਹੜਾ ਜੀ ਫਿਰ ਇਹ ਜ਼ਰੂਰਤ ਮਹਿਸੂਸ ਕੀਤੀ ਹੈ ਕਿ ਨਹੀਂ, ਇਹ ਨੇਤਾ ਜਿਹੜਾ ਜੀ ਉਹ ਆਉਣ ਵਾਲੇ ਦਿਨਾਂ ਛੇਤੀ ਜਿਹੜਾ ਉਹ ਚੁਣਨਾ ਪਊਗਾ। ਔਰ ਕਿਹਦੇ ਉੱਤੇ ਇਹ ਤਾਜ ਜਿਹੜਾ ਜੀ ਉਹ ਟਿਕਦਾ। HS ਫੂਲਕਾ ਹੋਰਾਂ ਦੇ ਅਸਤੀਫਾ ਦੇਣ ਤੋਂ ਬਾਅਦ ਇਹਦੇ ਵਾਸਤੇ ਮੇਰਾ ਖਿਆਲ ਅਗਲੇ 2-3 ਦਿਨ ਜਿਹੜੇ ਆ ਜੀ ਉਹ ਇੰਤਜ਼ਾਰ ਕਰਨਾ ਪਊਗਾ। ਬਿਲਕੁਲ ਜੀ, ਤਦ ਤੱਕ ਜੋੜ ਤੋੜ ਵੀ ਬਹੁਤ ਹੋਣਗੇ। ਤਾਂ ਅੱਗੇ ਆਪਾਂ ਗੱਲ ਕਰਦੇ ਹਾਂ ਵੀ ਜਿਹੜੀ ਵੀ ਸਰਕਾਰ ਬਣਦੀ ਆ ਕੋਈ ਨਾ ਕੋਈ ਕਮਿਸ਼ਨ ਬਿਠਾ ਦਿੰਦੀ ਆ। ਕਮਿਸ਼ਨ ਕਿਸੇ ਪਾਸੇ ਤਾਂ ਨਹੀਂ ਲੱਗਦੇ, ਪਰ ਇਸੇ ਤਰ੍ਹਾਂ ਹੁਣ ਅਕਾਲੀਆਂ ਨੇ ਕਾਂਗਰਸ ਵੱਲੋਂ ਬਣਾਏ ਗਏ ਸਾਰੇ ਕਮਿਸ਼ਨਾਂ ਨੂੰ ਪੱਖਪਾਤੀ ਦੱਸਿਆ। ਬਿਲਕੁਲ ਜੀ, ਜਿਹੜੇ ਉਹ ਬਣਾਉਂਦੇ ਸੀ ਉਹ ਠੀਕ ਸੀਗੇ ਤੇ ਇਹ ਪੱਖਪਾਤੀ ਨੇ। ਔਰ ਇਹ ਜਿਹੜਾ ਜੀ ਅਕਾਲੀ ਦਲ ਦੇ ਵੱਲੋਂ ਇਹ ਕਿਹਾ ਗਿਆ ਕਿ ਜਿਹੜੇ ਬੇਅਦਬੀ ਦੀਆਂ ਘਟਨਾਵਾਂ ਦੀ ਬਣਾਇਆ ਗਿਆ ਜਾਂਚ ਕਮਿਸ਼ਨ ਹੈ, ਰਣਜੀਤ ਸਿੰਘ ਕਮਿਸ਼ਨ, ਤੇ ਅਕਾਲੀ ਭਾਜਪਾ ਸਰਕਾਰ ਦੇ ਦੌਰਾਨ ਜਿਹੜੇ ਝੂਠੇ ਪਰਚੇ ਦਰਜ ਹੋਏ ਉਹਦੇ ਲਈ ਬਣਾਇਆ ਗਿਆ ਜਿਹੜਾ ਕਮਿਸ਼ਨ ਆ, ਉਹਨੂੰ ਪੱਖਪਾਤੀ ਦੱਸਿਆ ਅਕਾਲੀ ਦਲ ਨੇ। ਅਕਾਲੀ ਦਲ ਤੇ ਭਾਜਪਾ ਨੇ ਇਹ ਕਿਹਾ ਜੀ ਕਿ ਅਕਾਲੀ ਦਲ ਤੇ ਭਾਜਪਾ ਨੂੰ ਬਦਨਾਮ ਕਰਨ ਦੇ ਵਾਸਤੇ ਯੋਜਨਾਬੱਧ ਤਰੀਕੇ ਦੇ ਨਾਲ ਇਹ ਕਮਿਸ਼ਨ ਜਿਹੜੇ ਆ ਜੀ ਉਹ ਬਣਾਏ ਗਏ ਆ। ਉਹਨਾਂ ਨੇ ਕਿਹਾ ਕਿ ਇਹ ਭੰਗ ਕਰ ਦੇਣੇ ਚਾਹੀਦੇ ਨੇ ਕਿਉਂਕਿ ਇਹਨਾਂ ਤੋਂ ਕਿਸੇ ਕਿਸਮ ਦੀ ਨਿਰਪੱਖਤਾ ਦੀ ਕੋਈ ਜਿਹੜੀ ਆ ਜੀ ਉਹ ਆਸ ਨਹੀਂ ਆ। ਇਹ ਕਿਹਾ ਗਿਆ ਜੀ ਕਿ ਕਮਿਸ਼ਨਾਂ ਦੇ ਵੱਲੋਂ ਜਾਂਚ ਸ਼ੁਰੂ ਕਰਨ ਤੋਂ ਪਹਿਲਾਂ ਹੀ ਮੁੱਖ ਮੰਤਰੀ ਹੋਰਾਂ ਨੇ ਅਕਾਲੀ ਦਲ ਭਾਜਪਾ ਦੇ ਖਿਲਾਫ ਲੱਗੇ ਸਾਰੇ ਦੋਸ਼ਾਂ ਸੰਬੰਧੀ ਗੱਠਜੋੜ ਨੂੰ ਦੋਸ਼ੀ ਜਿਹੜਾ ਜੀ ਉਹ ਕਰਾਰ ਦੇ ਦਿੱਤਾ ਸੀਗਾ। ਔਰ ਦੋਵੇਂ ਜੱਜਾਂ ਨੇ ਮੁੱਖ ਮੰਤਰੀ ਨੂੰ ਉਹਨਾਂ ਦਾ ਤਰਜਮਾਨ ਬਣਨ ਤੋਂ ਜਿਹੜਾ ਜੀ ਉਹ ਰੋਕਿਆ ਨਹੀਂ। ਅਕਾਲੀ ਦਲ ਤੇ ਭਾਜਪਾ ਨੇ ਇਹ ਕਿਹਾ ਕਿ ਇਹ ਜਾਣੇ ਪਛਾਣੇ ਕਾਂਗਰਸੀ ਵਰਕਰ ਨੇ ਜਿਨ੍ਹਾਂ ਨੂੰ ਜਿਹੜਾ ਜੀ ਇਹਨਾਂ ਕਮਿਸ਼ਨਾਂ ਦੇ ਮੁਖੀ ਦੇ ਤੌਰ ਦੇ ਉੱਤੇ ਲਾਇਆ ਗਿਆ। ਇਸ ਕਰਕੇ ਉਹਨਾਂ ਨੇ ਕਿਹਾ ਕਿ ਇਹ ਇਹਨਾਂ ਤੋਂ ਕਿਸੇ ਚੰਗੇ ਫੈਸਲੇ ਦੀ ਉਮੀਦ ਨਹੀਂ ਆ। ਪਰ ਇਹਦੇ ਨਾਲ ਨਾਲ ਇੱਕ ਜਿਹੜੀ ਗੱਲ ਵੱਡੇ ਰੂਪ ਦੇ ਵਿੱਚ ਜਿਹੜੀ ਹੈ ਜੀ ਉਹ ਆ ਰਹੀ ਹੈ ਇਸ ਬਿਆਨ ਦੇ ਨਾਲ, ਜਿਹੜੀ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰੀ ਜਿਹੜੇ ਨੇ ਉਹਨਾਂ ਨੇ ਇਹ ਗੱਲ ਤਾਂ ਜਿਹੜੀ ਆਖੀ ਹੈ ਕਿ ਫਾਸਟਵੇ ਜਿਹੜਾ ਕੇਬਲ ਕੰਪਨੀ ਆ, ਮੇਰਾ ਉਹਦੇ ਨਾਲ ਕੋਈ ਵਾਹ ਵਾਸਤਾ ਜਿਹੜਾ ਜੀ ਉਹ ਨਹੀਂ ਗਾ, ਮੇਰਾ ਉਹਦੇ ਨਾਲ ਵਪਾਰ ਕੋਈ ਨਹੀਂ ਗਾ। ਪਰ ਇੱਕ ਗੱਲ ਮੰਨ ਲਈ ਕਿ ਜਿਹੜਾ PC ਚੈਨਲ ਆ ਉਹ ਕਹਿੰਦੇ ਉਹ ਮੇਰਾ ਜ਼ਰੂਰ ਆ, ਭਾਵ ਕਿ ਉਹ ਉਹਨਾਂ ਦਾ ਜਿਹੜਾ ਹੈ। ਔਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਜਿਹੜਾ ਜੀ ਕਿਹਾ ਕਿ ਟਰਾਂਸਪੋਰਟ ਸੁਖ ਵਿਲਾਸ ਤੇ PTC ਨਿਊਜ਼ ਜਿਹੜੇ ਜੀ ਉਹਨਾਂ ਦੀ ਮਲਕੀਅਤ ਨੇ। ਇਹ ਪਹਿਲੀ ਵਾਰੀ ਹੈ ਜਦੋਂ ਸੁਖਬੀਰ ਸਿੰਘ ਬਾਦਲ ਹੋਰਾਂ ਨੇ PTC ਚੈਨਲ ਦੇ ਬਾਰੇ ਦੇ ਵਿੱਚ ਖਾਸ ਤੌਰ ਦੇ ਉੱਤੇ ਇਹ ਗੱਲ ਮੰਨ ਲਈ ਹੈ ਕਿ ਉਹ ਉਹਨਾਂ ਦਾ ਹੀ ਆ। ਤੇ ਜਿਹੜੇ ਲੋਕਾਂ ਨੂੰ ਕੁਝ ਇਹ ਲੱਗਦਾ ਸੀਗਾ ਕਿ ਉਹਦੇ ਉੱਤੇ ਜਿਹੜਾ ਚੱਲ ਰਿਹਾ ਉਹ ਖਬਰਾਂ ਨੇ, ਤੇ ਮੇਰਾ ਖਿਆਲ ਇਸ ਖਬਰ ਤੋਂ ਬਾਅਦ ਤਾਂ ਸਮਝ ਲੈਣਾ ਚਾਹੀਦਾ ਵੀ ਉਹ ਖਬਰਾਂ ਨਹੀਂ ਸਨ। ਬਿਲਕੁਲ ਜੀ, ਹੋ ਸਕਦਾ ਕਿ ਉਸ ਵੇਲੇ ਉਹਨਾਂ ਨੇ ਕੋਈ ਦਵਾਈ ਨਾ ਖਾਧੀ ਹੋਵੇ, ਇਸ ਕਰਕੇ ਉਹ ਸੱਚ ਬੋਲ ਗਏ। ਤੇ ਹੁਣ ਆਪਾਂ ਇੱਕ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ। ਜੇ ਕਿਸੇ ਵੀ ਸਰੋਤੇ को कोई भी सवाल या कोई भी सवाल पोलिटिकली सवाल पूछना चाहते हैं तो तुम कॉल कर सकते हो 4082725200 स्टूडियो का फोन नंबर है। वापस आने एक छोटे ਜਿਹੇ ब्रेक तो बाद। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਇਹ ਅਗਲੇ ਪਾਰਟ ਦੇ ਵਿੱਚ ਤੁਹਾਡੀਆਂ ਕਾਲਾਂ ਹੋਣਗੀਆਂ, ਤੁਸੀਂ ਸਵਾਲ ਕਰ ਸਕਦੇ ਹੋ। ਕੋਈ ਵੀ ਸਵਾਲ ਕਰਨਾ ਹੈ ਤੁਸੀਂ ਪੋਲੀਟਿਕਸ ਦੇ ਨਾਲ, ਤੇ ਕੋਸ਼ਿਸ਼ ਕਰਿਆ ਕਰੋ ਕਿ ਜਿਹੜੀ ਸਲਾਹ ਮਸ਼ਵਰੇ ਦੇ ਸ਼ੋਅ ਹੈਗੇ ਆ ਉਹ ਹੋਰ ਹੁੰਦੇ ਆ, ਉਹਦੇ ਵਿੱਚ ਤੁਸੀਂ ਕਾਲ ਕਰ ਸਕਦੇ ਹੁੰਦੇ ਆ। ਤੇ ਪਰ ਇਸ ਦੇ ਵਿੱਚ ਤੁਸੀਂ ਸਵਾਲ ਪੁੱਛਿਆ ਕਰੋ, ਲੰਬਾ ਨਾ ਲਿਜਾਓ, ਛੋਟਾ ਰੱਖਿਓ। ਕਈ ਵਾਰੀ ਕਾਲਰਸ ਸਾਡੇ ਰਹਿ ਜਾਂਦੇ ਆ, ਕਈ ਵਾਰੀ 4082725200 ਸਟੂਡੀਓ ਦਾ ਫੋਨ ਨੰਬਰ ਹੈ, ਇਸ 'ਤੇ ਕਾਲ ਕਰ ਸਕਦੇ ਹੋ। ਪੰਜਾਬੀ ਰੇਡੀਓ USA ਨੂੰ ਤੁਸੀਂ ਸੁਣ ਸਕਦੇ ਹੋ ਜੀ ਰੇਡੀਓ ਸੈੱਟ 'ਤੇ ਨੈੱਟ 'ਤੇ ਫੋਨ ਨੰਬਰ ਡਾਇਲ ਕਰਕੇ। ਐਪ ਨੂੰ ਵੀ ਜ਼ਰੂਰ ਡਾਊਨਲੋਡ ਕਰੋ, ਉਸ ਦੇ ਉੱਤੇ ਵੀ ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਹੋ। ਇੰਟਰਨੈੱਟ ਦੇ ਜ਼ਰੀਏ ਦੂਰ ਦਰਾਡੇ ਜਿੱਥੇ ਵੀ ਬੈਠੇ ਹੋ www.punjabiradiousa.com ਤੇ ਐਪ ਨੂੰ ਦੁਨੀਆ ਭਰ ਦੇ ਵਿੱਚ ਕਿਤੇ ਵੀ ਤੁਸੀਂ ਡਾਊਨਲੋਡ ਕਰ ਸਕਦੇ ਹੋ। ਤੇ ਸਾਡੇ ਨਾਲ ਦੁਬਾਰਾ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ।
ਧੰਨਵਾਦ ਜੀ। ਤੇ ਸਾਡੇ ਨਾਲ ਜੁੜ ਚੁੱਕੇ ਨੇ ਜੀ ਰਾਜਵਿੰਦਰ ਮੰਟਿਕਾ ਤੋਂ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਰ। ਹਾਂਜੀ ਪੰਨੂ ਸਾਹਿਬ, ਸਵਾਲ ਮੇਰਾ ਇਹ ਆ ਜੀ, ਜਿਹੜਾ ਵੀ ਮਾਮਲਾ ਸੋਸ਼ਲ ਮੀਡੀਆ ਤੇ ਗਿਆ ਉਹਦਾ ਕੁਛ ਹੱਲ ਹੋਇਆ, ਉਠਾਇਆ ਗਿਆ, ਤੇ ਜਿਵੇਂ ਸਿੱਖਾਂ ਦਾ ਮਾਮਲਾ ਕਾਫੀ ਵਾਰੀ ਆਇਆ। ਮੈਂ ਇਸ ਹੱਕ ਕਿਸੇ ਨਾਲ ਵੀ ਧੱਕਾ ਨਹੀਂ ਹੋਣਾ ਚਾਹੀਦਾ, ਪਰ ਜਿਵੇਂ ਇੱਕ ਧਾੜਵੀ ਇਕੱਠੇ ਹੋ ਕੇ ਇਕੱਲਾ ਸਿੱਖ ਹੀ ਹੈਗੇ ਆ ਜਿਹੜੇ ਪਰਿਵਾਰ ਦੇ ਨਾਲ ਵੀ ਕਈ ਇੱਦਾਂ ਦੇ ਕੇਸ ਸਾਹਮਣੇ ਆਏ ਆ ਜਿਨ੍ਹਾਂ ਦਾ ਕੁੱਟਮਾਰ ਕੀਤੀ ਗਈ ਤੇ ਬੜੀ ਬੁਰੀ ਤਰੀਕੇ ਨਾਲ ਕੀਤੀ ਗਈ। ਪਰ ਪੰਜਾਬ ਦੇ ਵਿੱਚੋਂ ਜਦੋਂ ਵੀ ਆਵਾਜ਼ ਉੱਠਦੀ ਆ, ਸਿਰਫ ਇੱਕ ਸਿੱਖ ਦੀ ਬੇਅਦਬੀ ਹੁੰਦੀ ਆ, ਇੱਕ ਜਿਹੜਾ ਇਨਸਾਨੀਅਤ ਦੇ ਲਈ ਆਵਾਜ਼। ਤੇ ਦੂਸਰੀ ਗੱਲ, ਜਿਹੜਾ ਸੋਸ਼ਲ ਮੀਡੀਆ ਬੜਾ ਚੰਗਾ ਹਥਿਆਰ ਆ, ਪਰ ਇਹ ਸ਼ੋਸ਼ਣ ਕਰਨ ਦੇ ਕੰਮ ਜਿੰਨਾ ਲਈ ਵਰਤਿਆ ਜਾ ਰਿਹਾ, ਸ਼ੋਸ਼ਣ ਕਰਨ ਦੀ ਬਜਾਏ ਜੇ ਮਸਲਾ ਇੱਦਾਂ ਦਾ ਉਠਾਇਆ ਜਾਵੇ ਤਾਂ ਆਮ ਲੋਕਾਂ ਦੀ ਵੀ ਤਾਂ ਹੈਲਪ ਹੋ ਹੀ ਸਕਦੀ ਹੈ ਜੀ, ਜਿਹਦੇ ਨਾਲ ਸਿੰਘ ਜਾਂ ਸ਼ਰਮਾ ਵਰਮਾ ਕੁਛ ਵੀ ਲੱਗਦਾ ਹੋਵੇ। ਥੈਂਕ ਯੂ। ਬਿਲਕੁਲ ਤੁਹਾਡੀ ਗੱਲ ਜਿਹੜੀ ਹੈ ਜੀ ਉਹ ਠੀਕ ਹੈ। ਮੇਰੇ ਖਿਆਲ ਤੁਹਾਡਾ ਇਸ਼ਾਰਾ ਇਸ ਪਾਸੇ ਵੱਲ ਹੋਊਗਾ ਜੀ ਕਿ ਜਿਹੜਾ ਪਾਦਰੀ ਦਾ ਕਤਲ ਹੋਇਆ ਇਹਦਾ ਇੰਨਾ ਚਰਚਾ ਜਿਹੜਾ ਜੀ ਉਹ ਸੋਸ਼ਲ ਮੀਡੀਆ ਦੇ ਉੱਤੇ ਕਿਉਂ ਨਹੀਂ ਹੋਇਆ ਜਿੰਨਾ ਹੋਣਾ ਚਾਹੀਦਾ ਸੀ। ਸ਼ਾਇਦ ਇਸ ਪਾਸੇ ਵੱਲ ਜੇ ਹੈ ਤਾਂ ਦੇਖੋ, ਕਤਲ ਤਾਂ ਕਤਲ ਆ, ਉਹ ਕਿਸੇ ਦਾ ਵੀ ਜਿਹੜਾ ਹੋਵੇ, ਗੱਲ ਉੱਥੇ ਧਰਮ ਦੀ ਨਹੀਂ ਰਹਿ ਜਾਂਦੀ ਕਿ ਕਿਸ ਧਰਮ ਦਾ ਜਿਹੜਾ ਜੀ ਕਤਲ ਹੋਇਆ। ਹਾਂ, ਸੋਸ਼ਲ ਮੀਡੀਆ ਦੀ ਵਰਤੋਂ ਜਿਹੜੀ ਹੈ ਜੀ ਇਹ ਕਿਹੜੇ ਤਰੀਕੇ ਦੇ ਨਾਲ ਹੋਵੇ, ਇਹਦੇ ਵਾਸਤੇ ਪਹਿਲਾਂ ਵੀ ਬੜੀ ਵਾਰੀ ਜਿਹੜੀ ਹੈ ਜੀ ਉਹ ਗੱਲ ਚੱਲਦੀ ਰਹੀ ਆ ਕਿ ਇਹਦੀ ਵਰਤੋਂ ਹੋਵੇ, ਦੁਰਵਰਤੋਂ ਨਾ ਹੋਵੇ। ਦੋ ਘਟਨਾਵਾਂ ਤੁਸੀਂ ਦੇਖੋ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਉਹ ਵਾਪਰੀਆਂ ਨੇ। ਇੱਕ ਮੈਂ ਸਾਂਝੀ ਕੀਤੀ ਤੁਹਾਡੇ ਨਾਲ ਕਿ ਜਿਹੜੇ ਦੋ ਪੁਲਿਸ ਵਾਲੇ ਸਮੈਕ ਪੀ ਰਹੇ ਸੀਗੇ, ਤੋਂ ਇੱਕ ਵਿਅਕਤੀ ਨੇ ਜਿਹੜੀ ਜੀ ਉਹਨਾਂ ਦੀ ਵੀਡੀਓ ਬਣਾ ਲਈ। 1.5 ਮਿੰਟ ਦੀ ਜਿਹੜੀ ਵੀਡੀਓ ਸੀਗੀ ਉਹ ਐਸੀ ਘੁੰਮੀ 3 ਦਿਨਾਂ ਦੇ ਵਿੱਚ ਉਹ SSP ਤੱਕ ਜਿਹੜੀ ਪਹੁੰਚੀ। ਦੋਵੇਂ ਜਿਹੜੇ ਉਹਨਾਂ ਦਾ ਮੈਡੀਕਲ ਹੋਇਆ ਤੇ ਮੈਡੀਕਲ ਦੇ ਵਿੱਚ ਉਹ ਪੋਜ਼ਿਟਿਵ ਆ ਗਏ, ਨਹੀਂ ਤਾਂ ਅਦਰਵਾਈਜ਼ ਇਹ ਫੜਿਆ ਨਹੀਂ ਸੀ ਜਾਣਾ। ਇਹ ਸੋਸ਼ਲ ਮੀਡੀਆ ਦੀ ਪਾਵਰ ਹੈ। ਇੱਕ ਅੰਬਾਲੇ ਦੇ ਨਜ਼ਦੀਕ ਜਿਹੜਾ ਜੀ ਕੁੱਟਮਾਰ ਕੀਤੀ ਗਈ ਬੱਸ ਦੇ ਵਿੱਚ ਇੱਕ ਸਿੱਖ ਜਿਹੜਾ ਸੀਗਾ ਜੀ ਉਹ ਨੌਜਵਾਨ ਦੀ, ਉਹ ਮਾਮਲਾ ਵੀ ਸੋਸ਼ਲ ਮੀਡੀਆ ਨੇ ਜਿਹੜਾ ਜੀ ਉਹ ਚੁੱਕਿਆ ਤੇ ਸੋਸ਼ਲ ਮੀਡੀਆ ਦੇ ਉੱਤੇ ਆਉਣ ਕਰਕੇ ਹੀ ਉਸ ਮਾਮਲੇ ਦੇ ਵਿੱਚ ਪਰਚਾ ਦਰਜ ਹੋ ਗਿਆ। 3 ਜਾਣਿਆਂ ਦੇ ਉੱਤੇ 2 ਜਿਹੜੇ ਆ ਉਹ ਗ੍ਰਿਫਤਾਰ ਵੀ ਹੋ ਗਏ ਕਿ ਜੇ ਇਹ ਸੋਸ਼ਲ ਮੀਡੀਆ ਨਾ ਹੁੰਦਾ ਤਾਂ ਉਹ ਗ੍ਰਿਫਤਾਰ ਨਹੀਂ ਸੀ ਹੋਣੇ। ਜਿਹੜੀ ਗੱਲ ਤੁਸੀਂ ਜਿਸ ਪਾਸੇ ਵੱਲ ਇਸ਼ਾਰਾ ਕੀਤਾ ਜੀ, ਇਹ ਬਿਲਕੁਲ ਆਈ ਥਿੰਕ ਇੱਥੋਂ ਇਸ ਗੱਲ ਤੋਂ ਹਟ ਕੇ ਕਿ ਕਿਸੇ ਇੱਕ ਗੱਲ ਦੀ ਗੱਲ ਹੋਵੇ, ਮਨੁੱਖਤਾ ਦੇ ਵਾਸਤੇ ਇਹਨੂੰ ਜਿਹੜਾ ਜੀ ਉਹ ਵਰਤਿਆ ਜਾਵੇ, ਜਾਂ ਇਹਦੇ ਤੋਂ ਉੱਪਰ ਜਿਹੜੀ ਗੱਲ ਕਈ ਵਾਰੀ ਚੱਲਦੀ ਕਿ ਮਨੁੱਖੀ ਅਧਿਕਾਰਾਂ ਦੇ ਵਾਸਤੇ ਖਾਸ ਤੌਰ ਦੇ ਉੱਤੇ, ਕਿਉਂਕਿ ਉਹਨਾਂ ਦਾ ਜਿਸ ਕਿਸਮ ਦੇ ਨਾਲ ਘਾਣ ਹੋ ਰਿਹਾ ਜੀ, ਉਹ ਚਾਹੇ ਵਿਸ਼ਵ ਪੱਧਰ ਦੇ ਉੱਤੇ ਲਾ ਲਓ ਜਾਂ ਜਿਹੜਾ ਜੀ ਇਹਨਾਂ ਮੁਲਕਾਂ ਦੇ ਵਿੱਚ ਜਿਹੜਾ ਉਹ ਲਾ ਲਓ, ਉੱਥੇ ਜ਼ਰੂਰ ਜਿਹੜਾ ਜੀ ਇਹ ਵਰਤਿਆ ਜਾਣਾ ਚਾਹੀਦਾ। ਜਿਹੜੇ ਆਹ ਅਖੌਤੀ ਗਊ ਰੱਖਿਅਕ ਨੇ, ਜਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਕੁੱਟਮਾਰ ਜਿਹੜੀ ਆ ਜੀ ਉਹ ਕੀਤੀ ਜਾਂਦੀ ਆ, ਇਹ ਵੀ ਸਮੇਂ ਦੇ ਉੱਤੇ ਚਰਚਾ ਦਾ ਵਿਸ਼ਾ ਤਾਂ ਬਹੁਤ ਜਿਹੜਾ ਨਾ ਜੀ ਉਹ ਬਣਦੇ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ, ਜਿਹਦੇ ਕਰਕੇ ਚਾਹੇ ਜਿੰਨਾ ਕਾਰਨਾਂ ਕਰਕੇ ਮਰਜ਼ੀ ਸਹੀ, ਪ੍ਰਧਾਨ ਮੰਤਰੀ ਦੇ ਵੱਲੋਂ ਵਾਰ-ਵਾਰ ਜਿਹੜਾ ਜੀ ਇਹ ਕਿਹਾ ਜਾਂਦਾ ਉਹ ਸੋਸ਼ਲ ਮੀਡੀਆ ਕਰਕੇ ਹੀ ਕਿਹਾ ਜਾਂਦਾ। ਜੇ ਇਹੋ ਜਿਹੀ ਚੀਜ਼ਾਂ ਦੇ ਵਾਸਤੇ ਵਰਤਿਆ ਜਾਵੇ, ਗਾਲਾਂ ਨਾ ਜਿਹੜੀਆਂ ਜੀ ਉਹ ਕੱਢੀਆਂ ਜਾਣ, ਕਿਉਂਕਿ ਇਹ ਗਾਲਾਂ ਦਾ ਜਗ੍ਹਾ ਵੀ ਤਾਂ ਬਣੀ ਹੋਈ ਹੈ ਨਾ ਜੀ ਕਿ ਜਿਹੜਾ ਵਿਰੋਧੀ ਆ ਉਹਨੂੰ ਗਾਲਾਂ ਕਿਵੇਂ ਜਿਹੜੀਆਂ ਜੀ ਉਹ ਕੱਢਣੀਆਂ, ਔਰ ਉਹ ਗਾਲਾਂ ਇੱਥੇ ਮੀਡੀਆ ਦੇ ਵਿੱਚ ਜਿਹੜਾ ਸੋਸ਼ਲ ਮੀਡੀਆ ਉਹਦੇ ਉੱਤੇ ਅਕਸਰ ਸੁਣਨ ਨੂੰ ਮਿਲਦੀਆਂ ਨੇ, ਜਿਹੜੀਆਂ ਤੁਸੀਂ ਸੁਣ ਹੀ ਨਹੀਂ ਸਕਦੇ। ਪਰਿਵਾਰ ਦੇ ਵਿੱਚ ਬੈਠ ਕੇ ਤਾਂ ਕਿਸੇ ਵੀ ਹਾਲਤ ਦੇ ਵਿੱਚ ਉਹ ਨਹੀਂ ਸੁਣ ਸਕਦੇ ਜੀ। ਅੱਗੇ ਸਾਡੇ ਨਾਲ ਜੁੜੇ ਨੇ ਰਣਜੀਤ ਸਿੰਘ ਜੀ ਐਡਮਿੰਟਨ ਤੋਂ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਅੱਗੇ ਵੀ ਜਦੋਂ ਗੱਲ ਕੀਤੀ ਸੀ ਲਿੰਕ ਨਹਿਰ ਬਾਰੇ, ਉਹ ਜਿਹੜਾ ਖਦਸ਼ਾ ਸੀ ਉਹ ਫੇਰ ਪੈਦਾ ਹੋ ਗਿਆ। ਜਿਹੜਾ ਹੁਣ ਸੁਪਰੀਮ ਕੋਰਟ ਨੇ ਕਿਹਾ ਵੀ ਨਹਿਰ ਤਾਂ ਪਹਿਲੇ ਬਣਾਉਣੀ ਪਏਗੀ, ਬਾਕੀ ਫਸਲੇ ਬਾਅਦ ਚ ਹੋਣਗੇ। ਜਦੋਂ ਘਰ ਹੀ ਤਿਆਰ ਕਰ ਦਿੱਤਾ ਤੇ ਉਹਨੂੰ ਵੇਚਣ ਵਿੱਚ ਜਾਂ ਕਿਰਾਏ ਤੇ ਚੜਾਉਣ ਚ ਉਹ ਕਿੰਨਾ ਚਿਰ ਲੱਗਦਾ। ਇਹ ਤੇ ਮਤਲਬ ਸੁਪਰੀਮ ਕੋਰਟ ਦੀ ਜਾਤੀ, ਔਰ ਮੈਨੂੰ ਲੱਗਦਾ ਹੈ ਅੰਦਰੋਂ ਅੰਦਰੀ ਮਿਲੀ ਭੁਗਤ ਤੇ ਹਰਿਆਣਾ ਗੌਰਮੈਂਟ ਨਾਲ ਜਾਂ ਸੈਂਟਰ ਗੌਰਮੈਂਟ ਨਾਲ। ਥੈਂਕ ਯੂ ਜੀ, ਥੈਂਕ ਯੂ। ਦੇਖੋ, ਆਪਾਂ ਇੱਕ ਗੱਲ ਕਿਉਂ ਭੁੱਲਦੇ ਹਾਂ ਜੀ ਇਸ ਮਾਮਲੇ ਦੇ ਵਿੱਚ ਕਿ ਜਿਹੜੀਆਂ ਅਦਾਲਤਾਂ ਨੇ, ਮੋਗੇ ਵਾਲੇ ਕਾਂਡ ਦਾ ਤੁਸੀਂ ਸੁਣ ਲਿਆ ਜੀ, ਹੁਣ ਉਹਦੇ ਵਿੱਚ ਤੁਸੀਂ ਮਿਲੀ ਭੁਗਤ ਕਹੋਗੇ ਜੀ ਅਦਾਲਤ ਦੀ, ਜਦੋਂ ਗਵਾਹੀ ਹੈ ਨਹੀਂ, ਕੋਈ ਗਵਾਹ ਮੁੱਕਰ ਗਏ, ਉਹਨਾਂ ਨੂੰ ਪੈਸੇ ਦੇ ਕੇ ਜਿਹੜਾ ਜੀ ਉਹ ਬਿਠਾ ਲਿਆ ਗਿਆ। ਜਿਹੜੀਆਂ ਸਰਕਾਰਾਂ ਨੇ ਸਾਈਨ ਕੀਤੇ ਆ ਜੀ, ਪਿਛਲੀਆਂ ਸਰਕਾਰਾਂ ਨੇ, ਉਹ ਚਾਹੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਵਾਲੀ ਸਰਕਾਰ ਹੈ, ਚਾਹੇ ਉਹ ਦਰਬਾਰਾ ਸਿੰਘ ਹੋਰਾਂ ਵਾਲੀ ਜਿਹੜੀ ਹੈ ਜੀ ਉਹ ਸਰਕਾਰ ਹੈ, ਉਹ ਜਿਹੜੇ ਦਸਤਾਵੇਜ਼ ਪਏ ਆ ਤੁਸੀਂ ਉਹਨਾਂ ਨੂੰ ਅੱਖੋਂ ਪਰੋਖੇ ਕਿਵੇਂ ਕਰ ਦਿਓਗੇ ਜੀ? ਉਹਨਾਂ ਨੂੰ ਫਾਈਟ ਕਰਨਾ ਪਊਗਾ ਅਦਾਲਤ ਦੇ ਵਿੱਚ। ਫਾਈਟ ਜਿਹੜੀ ਆ ਜੀ ਉਹ ਪ੍ਰੋਪਰ ਨਹੀਂ ਕੀਤੀ ਗਈ।
ਇਸ ਕਰਕੇ ਸੁਪਰੀਮ ਕੋਰਟ ਨੇ ਇਹ ਤਾਂ ਹੈ ਨੀ ਗਾ ਜੀ ਕਿ ਉਹਨੇ ਕਹਿਤਾ ਜੀ ਮੈਂ ਨਹੀਂ ਕਿਸੇ ਚੀਜ਼ ਨੂੰ ਮੰਨਦੀ, ਪੰਜਾਬ ਕੋ ਪਾਣੀ ਹੈਗਾ ਕਿ ਨਹੀਂ ਹੈਗਾ ਤੇ ਇਹ ਤੁਸੀਂ ਨਹਿਰ ਜਿਹੜੀ ਹੈ ਜੀ ਉਹ ਬਣਾਓ। ਇਹ ਦਸਤਾਵੇਜ਼ਾਂ ਦੀ ਲੜਾਈ ਹੈ ਜੀ ਜਿਹੜੀ ਚੱਲ ਰਹੀ ਆ। ਲਮਹੋਂ ਮੇ ਖਤਾ ਕੀ ਸਦੀਆਂ ਮੇ ਸਜ਼ਾ ਪਾਈ, ਉਹ ਗੱਲ ਹੈ ਜੀ। ਉਹ ਲੋਕ ਜਿਹੜੇ ਸੀਗੇ ਹੁਣ ਦੇਵੀ ਲਾਲ ਹੋਰੀ ਵਿਧਾਨ ਸਭਾ ਦੇ ਵਿੱਚ, ਹਰਿਆਣੇ ਦੀ ਵਿਧਾਨ ਸਭਾ ਦੇ ਵਿੱਚ ਧੰਨਵਾਦ ਕਰਦੇ ਨੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ। ਜੇ ਅੱਜ ਇਹ ਡੀ ਨੋਟੀਫਾਈ ਦੀ ਗੱਲ ਕਰ ਰਿਹਾ ਤੇ ਨੋਟੀਫਾਈ ਕਿਹਨੇ ਕੀਤੀਆਂ ਸੀਗੀਆਂ ਜੀ ਉਹ ਜ਼ਮੀਨਾਂ, ਜਦੋਂ ਇਹ ਜ਼ਮੀਨਾਂ ਲੋਕਾਂ ਤੋਂ ਲਈਆਂ ਗਈਆਂ ਸੀ, ਐਕਵਾਇਰ ਕੀਤੀਆਂ ਗਈਆਂ ਸੀ ਨਹਿਰ ਪੁੱਟਣ ਦੇ ਵਾਸਤੇ, ਅਸੀਂ ਉਹਨਾਂ ਕਾਗਜ਼ਾਂ ਨੂੰ ਅੱਖੋਂ ਪਰੋਕੇ ਕਿਵੇਂ ਕਰ ਦਿੰਦੇ ਹਾਂ ਜੀ? ਕਿਵੇਂ ਇਹ ਕਹਿ ਦਿੰਦੇ ਹਾਂ ਕਿ ਇਹਦੇ ਉੱਤੇ ਸੁਪਰੀਮ ਕੋਰਟ ਜਿਹੜੀ ਹੈ ਜੀ ਉਹ ਗਲਤ ਹੈ? ਉਹ ਕਾਗਜ਼ਾਂ ਦੇ ਉੱਤੇ ਜਿਹੜੀ ਹੈ ਜੀ ਚੱਲ ਰਹੀ ਹੈ। ਇੱਕ ਦੂਜੀ ਗੱਲ ਕਿ ਇਹ ਠੀਕ ਆ, ਸੁਪਰੀਮ ਕੋਰਟ ਦਾ ਜਿਹੜਾ ਜੀ ਉਹ ਹੁਕਮ ਆ ਗਿਆ, ਸਰ ਐਡਾ ਸੌਖਾ ਨਹੀਂ ਗਾ ਨਹਿਰ ਜਿਹੜੀ ਉਹ ਬਣ ਜਾਣੀ। ਸਿੰਪਲ ਜੀ ਗੱਲ ਹੈ, ਐਡਾ ਸੌਖਾ ਨਹੀਂ ਗਾ। ਜੇ ਤਾਂ ਇਹ ਹੋਵੇ ਕਿ ਰਾਤ ਨੂੰ ਕੰਮ ਸ਼ੁਰੂ ਕਰ ਦਿਓ ਜੀ 10 ਵਜੇ ਤੇ ਸਵੇਰੇ 6 ਵਜੇ ਤੱਕ ਜਿਹੜੀ ਹੈ ਜੀ ਉਹ ਨਹਿਰ ਬਣੀ ਹੋਈ ਹੋਊਗੀ, ਇਹ ਤਾਂ ਪੋਸੀਬਲ ਨਹੀਂ ਆ। ਜਿੰਨੀ ਕੁ ਨਹਿਰ ਜੇ ਹਰਿਆਣੇ ਨੇ ਵੀ ਬਣਾਈ ਆ, ਟੁੱਟ ਭੱਜ ਤਾਂ ਉਹ ਵੀ ਗਈ। ਪੰਜਾਬ ਦੇ ਵਿੱਚ ਤਾਂ ਬਹੁਤ ਹੀ ਜ਼ਿਆਦਾ ਜਿਹੜਾ ਜੀ ਉਹ ਟੁੱਟ ਭੱਜ ਇਹ ਗਈ। ਐਡੀ ਸੌਖੀ ਨਹੀਂ ਗੀ ਨਹਿਰ ਬਣਨੀ, ਇਹਦਾ ਤੋੜ ਲੱਭਣਾ ਪਊਗਾ। ਜਿਹੜੀ ਵੀ ਸਰਕਾਰ ਹੋਵੇ, ਮੌਜੂਦਾ ਸਰਕਾਰ ਕੈਪਟਨ ਅਮਰਿੰਦਰ ਸਿੰਘ ਨੂੰ ਇਹਦਾ ਜਿਹੜਾ ਜੀ ਉਹਦਾ ਤੋੜ ਲੱਭਣਾ ਪਊਗਾ। ਕੋਈ ਨਾ ਕੋਈ ਟੈਕਨੀਕਲ ਰਾਹ ਜਿਹੜਾ ਜੀ ਉਹ ਲੱਭ ਲਿਆ ਜਾਊਗਾ। ਕੋਈ ਪਾਰਟੀ ਪੰਜਾਬ ਦੇ ਵਿੱਚ ਜਿਹੜੀ ਵਿਚਰ ਰਹੀ ਆ ਉਹ ਨਹਿਰ ਨਹੀਂ ਕੱਢ ਸਕਦੀ ਜੀ ਇੱਥੋਂ। ਉਹਦਾ ਰੀਜ਼ਨ ਇਹ ਆ ਕਿ ਉਹਦੀ ਹੋਂਦ ਜਿਹੜੀ ਆ ਉਹ ਖਤਮ ਹੋ ਜੂਗੀ ਪੰਜਾਬ ਦੇ ਵਿੱਚੋਂ, ਕਿਉਂਕਿ ਇਹ ਲਾਈਫ ਲਾਈਨ ਆ ਪੰਜਾਬ ਦੀ। ਜੇ ਉਹ ਫੈਸਲਾ ਆ ਗਿਆ, ਆਪਾਂ ਇਹਨਾਂ ਨਾ ਘਬਰਾ ਜਾਈਏ ਕਿ ਉਹ ਨਹਿਰ ਬਣਾਉਣ ਵਾਲੀ ਗੱਲ ਹੋ ਗਈ ਜੀ, ਇਹ ਬਣਾਉਣੀ ਪੈਣੀ ਆ। ਤਾਂ ਇੱਦਾਂ ਬਣਾਉਣੀ ਤਾਂ ਦੇਖੋ ਪੈਣੀ ਟੈਕਨੀਕਲੀ। ਤੁਸੀਂ ਜਿਵੇਂ ਅਕਾਲੀ ਦਲ ਕਹਿੰਦਾ ਕੈਪਟਨ ਅਮਰਿੰਦਰ ਸਿੰਘ ਹੋਰਾਂ, ਤੁਸੀਂ ਕਹਿ ਰਹੇ ਹੋ ਜੀ ਅਸੀਂ ਸੁਪਰੀਮ ਕੋਰਟ ਦਾ ਹੁਕਮ ਨਹੀਂ ਮੰਨਦੇ, ਅਸੀਂ ਟੇਬਲ ਤੇ ਆਉਣ ਨੂੰ ਤਿਆਰ ਨਹੀਂ। ਉਹ ਨਹੀਂ ਕਹਿ ਸਕਦੇ, ਉਹ ਸੰਵਿਧਾਨਕ ਅਹੁਦੇ ਦੇ ਉੱਤੇ ਬੈਠੇ ਨੇ। ਉਹ ਕੰਟੈਂਪਟ ਆਫ ਕੋਰਟ ਹੋ ਜਾਊਗਾ। ਕੰਟੈਂਪਟ ਆਫ ਕੋਰਟ ਤੋਂ ਵੀ ਬਚਣਾ ਪਊਗਾ। ਤੁਹਾਨੂੰ ਚੰਗੀ ਵਕੀਲਾਂ ਦੀ ਟੀਮ ਜਿਹੜੀ ਹੈ ਜੀ ਉਹ ਖੜੀ ਕਰਨੀ ਪਊਗੀ। ਜਿੰਨੇ ਪਾਣੀਆਂ ਦੇ ਮਾਹਰ ਨੇ ਇੱਕੋ ਹੀ ਗੱਲ ਕਹਿੰਦੇ ਨੇ, ਜੇ ਤੁਸੀਂ ਫਾਈਟ ਕਰ ਸਕਦੇ ਹੋ ਤਾਂ ਇੱਕੋ ਗੱਲ ਤੇ ਕਰ ਸਕਦੇ ਹੋ। ਇਹ ਆਖੋ ਜਦੋਂ ਸਮਝੌਤੇ ਕੀਤੇ ਗਏ ਸੀ ਉਦੋਂ ਸਿਚੁਏਸ਼ਨ ਹੋਰ ਸੀ, ਅੱਜ ਸਿਚੁਏਸ਼ਨ ਜਿਹੜੀ ਆ ਜੀ ਉਹ ਹੋਰ ਆ। ਉਹ ਹੌਸਲਾ ਨਾ ਛੱਡੋ, ਏਡੀ ਛੇਤੀ ਨਹੀਂ ਕੁਝ ਵੀ ਹੋਣ ਲੱਗਾ ਜਿੱਡੀ ਛੇਤੀ ਤੁਸੀਂ ਸੋਚਦੇ ਹੋ ਕਿ ਉਹਨਾਂ ਨੇ ਕਹਿ ਦਿੱਤਾ ਤੇ ਨਹਿਰ ਬਣ ਜੂਗੀ ਜੀ। ਅੱਗੇ ਸਾਡੇ ਨਾਲ ਜੁੜੇ ਨੇ ਸੁਰਿੰਦਰ ਸਿੰਘ ਸ਼ੇਰਗਿੱਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਸਰ ਜਿਹੜੀਆਂ ਬੱਸਾਂ ਦੇ ਪਰਮਿਟ ਨਹੀਂ ਕੈਂਸਲ ਕੀਤੇ ਸੀ ਵੱਲੋਂ ਹਟ ਗਈਆਂ ਕਿ ਚੱਲ ਰਹੀਆਂ ਆ? ਦੂਜਾ ਮੇਰਾ ਸਵਾਲ ਹੈ ਜਿਹੜਾ ਸਿੱਧੂ ਦੇ ਕਹਿੰਦੇ ਕੁਛ ਕੈਬਨਿਟ ਦੇ ਵਿੱਚ ਕਹਿੰਦੇ ਵੀ ਲਗਾਮ ਲਾਉਂਦੇ ਆ ਵੀ ਤੂੰ ਇੰਨਾ ਕਾਹਲਾ ਨਾ ਚੱਲ, ਇਹ ਦੋ ਹੀ ਗੱਲਾਂ ਸੱਚੀਆਂ ਜੀ? ਦੇਖੋ ਜਿਹੜਾ ਨਵੀਂ ਟਰਾਂਸਪੋਰਟ ਦੀ ਪਾਲਿਸੀ ਜਿਹੜੀ ਹੈ ਜੀ ਉਹ ਆਈ ਹੈ, ਬਿਲਕੁਲ ਉਹ ਸੁਪਰੀਮ ਕੋਰਟ ਦੇ ਹੁਕਮਾਂ ਤੇ ਹਾਈ ਕੋਰਟ ਦੇ ਹੁਕਮਾਂ ਦੇ ਤਹਿਤ ਰੱਦ ਜਿਹੜੇ ਆ ਜੀ ਉਹ ਹੈ। ਇਸ ਟਾਈਮ ਜੇ ਪੰਜਾਬ ਦੀਆਂ ਸੜਕਾਂ ਦੀ ਗੱਲ ਕਰੀਏ, ਇੱਧਰ ਨੂੰ ਜਦੋਂ ਸੰਗਰੂਰ ਬਰਨਾਲੇ ਨੂੰ ਜਾਈਦਾ, ਕਿਉਂਕਿ ਜ਼ਿਆਦਾ ਟਰਾਂਸਪੋਰਟ ਜਿਹੜੀ ਹੈ ਜੀ ਉਹ ਚੱਲਦੀ ਚੰਡੀਗੜ੍ਹ ਬਠਿੰਡਾ, ਉਹਦੇ ਤੋਂ ਹੁਣ ਓਨੀਆਂ ਬੱਸਾਂ ਨਹੀਂ ਦਿੰਦੀਆਂ ਜੀ ਜਿੰਨੀਆਂ ਪਹਿਲਾਂ। ਤਾਂ ਹਰ ਦੂਸਰੀ ਬੱਸ ਉਹ ਸੀਗੀ, ਹੁਣ PRTC ਰੜਕਣ ਲੱਗੀ ਆ ਇਹਨਾਂ ਰੂਟ ਦੇ ਉੱਤੇ, ਕਿਉਂਕਿ ਕੁਝ ਜਿਹੜੀਆਂ ਘੱਟ ਹੋਈਆਂ ਨੇ। ਦੂਸਰੀ ਗੱਲ ਇਹ ਆ ਕਿ ਉਹ ਜਿਹੜੀ ਟਰਾਂਸਪੋਰਟ ਪਾਲਿਸੀ ਹੈ ਜੀ ਉਹ ਇੰਪਲੀਮੈਂਟ ਹੁੰਦਿਆਂ ਐਟਲੀਸਟ 6 ਮਹੀਨੇ ਦਾ ਸਮਾਂ ਲੱਗਣਾ, ਕਿਉਂਕਿ ਉਹ ਪਹਿਲਾਂ ਹਾਈ ਕੋਰਟ ਦੇ ਵਿੱਚ ਸਬਮਿਟ ਹੋਣੀ ਆ। ਉਦੋਂ ਬਾਅਦ ਉਹਦੇ ਜੇ ਹਾਈ ਕੋਰਟ ਨੇ ਉਹਦੇ ਉੱਤੇ ਸਹੀ ਪਾਤੀ, ਉਹਦੇ ਉੱਤੇ ਸਹੀ ਪੈ ਜਾਣੀ ਆ, ਕਿਉਂਕਿ ਉਹ ਕੰਟੈਂਪਟ ਆਫ ਕੋਰਟ ਜਿਹੜਾ ਜੀ ਉਹ ਕੀਤਾ ਗਿਆ। ਹੁਕਮ ਇਹ ਨੇ ਕਿ ਇੱਕ ਵਾਰੀ 24 ਕਿਲੋਮੀਟਰ ਦਾ ਵਧਾਇਆ ਜਾ ਸਕਦਾ। ਇਹਨਾਂ ਨੇ ਤਿੰਨ ਵਾਰੀ 24 ਕਿਲੋਮੀਟਰ ਜਿਹੜੇ ਆ ਜੀ ਉਹ ਵਧਾਏ ਹੋਏ ਆ। ਉਹ ਸਾਰੇ ਰੂਟ ਜਿਹੜੇ ਉਹ ਕੈਂਸਲ ਹੋਣਗੇ ਔਰ ਦੁਬਾਰਾ ਜਿਹੜੇ ਆ ਜੀ ਇਹ ਰੂਟ ਦਿੱਤੇ ਜਾਣਗੇ। ਇਸ ਕਰਕੇ ਉਹ ਪਾਲਿਸੀ ਬਣੀ ਆ। ਅਜੇ ਉਹਦੇ ਵਾਸਤੇ 6 ਮਹੀਨੇ ਦਾ ਸਮਾਂ ਜਿਹੜਾ ਜੀ ਉਹ ਚਾਹੀਦਾ। ਜੇ ਉਹ ਇਨ ਬਿਨ ਲਾਗੂ ਹੋ ਜਾਂਦੀ ਆ 100% ਇਹ ਬੱਸਾਂ ਜਿਹੜੀਆਂ ਦੀ ਇਹ ਉੱਡਦੀਆਂ ਦਿਸਣਗੀਆਂ ਰੋਡ ਤੋਂ ਜੀ, ਔਰ PRTC ਦੇ ਦੁਬਾਰਾ ਪੈਰਾ ਸਿਰ ਹੋਣ ਦੇ ਚਾਂਸ ਬਣ ਜਾਣਗੇ ਜੇ ਇਨ ਬਿਨ ਲਾਗੂ ਹੋ ਜਾਂਦੀ ਹੈ ਜੀ। ਤੇ ਅੱਗੇ ਸਾਡੇ ਜੁੜੇ ਨੇ ਪੌਲ ਜੀ। ਸਤਿ ਸ਼੍ਰੀ ਅਕਾਲ ਪੌਲ ਜੀ। ਸਤਿ ਸ਼੍ਰੀ ਅਕਾਲ। ਹਾਂ ਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸਾਹਿਬ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਹਾਂ ਭਾਜੀ, ਇੱਕ ਕੁਐਸਚਨ ਆ, ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਕਦੀ ਇਹਨਾਂ ਕ੍ਰਿਸਚੀਅਨ ਨੂੰ ਮਾਰਦੇ ਆ, ਕਦੀ ਮੁਸਲਮਾਨਾਂ ਨੂੰ ਮਾਰੀ ਜਾਂਦੇ ਆ ਕੁੱਟ-ਕੁੱਟ ਕੇ ਗਊਆਂ ਦੇ ਰੱਖਿਆ, ਤੇ ਕਦੀ ਇਹ ਸਿੱਖਾਂ ਨੂੰ ਮਾਰੀ ਜਾਂਦੇ ਆ। ਇਹ ਕਿੰਨਾ ਚਿਰ ਕੰਮ ਚੱਲ ਸਕਦਾ? ਇਹ ਇਕੱਠੇ ਨਹੀਂ ਹੋ ਸਕਦੇ? ਜਿਹੜੇ ਹਿੰਦੂ ਹੋ ਜਾਣ, ਸਿੱਖ ਹੋ ਜਾਣ, ਜਾਂ ਮੁਸਲਮਾਨ ਹੋਣ, ਕ੍ਰਿਸਚਨ ਹੋਣ, ਵੀ ਇਹਨਾਂ ਨੂੰ ਹਿੰਦੂਆਂ ਨੂੰ ਪਹਿਲਾਂ ਦੇਖ ਲੈਣ ਵੀ ਕੀ ਕਿੱਥੇ ਤੇ ਜਾ ਸਕਦੇ, ਕੀ ਕਰ ਸਕਦੇ। ਇਹ ਗੌਰਮੈਂਟ ਤਾਂ ਦੇਖਦੀ ਨਹੀਂ ਵੀ ਆਪ ਹੀ ਕਰਨਾ ਪਊ ਕੁਛ ਨਾ ਕੁਛ ਇਹਨਾਂ ਨੂੰ। ਥੈਂਕ ਯੂ ਜੀ। ਦੇਖੋ ਇਹ ਆ ਕਿ ਜਿਹੜੇ ਇਹ ਕਹਿ ਦੇਣਾ ਕਿ ਹਿੰਦੂ ਜਿਹੜਾ ਜੀ ਉਹ ਮਾਰ ਰਹੇ ਨੇ, ਨਹੀਂ। ਆਈ ਥਿੰਕ ਇਹ ਤਾਂ ਜਿਹੜੇ ਚੰਦ ਲੋਕ ਨੇ ਜੀ, ਜਿਹੜੇ ਸ਼ਰਾਰਤੀ ਅਨਸਰ ਨੇ, ਉਹ ਤੁਸੀਂ ਕਹਿ ਸਕਦੇ ਹੋ ਕਿ ਉਹ ਮਾਰ ਰਹੇ ਨੇ। ਹਿੰਦੂ ਸਿੱਖ ਵਿਵਾਦ ਜਿਹੜਾ ਜਾਂ ਹਿੰਦੂ ਕ੍ਰਿਸਚਨ ਵਿਵਾਦ ਤਾਂ ਕਦੀ ਰਿਹਾ ਨੀਗਾ ਜੀ। ਇਹ ਤਾਂ ਇਹ ਕੌਣ ਲੋਕ ਨੇ? ਕੱਟੜ ਨੇ ਚੰਦ ਲੋਕ ਜਿਹੜਾ ਜਿਨ੍ਹਾਂ ਦਾ ਮਕਸਦ ਜਿਹੜਾ ਜੀ ਸਿਆਸੀ ਪਾਰਟੀਆਂ ਦੇ ਹੱਥ ਕੰਡੇ ਜਿਹੜਾ ਉਹ ਬਣ ਕੇ
ਤੇ ਉਹਨਾਂ ਦੀ ਜਿਹੜੀ ਹੈ ਜੀ ਵੋਟ ਬੈਂਕ ਜਿਹੜਾ ਜੀ ਉਹਨੂੰ ਕਾਇਮ ਰੱਖਣਾ, ਉਹ ਜਿਹੜਾ ਜੀ ਉਹ ਲੋਕ ਨੇ। ਮੈਂ ਅੱਗੇ ਵੀ ਇੱਕ ਦਿਨ ਜਿਹੜੀ ਜੀ ਉਹ ਗੱਲ ਕੀਤੀ ਸੀ ਕਿ ਪੰਜਾਬ ਦੇ ਵਿੱਚ ਜਿਹੜਾ ਜੋ ਕੁਛ ਵਰਤਾਉਣ ਦੀ ਗੱਲ ਕੀਤੀ ਗਈ ਸੀ, ਉਹ ਚਾਹੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਵੇ, ਉਦੋਂ ਬਾਅਦ ਦੀਆਂ ਜਿਹੜੀਆਂ ਵਾਪਰੀਆਂ ਘਟਨਾਵਾਂ, ਹੁਣ ਕਿੰਨੇ ਦਿਨ ਸਾਰਾ ਕੁਛ ਜਿਹੜਾ ਸੀਗਾ ਜੀ ਬਿਲਕੁਲ ਬੰਦ ਹੋ ਕੇ ਰਹਿ ਗਿਆ ਸੀਗਾ। ਉਦੋਂ ਵੀ ਲੋਕ ਜਿਹੜੇ ਜੀ ਏਦਾਂ ਨਹੀਂ ਭੜਕੇ ਕਿ ਉਹ ਕਿਸੇ ਦੇ ਗਲ ਜਿਹੜਾ ਉਹ ਪੈਣਾ ਸ਼ੁਰੂ ਹੋ ਜਾਣ। ਹੁਣ ਇਹ ਨਵੀਂ ਇੱਕ ਜਿਹੜੀ ਹੈ ਜੀ ਸਕੀਮ ਇੱਕ ਕਿਸਮ ਦੇ ਨਾਲ ਜਿਹੜੀ ਆ ਉਹ ਘੜੀ ਗਈ ਆ, ਜਿਹੜਾ ਇਹ ਪਾਦਰੀ ਦਾ ਕਤਲ ਆ। ਆਈ ਥਿੰਕ ਇਹਨਾਂ ਦੀ ਜਿਹੜੀ ਗੰਭੀਰਤਾ ਦੇ ਕੀ ਆ ਜੀ, ਇਹ ਕੀ ਰੀਜ਼ਨ ਕੀ ਆ, ਇਹ ਸਰਕਾਰ ਦਾ ਕੰਮ ਜਿਹੜਾ ਜ਼ਰੂਰ ਹੈਗਾ। ਕਮ ਸੇ ਕਮ ਬੀਜੇਪੀ ਦੀ ਸਰਕਾਰ, ਜੇ ਤੁਸੀਂ ਉਹਦੇ ਉੱਤੇ ਦੋਸ਼ ਲਾਉਂਦੇ ਹੋ ਤਾਂ ਪੰਜਾਬ ਦੇ ਵਿੱਚ ਤਾਂ ਉਹਨਾਂ ਦੀ ਹੈ ਨਹੀਂ ਗੀ। ਕਾਂਗਰਸ ਦੀ ਸਰਕਾਰ ਦੀ ਇਹ ਰਿਸਪੌਂਸਿਬਿਲਿਟੀ ਜਿਹੜੀ ਹੈ ਜੀ ਉਹ ਬਣਦੀ ਆ। ਜੇ ਪੁਲਿਸ ਦੇ ਸੂਤਰ ਜਿਹੜੇ ਆ ਉਹ ਕਹਿੰਦੇ ਆ ਕਿ ਇਹਦੀਆਂ ਤਾਰਾਂ ਜਿਹੜੀਆਂ ਦੀ ਯੂਰਪ ਦੇ ਨਾਲ ਜੁੜੀਆਂ ਨੇ, ਤਾਂ ਫਿਰ ਪੁਲਿਸ ਦੇ ਕੋਲੇ ਤਾਂ ਬਥੇਰਾ ਵੱਡਾ ਤੰਤਰ ਹੈਗਾ। ਇਸ ਗੱਲ ਨੂੰ ਇੱਥੇ ਤਾਂ ਜੀ ਉਹ ਛੱਡਣਾ ਨਹੀਂ ਚਾਹੀਦਾ, ਇਹਦੇ ਜਿਹੜਾ ਲੱਭਣਾ ਚਾਹੀਦਾ ਕਿ ਕੌਣ ਲੋਕ ਨੇ ਇਹਦੇ ਜਿਹੜਾ ਜੀ ਉਹ ਪਿੱਛੇ। ਔਰ ਜਿੱਥੋਂ ਤੱਕ ਤੁਸੀਂ ਇਹ ਕਿਹਾ ਕਿ ਸਾਰੇ ਜੇਕਰ ਜੇ ਉਹ ਇਕੱਠੇ ਨਹੀਂ ਹੋ ਜਾਂਦੇ, ਫਿਰ ਇਹਦੇ ਨਾਲ ਮਤਲਬ ਇਹ ਆ ਕਿ ਫਿਰ ਦੰਗੇ ਜਿਹੜੇ ਜੀ ਹੋ ਜਾਣਗੇ, ਵੀ ਇੱਕ ਪਾਸਿਓਂ ਇਹ ਪੈ ਜਾਣ ਤੇ ਦੂਜੇ ਪਾਸੇ ਤੋਂ ਦੂਜੇ ਜਿਹੜੇ ਜੀ ਉਹ ਨਿਕਲ ਜਾਣ। ਇਹ ਤਾਂ ਹੱਲ ਨਹੀਂ ਹੋ ਸਕਦਾ। ਹਾਂ, ਇੰਨਾ ਜ਼ਰੂਰ ਹੈ ਕਿ ਜਿਹੜੀਆਂ ਵੀ ਇਹ ਘਟਨਾਵਾਂ ਹੋ ਰਹੀਆਂ ਨੇ, ਨਿਰਸੰਦੇਹ ਇਹਦੇ ਵਾਸਤੇ ਜਿਹੜਾ ਜੀ ਯੂਨਾਈਟ ਹੋਣਾ ਜ਼ਰੂਰ ਬਣਦਾ ਆ, ਧਰਮਾਂ ਤੋਂ ਉੱਪਰ ਉੱਠ ਕੇ। ਜੀ ਸੱਚਾ ਸਿੰਘ ਜੀ। ਬਰਿੰਦਰ ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਪਿਛਲੇ ਸੋਮਵਾਰ ਗੱਲ ਕਰਨੀ ਸੀ, ਮੌਕਾ ਹੀ ਨਹੀਂ ਮਿਲਿਆ, ਲੈਣ ਹੀ ਨਹੀਂ ਸੀ ਕੋਈ ਵਿਹਲੀ। ਮੈਨੂੰ ਸਾਹਿਬ ਮੇਰਾ ਇੱਕ ਸਵਾਲ ਸੀਗਾ ਵੀ ਕੈਪਟਨ ਨੇ ਸਹੁੰ ਖਾਧੀ ਸੀ, ਕਹਿੰਦਾ ਮੈਂ ਨਸ਼ਾ ਮੁਕਤ ਕਰ ਦਿਆਂਗਾ ਪੰਜਾਬ ਨੂੰ, ਤੇ ਹੁਣ ਤੁਸੀਂ ਦੱਸ ਕੇ ਹਟੇ ਉਹਦੇ 2 ਪੁਲਿਸ ਵਾਲੇ ਤੇ ਹੋਰ ਵੀ DSP ਲੈਵਲ ਦੇ ਵੀ ਬੰਦੇ ਹੈਗੇ ਨੇ ਜਿਹੜੇ ਜਿੱਦਾਂ ਡਰੱਗ ਖਾਂਦੇ ਨੇ। ਕੀ ਗੱਲ ਇਹਨੂੰ ਲਗਾਮ ਪੈ ਸਕਦੀ? ਤੇ ਦੂਜਾ ਕਰਪਸ਼ਨ ਬਾਰੇ ਕਹਿੰਦੇ, ਕਰਪਸ਼ਨ ਤਾਂ ਉੱਥੇ ਦੀ ਉੱਥੇ ਹੀ ਖੜੀ, ਘਟੀ ਨਹੀਂ, ਵਧੀ ਉਹਦੇ ਨਾਲ ਅੱਗੇ। ਤੇ ਬੰਦ ਨਾ ਕਰੋ ਸੁਣਨਾ ਮੜ ਜਾ। ਥੈਂਕ ਯੂ। ਦੇਖੋ, ਇੱਕ ਤਾਂ ਚਾਹੇ ਉਹ ਨਸ਼ਾ ਆ ਤੇ ਚਾਹੇ ਉਹ ਕਰਪਸ਼ਨ ਹੈ। ਕਰਪਸ਼ਨ ਜਿਹੜੀ ਹੈ ਜੀ ਉਹ ਮੁਲਕ ਦੇ ਵਿੱਚੋਂ ਖਤਮ ਹੋ ਜਾਣੀ, ਸੂਬੇ ਚੋਂ ਖਤਮ ਹੋ ਜਾਣੀ, ਇਹ ਇੰਪੋਸੀਬਲ ਜਿਹੜੀ ਹੈ ਜੀ ਉਹ ਗੱਲ ਲੱਗਦੀ ਆ। ਪੋਸੀਬਲ ਗੱਲ ਨਹੀਂ ਲੱਗਦੀ, ਕਿਉਂਕਿ ਹੱਡਾਂ 'ਚ ਜਿਹੜੀ ਚੀਜ਼ ਵੜ ਜਾਵੇ ਉਹ ਕਿੱਥੋਂ ਜਿਹੜਾ ਜੀ ਉਹ ਨਿਕਲਦੀ ਆ। ਜਿੰਨੀ ਦੇਰ ਤੱਕ ਲੋਕ ਇਹਦੇ ਅਗੇਂਸਟ ਨਹੀਂ ਉੱਠ ਕੇ ਖੜੇ ਹੁੰਦੇ, ਸਰਕਾਰਾਂ ਕੀ ਕਰ ਲੈਣਗੀਆਂ? ਜਿਹੜਾ ਬੰਦਾ ਜੀ ਉਹ ਕਹਿੰਦਾ ਯਾਰ ਦਿਓ ਜਿਹੜਾ 500 ਰੁਪਇਆ ਲੈਣਾ, ਮੈਨੂੰ ਲਾਈਨ ਦੇ ਵਿੱਚ ਨਹੀਂ ਮੈਂ ਲੱਗਣਾ, ਮੈਂ ਲਾਈਨ 'ਚ ਲੱਗੇ ਤੋਂ ਬਿਨਾਂ ਮੈਂ ਪੁੱਠੇ ਸਿੱਧੇ ਤਰੀਕੇ ਦੇ ਨਾਲ ਜਿਹੜਾ ਉਹ ਆਪਣਾ ਕੰਮ ਜਾਂ ਮਕਸਦ ਜਿਹੜਾ ਜੀ ਉਹ ਆਪਣਾ ਮੇਰਾ ਉੱਲੂ ਸਿੱਧਾ ਹੋਣਾ ਚਾਹੀਦਾ, ਮੈਨੂੰ ਕਿਸੇ ਨਾਲ ਕੀ ਭਾ। ਜਦੋਂ ਦੇਣ ਲੋਕੀ ਦੇਣਗੇ ਨਹੀਂ, ਫਿਰ ਕਰਪਸ਼ਨ ਜਿਹੜੀ ਹੈ ਜੀ ਉਹ ਹਟ ਸਕਦੀ ਹੈ, ਅਦਰਵਾਈਜ਼ ਨਹੀਂ। ਜਿੱਥੋਂ ਤੱਕ ਚਿੱਟੇ ਦੇ ਗੱਲ ਹੈ ਜਾਂ ਨਸ਼ੇ ਦੇ ਜਿਹੜੇ ਖਤਮ ਹੋਣ ਦੀ ਗੱਲ ਹੈ, ਪਿਛਲੇ 10 ਸਾਲਾਂ ਦੇ ਦੌਰਾਨ ਜਿਸ ਜਗ੍ਹਾ ਦੇ ਉੱਤੇ ਇਹ ਚਲੇ ਗਿਆ, ਇੱਕ ਕੋਈ ਸਕੂਟਰ ਚਲਾਉਣ ਵਾਲਾ ਜਦੋਂ ਅਰਬਾਂ ਪਤੀ ਜਿਹੜਾ ਜੀ ਉਹ ਬਣ ਗਿਆ ਹੋਵੇ, ਤੁਹਾਨੂੰ ਲੱਗਦਾ ਕਿ ਇਹ ਲੋਕ ਜਿਹੜਾ ਜੀ ਏਡਾ ਸੌਖਿਆਂ ਛੱਡ ਦੇਣਗੇ? ਇਹ ਇੱਥੋਂ ਦੀ ਤਾਂ ਇਕੱਲੀ ਕਹਾਣੀ ਹੈ ਨਹੀਂ, ਕੈਨੇਡਾ ਅਮਰੀਕਾ ਦੇ ਵਿੱਚ ਵੀ ਜਿੱਥੋਂ ਤੱਕ ਇਹ ਕੁਝ ਲੋਕ ਜਿਹੜੇ ਇਹਦੇ ਵਿੱਚ ਇਨਵੋਲਵ ਨੇ ਉਹ ਮਿਲੀਅਨੇਅਰ ਜਿਹੜਾ ਜੀ ਉਹ ਬਣ ਗਏ, ਮਿਲੀਅਨੇਅਰ। ਅਜੇ ਕਿਹੜਾ ਉਹ ਹਟਦੇ ਆ? ਜਿਹੜੀਆਂ ਰਿਪੋਰਟਾਂ ਤਾਂ ਇਹ ਵੀ ਹੈਗੀਆਂ ਨੇ ਨਾ, ਜੇ ਇੱਥੋਂ ਜਿਹੜਾ ਚੱਲਦਾ ਸੀਗਾ ਉਹ ਅੱਜ ਕੱਲ੍ਹ ਇੱਥੋਂ ਨਹੀਂ ਚੱਲਦਾ, ਤੇ ਉਹ ਇੱਕ ਵੱਡੀ ਜਿਹੜੀ ਰਾਜਧਾਨੀ ਆ ਆਰਥਿਕ, ਉੱਥੋਂ ਚੱਲਣ ਲੱਗ ਗਿਆ। ਪਤਾ ਤਾਂ ਪੁਲਿਸ ਨੂੰ ਵੀ ਇਹਦਾ ਹੋਊਗਾ ਜੀ। ਸੋ ਇਸ ਕਰਕੇ ਇਹ ਜਿਹੜੇ ਨੈਕਸਸ ਨੇ ਬੜੇ ਡੂੰਘੇ ਨੇ ਜੀ, ਇਹ ਬਹੁਤ ਵੱਡੇ ਇਹ ਨੈਕਸਸ ਨੇ, ਓਵਰਨਾਈਟ ਹੱਲ ਨਹੀਂ ਹੋ ਸਕਦੇ ਜੀ, 4 ਹਫ਼ਤਿਆਂ ਦੇ ਵਿੱਚ ਹੱਲ ਨਹੀਂ ਹੋ ਸਕਦੇ। ਹਾਂ, ਜਿਸ ਪੱਧਰ ਦੇ ਉੱਤੇ ਹਰਪ੍ਰੀਤ ਸਿੰਘ ਸਿੱਧੂ ਹੋਰੀ ਕੰਮ ਕਰ ਰਹੇ ਨੇ, ਜਿੱਥੋਂ ਉਹਨਾਂ ਨੇ ਥੱਲਿਓਂ ਜਿਹੜਾ ਜੀ ਉਹ ਸ਼ੁਰੂ ਕੀਤਾ ਕਿ ਜੇ 300-350 ASI ਜਿਹੜਾ ਸਰਹੱਦੀ ਜ਼ਿਲ੍ਹਿਆਂ ਦਾ ਬਦਲ ਦਿੱਤਾ ਗਿਆ, ਬਹੁਤ ਦੂਰ ਦਰਾਡੇ ਜਿਹੜੇ ਜੀ ਉਹ ਚੁੱਕ ਕੇ ਲਿਆ ਕੇ ਮਾਰੇ, ਤੇ ਇਧਰੋਂ ਜਿਹੜੇ ਸੀਗੇ ਜੀ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਲਾਏ ਨੇ। ਇਹ ਸਹੀ ਤਰੀਕਾ ਹੈ, ਕਿਉਂਕਿ ਜਿੰਨੀ ਦੇਰ ਤੱਕ ਪੁਲਿਸ, ਸਮਗਲਰ ਤੇ ਰਾਜਨੀਤਿਕ ਜਿਹੜਾ ਨੈਕਸਸ ਹੈ ਇਹ ਟੁੱਟਦਾ ਨਹੀਂਗਾ, ਉਨੀ ਦੇਰ ਤੱਕ ਇਹ ਨਸ਼ਾ ਜਿਹੜਾ ਜੀ ਚਿੱਟਾ ਖਾਸ ਤੌਰ ਦੇ ਉੱਤੇ ਖਤਮ ਨਹੀਂ ਹੋ ਸਕਦਾ। ਜੇ ਦੇਖਿਆ ਜਾਵੇ ਤਾਂ ED ਨੇ ਜਿਹੜਾ ਚਲਾਨ ਪੇਸ਼ ਕੀਤਾ, ਜਿਹਦੇ ਵਿੱਚ ਸਰਵਣ ਸਿੰਘ ਫਲੌਰ, ਉਹਦਾ ਮੁੰਡਾ ਦਮਨਦੀਪ ਤੇ ਅਵਿਨਾਸ਼ ਚੰਦਰ ਜਿਹੜੇ ਆਏ ਨੇ, ਇਹ ਇੱਕ ਛੋਟਾ ਮੋਟਾ ਤਾਂ ਕੋਈ ਜਿਹੜਾ ਜੀ ਫੈਸਲਾ ਹੈ ਨਹੀਂਗਾ। ਜਾਂ ਆਈ ਥਿੰਕ ਇਸ ਮਾਮਲੇ ਤੇ ਨਿਰੰਜਨ ਸਿੰਘ ਹੋਰਾਂ ਦੀ ਸਿਫਤ ਜਿਹੜੀ ਹੈ ਜੀ ਉਹ ਕਰਨੀ ਚਾਹੀਦੀ ਆ। ਬੜੀਆਂ ਔਕੜਾਂ ਦੇ ਵਿੱਚੋਂ ਉਹ ਵੀ ਲੰਘੇ ਨੇ, ਕਿੱਥੋਂ ਤੱਕ ਬਦਲੀਆਂ ਤੱਕ ਉਹਨਾਂ ਦੀਆਂ ਜਿਹੜੀਆਂ ਜੀ ਉਹ ਕਰਵਾ ਦਿੱਤੀਆਂ ਗਈਆਂ। ਇੰਨਾ ਕੁ ਵੀ ਹੋ ਰਿਹਾ, ਜਾਂ ਇੰਦਰਜੀਤ ਨੂੰ ਜਿਹੜਾ ਜੀ ਉਹ ਹੱਥ ਪਾਇਆ ਗਿਆ, ਜਿੱਥੋਂ ਤੱਕ ਅੱਗੇ ਜਾਂਚ ਇਹ ਠੀਕ ਹੈ। ਸਵਾਲ ਫਿਰ ਇਹ ਖੜਾ ਹੋ ਜਾਣਾ ਕਿ ਜੇ IG DIG ਦਾ ਨਾਂ ਆਇਆ ਸੀਗਾ, ਫਿਰ ਇਹ ਜਾਂਚ ਕਿਉਂ ਰੁਕ ਗਈ? ਉਮੀਦ ਤਾਂ ਕੀਤੀ ਜਾਣੀ ਚਾਹੀਦੀ ਹੈ ਨਾ ਕਿ ਖਬਰਾਂ ਦੇ ਰੂਪ ਦੇ ਵਿੱਚ ਹੈਗੀ, ਜਵਾਬ ਦੇ ਤਾਂ ਇਹਦੇ ਉਹ ਹੈਗੇ ਨੇ, ਪਰ 4 ਹਫ਼ਤਿਆਂ ਵਾਲੀ ਜਿਹੜੀ ਗੱਲ ਆ ਉਹ ਪੋਸੀਬਲ ਨਹੀਂ ਆ। ਮੈਨੂੰ ਇਹ ਲੱਗਦਾ ਜੇ 4 ਸਾਲਾਂ ਦੇ ਵਿੱਚ ਵੀ ਪੰਜਾਬ ਦੇ ਵਿੱਚੋਂ 50% ਵੀ ਚਿੱਟਾ ਜਿਹੜਾ ਜੀ ਉਹ ਉਹਦੀ ਇੱਥੇ ਆਉਣਾ ਜਾਂ ਜਿਹੜਾ ਵਰਤਿਆ ਜਾਣਾ ਉਹ ਮੁੱਕ ਜਵੇ, ਤੇ ਇਹ ਵੀ ਬੜੀ ਵੱਡੀ ਪ੍ਰਾਪਤੀ ਹੋਊਗੀ।
ਅੱਜ ਅੱਗੇ ਸਾਡੇ ਨਾਲ ਜੁੜਨੇ ਪਰਵਿੰਦਰ ਸਿੰਘ ਢਿੱਲੋਂ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪਨੂੰ ਸਾਹਿਬ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪਨੂੰ ਸਾਹਿਬ, ਮੇਰਾ ਸਵਾਲ ਹੈਗਾ ਸਿਮਰਜੀਤ ਬੈਂਸ ਬਾਰੇ ਵੀ। ਜਿੱਦਾਂ ਇਹਨਾਂ ਆਪਣੇ ਚਲੋ ਲੈਕਚਰ ਵਧੀਆ ਕਰਦੇ ਆ, ਬੋਲਦੇ ਵਧੀਆ, ਤੇ ਚਲੋ ਉਹਨਾਂ ਦੇ ਆਪਣੇ ਲੁਧਿਆਣੇ ਵਿੱਚ ਵੀ ਇਹਨਾਂ ਦੀ ਚੰਗੀ ਗੱਲਬਾਤ ਆ, ਪਰ ਜਿੱਦਾਂ ਇਹ ਵੋਟਿੰਗ ਦੇ ਸਿਸਟਮ ਵਿੱਚ ਉਹਨਾਂ ਇੱਦਾਂ ਕੀਤਾ ਵੀ ਆਪਣੇ ਵੋਟ ਫਿਰ ਲੋਕਾਂ ਨੂੰ ਦਿਖਾਉਣ ਲੱਗ ਪਏ ਆ ਵੀ ਇਹਦਾ ਕੀ ਮਤਲਬ ਕਿ ਨਿਊਜ਼ ਦੇ ਵਿੱਚ ਰਹਿਣਾ ਚਾਹੁੰਦੇ ਇੱਦਾਂ ਦੀਆਂ ਹਰਕਤਾਂ ਕੀ ਕਰਨ ਨੂੰ ਕਰਦੇ, ਇਹਦੇ ਬਾਰੇ ਦੱਸਿਓ ਜੀ ਮਾੜਾ। ਥੈਂਕ ਯੂ ਭਾਈ। ਦੇਖੋ ਉਹਨਾਂ ਦੇ ਕੰਮ ਕਰਨ ਦਾ ਜਿਹੜਾ ਸਟਾਈਲ ਹੈ ਉਹ ਡਿਫਰੈਂਟ ਹੈ। ਲੋਕਾਂ ਦੇ ਵਾਸਤੇ ਤਾਂ ਉਹ ਜਿਹੜਾ ਜੀ ਉਹ ਖੜਦੇ ਨੇ। ਜਿਹੜੇ ਹੁਣ ਉਹਨਾਂ ਨੇ ਵੋਟ ਪਾਉਣ ਦੀ ਜਿਹੜੀ ਹੈ ਜੀ ਉਹ ਗੱਲ ਕੀਤੀ ਆ, ਉਹਨਾਂ ਨੇ ਆਮ ਆਦਮੀ ਪਾਰਟੀ ਨਾਲ, ਕਿਉਂਕਿ ਉਹਨਾਂ ਦਾ ਗੱਠਜੋੜ ਤਾਂ ਹੈਗਾ, ਪਰ ਉਹਨਾਂ ਤੋਂ ਉਲਟ ਉਹਨਾਂ ਨੇ ਵੋਟ ਜਿਹੜੀ ਹੈ ਜੀ ਉਹ ਪਾਈ ਆ ਰਾਮਨਾਥ ਕੋਵਿੰਦ ਹੋਰਾਂ ਨੂੰ। ਸ਼ਾਇਦ ਉਹ ਇਹ ਦੱਸਣਾ ਚਾਹੁੰਦੇ ਨੇ ਕਿ ਉਹ ਕੰਟੀਨਿਊ ਕਾਂਗਰਸ ਦਾ ਵੀ ਜਿਹੜਾ ਜੀ ਉਹ ਵਿਰੋਧ ਕਰਦੇ ਰਹਿਣਗੇ। ਤੇ ਬੀਜੇਪੀ ਦੇ ਨਾਲ ਉਹਨਾਂ ਨੇ ਇੱਕ ਕਿਸਮ ਦੇ ਨਾਲ ਥੋੜੀ ਨੇੜਤਾ ਵਧਾਉਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਆ। ਹੈ ਤਾਂ ਸਿਆਸੀ ਨਾ ਜੀ, ਹੈ ਤਾਂ ਉਹਨਾਂ ਦੀ ਸਿਆਸੀ ਪਾਰਟੀ। ਇਹ ਵੀ ਕਿਹਾ ਜਾ ਰਿਹਾ, ਅਟਕਲਾਂ ਜਿਹੜੀਆਂ ਦੀ ਉਹ ਚੱਲਦੀਆਂ ਨੇ ਕਿ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਆਉਣਗੀਆਂ 19 ਵਾਲੀਆਂ, ਉਦੋਂ ਪਹਿਲਾਂ ਇੱਕ ਨਵਾਂ ਗੱਠਜੋੜ ਜਿਹੜਾ ਜੀ ਉਹ ਹੋਂਦ ਦੇ ਵਿੱਚ ਆ ਸਕਦਾ ਹੈ। ਜਿਹੜਾ ਗੱਠਜੋੜ ਜਿਹੜਾ ਜੀ ਉਹ ਹੋਊਗਾ, ਇਹ ਬੀਜੇਪੀ ਅਕਾਲੀ ਦਲ ਤੋਂ ਵੱਖਰਾ ਜਿਹੜਾ ਜੀ ਉਹ ਹੋਊਗਾ। ਕਿਉਂਕਿ ਇੱਕ ਗੱਲ ਪਹਿਲਾਂ ਵੀ ਚੱਲੀ ਸੀ ਕਿ ਜਿਹੜੀ ਬੀਜੇਪੀ ਆ ਉਹ ਅਕਾਲੀ ਦਲ ਤੋਂ ਖਹਿੜਾ ਤਾਂ ਛਡਾਉਣਾ ਚਾਹੁੰਦੀ ਆ, ਪਰ ਉਹਦਾ ਤੋੜ ਉਹ ਲੱਭਣਾ ਚਾਹੁੰਦੀ ਹੈ। ਇਸ ਕਰਕੇ ਉਸ ਤੋੜ ਵੱਲ ਨੂੰ ਵੀ ਇਹਨੂੰ ਜਿਹੜਾ ਜੀ ਹੌਲੀ ਹੌਲੀ ਵੇਖਿਆ ਜਾ ਰਿਹਾ ਹੈ ਕਿ ਜੇ 19 ਦੀਆਂ ਚੋਣਾਂ ਨਹੀਂ ਤੇ ਕਮ ਸੇ ਕਮ 22 ਵਾਲੀਆਂ ਜਿਹੜੀਆਂ ਚੋਣਾਂ ਨੇ ਉਦੋਂ ਪਹਿਲਾਂ ਇਹ ਜਿਹੜਾ ਜੀ ਖਹਿੜਾ ਛਡਾਇਆ ਜਾਵੇ। ਇਹਨੂੰ ਉਸ ਪੁਆਇੰਟ ਆਫ ਵਿਊ ਦੇ ਨਾਲ ਵੀ ਜਿਹੜਾ ਜੀ ਉਹ ਦੇਖਿਆ ਜਾ ਰਿਹਾ। ਪਰ ਕਿਉਂਕਿ ਜਿਵੇਂ ਮੈਂ ਕਿਹਾ ਜੀ ਉਹ ਸਿਆਸੀ ਬੰਦੇ ਨੇ, ਸਿਆਸੀ ਜਿਹੜੀ ਕੋਈ ਵੀ ਸਿਆਸੀ ਪਾਰਟੀ ਹੁੰਦੀ ਆ ਉਹ ਆਪਣੀ ਬਿਹਤਰੀ ਦੇ ਵਾਸਤੇ ਜਿਹੜਾ ਨਾ ਜੀ ਉਹ ਸੋਚਦੀ ਆ ਕਿ ਕਿਹੜੀ ਜੁਗਾੜਬੰਦੀ ਜਿਹੜੀ ਹੈ ਜੀ ਉਹਨੂੰ ਸਹੀ ਬੈਠਦੀ ਆ। ਸ਼ਾਇਦ ਬੈਂਸ ਬ੍ਰਦਰ ਜਿਹੜੇ ਨੇ ਜੀ ਉਹ ਵੀ ਇਹੀ ਸੋਚ ਰਹੇ ਨੇ ਕਿ ਇੱਧਰੋਂ ਨਹੀਂ ਤੇ ਇਸ ਪਾਸੇ ਤੋਂ ਫਾਇਦਾ ਮਿਲ ਸਕਦਾ ਜੀ। ਤੇ ਅਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਰਿੰਦਰ ਜੀ, ਬੜੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪਨੂੰ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪਨੂੰ ਸਾਹਿਬ, ਤੁਸੀਂ ਬੜੇ ਸੁਲਝੇ ਹੋਏ ਹੈਗੇ ਹੋ, ਬੜੇ ਖੋਜੀ ਹੈਗੇ ਹੋ ਪੱਤਰਕਾਰ। ਪਰ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਵਾਂ ਕਿ ਕੁਛ ਬੰਦੇ 1954-55 ਵਿੱਚ ਗਵਰਨਮੈਂਟ ਦੇ ਪੇਡ ਹੋ ਗਏ ਸੀਗੇ, ਜਿਨ੍ਹਾਂ ਵਿੱਚੋਂ ਮੈਂ ਤੁਹਾਨੂੰ 3 ਨਾਮ ਦੱਸਦਾ। ਲਛਮਣ ਸਿੰਘ ਗਿੱਲ, ਉਮਰਾ ਨੰਗਲ ਤੇ ਬਾਲ ਸਾਹਿਬ ਖੁਦ ਸੀ ਉਹਦੇ ਵਿੱਚ। ਮੈਨੂੰ ਤਾਂ ਇਹ ਗੱਲ ਦਾ ਪਤਾ, ਮੇਰੇ ਨਾਲ ਆਪ ਇਹ ਗੱਲ ਵਾਪਰੀ ਆ। ਜਾਇਦਾਦ ਉਮਰਾ ਨੰਗਲ ਜਿਹੜਾ ਹੈ ਨਾ, ਉਹ 15 ਅਗਸਤ ਤੇ 26 ਜਨਵਰੀ ਨੂੰ ਝੰਡਾ ਚੁੱਕ ਕੇ ਖਾਲਸਾ ਤੁਰ ਪੈਂਦਾ ਹੁੰਦਾ ਸੀਗਾ, ਤੇ ਉਹਨੇ ਜਾ ਕੇ ਡੀਸੀ ਦੀ ਕੋਠੀ ਤੇ ਝੰਡਾ ਚਲਾਉਣਾ। ਮੈਂ ਉਦੋਂ ਅਧਿਆਪਕ ਲੱਗਾ ਸੀਗਾ ਤੇ ਮੇਰੇ ਮਨ ਚ ਆਈ, ਮੈਂ ਕਿਹਾ ਚਲੀਏ ਯਾਰ ਇਹ ਕੰਮ ਚੰਗਾ ਹੈਗਾ। ਮੈਂ ਵੀ ਉਹਨਾਂ ਤੁਰ ਪਿਆ। ਜਦੋਂ ਮੈਂ ਕੋਤਵਾਲੀ ਗਿਆ ਨਾ ਤੇ ਉਦੋਂ ਮੇਰੇ ਸੀਨੀਅਰ ਹੁੰਦਾ ਖਾਲਸਾ ਕਾਲਜ ਵਿੱਚ ਫੁੱਟਬਾਲ ਦਾ ਪਲੇਅਰ, ਉਹ DSP ਸੀ ਲੱਗਾ, ਉਹ ਅੰਦਰ ਬੈਠਾ ਸੀ। ਉਹਨੇ ਵੇਖਿਆ ਨਾ ਤੇ ਉਹਨੇ ਸਿਪਾਹੀ ਘੱਲਿਆ, ਜਾਂ ਸੱਦ ਕੇ ਲਿਆ, ਉਹਨੂੰ ਮੈਨੂੰ ਫੜ ਕੇ ਲੈ ਗਿਆ। ਜਦੋਂ ਬੰਦੇ ਗਿਆ, ਉਹ ਤੂੰ ਕਿੱਧਰ ਆਇਆ? ਮੈਂ ਕਿਹਾ ਜੀ ਮੈਂ ਇੱਧਰ ਆਇਆ। ਮੈਂ ਕਿਹਾ ਇਹਨੂੰ ਕਰੀਏ ਆਪਾਂ, ਅਧਿਆਪਕ ਚੋਂ ਕੀ ਲੈਣਾ, ਇਹ ਪੋਲੀਟੀਕਲ ਲਾਈਫ ਹੈਗੀ ਆ। ਆਉਂਦਾ ਜਾ ਭਾਜਾ ਆਰਾਮ ਨਾਲ ਪਿੰਡ ਜਾ ਕੇ ਨੌਕਰੀ ਕਰ। ਇਹ ਤਾਂ ਗਵਰਨਮੈਂਟ ਦੇ ਹੈਗੇ ਆ ਸਾਰੇ, ਤੇ ਪਰਸੋਂ ਨੂੰ ਸਾਰਾ ਫੈਸਲਾ ਹੋ ਜਾਣਾ, ਹਰ ਵਾਰੀ ਨਾ ਆਇਆ ਕਰਨਾ ਹੈਗਾ। ਹੁਣ ਮੈਂ ਤੁਹਾਡੀ ਉਸ ਗੱਲ ਆਉਣ ਲੱਗਾ ਜਿਹੜੀ ਤੁਸੀਂ ਹੁਣੇ ਗੱਲ ਕਰਕੇ ਹਟਿਓ ਵੀ ਜਿਹੜੇ ਹੈਗੇ ਆ ਆਪਣੇ ਨਾਮਧਾਰੀ ਆ, ਉਹਨਾਂ ਦੀ ਮਾਤਾ ਵਿੱਚ ਉਹਦਾ ਵੀ ਨਹੀਂ ਲੱਭਾ। ਜਿਹੜਾ ਉਹ ਜਲੰਧਰ ਵਾਲਾ ਸੀਗਾ RSS ਦਾ, ਉਹਦਾ ਵੀ ਨਹੀਂ ਲੱਭਾ। ਜਿਹੜੇ ਆ ਮਾਰੇ ਆ ਉਹਨਾਂ ਦੇ ਆਪਣੇ ਸਿਰਸੇ ਵਾਲਿਆਂ ਦੇ ਪਿਓ ਪੁੱਤ ਦੋਵੇਂ, ਉਹ ਵੀ ਨਹੀਂ ਲੱਭਾ। ਕਦੇ ਕੁੱਤੇ ਨੇ ਆਪਣੇ ਮਾਲਕ ਨੂੰ ਜਾ ਕੇ ਸੁੰਘਿਆ ਵੀ ਮੇਰਾ ਮਾਲਕ ਆ ਹੈਗਾ ਵਾ। ਇਹ ਤੇ ਜਿਹੜਾ ਹੈਗੀਆਂ ਨੇ ਜਿਹੜੀਆਂ ਏਜੰਸੀਜ਼ ਨੇਗੀਆਂ, ਇਹ ਉਹ ਸਾਰਾ ਕਰ ਰਹੀਆਂ ਤਾਂ ਕਿ ਪੰਜਾਬ ਦੇ ਵਿੱਚ ਕਿਸੇ ਨਾ ਕਿਸੇ ਗੜਬੜ ਹੋਵੇ। ਤੁਹਾਡੇ ਸਾਹਮਣੇ ਪਿਛਲੇ 4 ਸਾਲਾਂ ਵਿੱਚ ਕਿੰਨਾ ਕੁਛ ਹੋਇਆ ਪੰਜਾਬ ਦੇ ਵਿੱਚ, ਕੋਈ ਲੱਭਾ ਉਹਦਾ ਕੱਖ। ਇਸੇ ਕਰਕੇ ਲੱਭਦਾ ਨਹੀਂ ਕਿਉਂਕਿ ਏਜੰਸੀਆਂ ਨੇਗੀਆਂ ਫੰਡ ਤਾਂ ਜੇ ਉਹ ਕਿਸੇ ਨੂੰ ਕੋਈ ਕਰਨਾ, ਇਹ ਭਾਵੇਂ ਬਾਹਰ ਕਹੀ ਜਾਣ ਉੱਥੋਂ ਫਲਾਣੇ ਦੇਸ਼ ਚੋਂ ਆ ਰਿਹਾ, ਫਲਾਣੇ ਚੋਂ ਆ ਰਿਹਾ ਹੈਗਾ ਵਾ। ਇਹ ਤਾਂ ਇੱਥੇ ਆਪ ਪੰਜਾਬ ਸਭ ਕੁਛ ਹੋ ਰਿਹਾ, ਜੋ ਕੁਛ ਹੋ ਰਿਹਾ ਹੈਗਾ ਵਾ। ਇਹ ਤੇ ਬੜੀ ਵੱਡੀ ਮਹਾਰਾਜ ਦੀ ਕਿਰਪਾ ਹੈਗੀ ਆ। ਜਿਹੜੇ ਲੋਕ ਜਿਹੜੇ ਹੈਗੇ ਬੜੇ ਸੁਲਝੇ ਆ, ਜਿਨ੍ਹਾਂ ਨੇ ਅਜੇ ਤੱਕ ਇਹਨੂੰ ਅਸੈਪਟ ਨਹੀਂ ਕੀਤਾ ਵੀ ਸਾਡੇ ਨਾਲ ਕੁਛ ਹੋ ਰਿਹਾ ਹੈਗਾ ਵਾ। ਨਹੀਂ ਤੇ ਏਜੰਸੀਆਂ ਬਹੁਤ ਕੁਛ ਕਰ ਰਹੀਆਂ ਵਾ। ਧੰਨਵਾਦ ਤੁਹਾਡਾ। ਖੋਜ ਜ਼ਰੂਰ ਕਰੋ ਜਿਹੜੀ ਮੈਂ ਤੁਹਾਨੂੰ ਬੇਨਤੀ ਕੀਤੀ ਆ। ਖੋਜ ਤਾਂ ਕਰਨ ਦੀ ਜਿਹੜੀ ਤਾਂ ਜ਼ਰੂਰਤ ਹੋਵੇ, ਪਤਾ ਨਾ ਹੋਵੇ ਤਾਂ ਜੀ ਬਹੁਤ ਕੁਝ ਜਿਹੜਾ ਜੀ ਉਹ ਪਤਾ ਆ। ਐਕਚੁਅਲੀ ਹੋਰ ਹੈ ਹੀ ਕੀ ਜੀ, ਪੜ੍ਹਨ ਤੋਂ ਇਲਾਵਾ ਜਿਹੜੇ ਵੱਖੋ ਵੱਖਰੇ ਰਾਈਟਰ ਨੇ ਜਿਹੜੇ ਸਮੇਂ-ਸਮੇਂ ਤੇ ਲਿਖਦੇ ਰਹੇ ਨੇ, ਬੜਾ ਕੁਝ ਥੋਕ ਵਜਾ ਕੇ ਉਹਨਾਂ ਨੇ ਸਣੇ ਨਾਵਾਂ ਦੇ ਜਿਹੜਾ ਜੀ ਲਿਖਿਆ ਹੋਇਆ। ਬਹੁਤੀਆਂ ਨਾ ਜਾਇਓ, ਕਿਸੇ ਸਮੇਂ ਪਤਾ ਟਾਈਮ ਲੱਗੇ ਤੇ ਓਪਨ ਸੀਕ੍ਰੇਟ ਪੜ੍ਹ ਲਿਓ। ਸਾਰੀ ਕਹਾਣੀ ਜਿਹੜੀ ਹੈ ਜੀ ਸਾਹਮਣੇ ਆ ਜਾਊਗੀ। ਕੌਣ ਲੋਕ ਜਿਹੜੇ ਜੀ ਉਹ
ਜ਼ਿੰਮੇਵਾਰ ਰਹੇ ਨੇ ਇਹ ਪੰਜਾਬ ਨੂੰ ਬਾਡੀ ਦੇ ਬੂਥੇ 'ਚ ਪਾਉਣ ਲਈ। ਪਹਿਲਾਂ ਜਿਹੜੇ ਕਾਲਰ ਸਨ ਜਿਨ੍ਹਾਂ ਨੇ ਸੁਪਰੀਮ ਕੋਰਟ ਦਾ ਹਵਾਲਾ ਦਿੱਤਾ ਸੀ, ਮੈਂ ਤਾਂ ਹੀ ਮੈਂ ਉਸ ਦੁਬਾਰਾ ਡਿਟੇਲ ਦੇ ਵਿੱਚ ਉੱਥੇ ਨਹੀਂ ਜਿਹੜਾ ਜਾਣਾ ਚਾਹੁੰਦਾ। ਜੋ ਗੱਲਾਂ ਮੈਂ ਕਹੀਆਂ ਸੀ ਕਿ ਅੱਜ ਸੁਪਰੀਮ ਕੋਰਟ ਦੇ ਫੈਸਲੇ ਦੇ ਉੱਤੇ ਨਾ ਕਰੋ ਜੀ, ਕਿੰਤੂ ਪਰੰਤੂ ਜਿਹੜਾ ਇਹ ਤਾਂ ਜੋ ਪਿਛਲੇ ਸਮੇਂ ਦੇ ਦੌਰਾਨ ਜਿਹੜਾ ਜੀ ਉਹ ਹੁੰਦਾ ਰਿਹਾ, ਇਹ ਤਾਂ ਉਦੋਂ ਉਸ ਪਾਸੇ ਵੱਲ ਦੇਖਣਾ ਚਾਹੀਦਾ ਨਾ ਜੀ ਕਿ ਕੌਣ ਲੋਕ ਜਿਹੜਾ ਜੀ ਉਹ ਜ਼ਿੰਮੇਵਾਰ ਨੇ ਇਹਦੇ ਵਾਸਤੇ। ਕਿੰਨਾ ਲੋਕਾਂ ਨੇ ਇੱਥੋਂ ਤੱਕ ਜਿਹੜੀ ਹੈ ਜੀ ਉਹ ਸਥਿਤੀ ਪਹੁੰਚਾਈ ਹੈ। ਪਤਾ ਜੀ, ਸਭ ਨੂੰ ਪਤਾ ਹੈ ਕਿ ਕਿਹੜੇ ਤਰੀਕੇ ਦੇ ਨਾਲ ਪੰਜਾਬ ਨੂੰ ਬਲਦੀ ਦੇ ਬੂਥੇ 'ਚ ਸਮੇਂ-ਸਮੇਂ ਤੇ ਇਹਨਾਂ ਲੋਕਾਂ ਨੇ ਪਾਇਆ। ਜੀ ਬਿੰਦਰ ਤੌਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਪੰਨੂ ਸਾਹਿਬ ਬਹੁਤ ਸਿੱਖਿਆ ਮਿਲਦੀ ਖਬਰਾਂ ਸੁਣਾਓ। ਤੇ ਪੰਨੂ ਸਾਹਿਬ ਗੱਲ ਇਸ ਪੰਜਾਬ ਦੇ ਵਿੱਚ ਜਾਂ ਦੇ ਅੰਮ੍ਰਿਤਸਰ ਦੇ ਵਿੱਚ ਬਿਆਨ ਦਿੱਤਾ ਵੀ ਇਹਨੇ ਨਾ ਦੁਕਾਨਾਂ ਨਾ ਸਾਡੀਆਂ। ਇਹ ਜਿਹੜੇ ਹਿੰਦੂ ਲੋਕ ਆ ਇਹ ਉਹਨਾਂ ਦਾ ਮੂੰਹ ਆਪ ਜਦੋਂ ਕੋਈ ਵਾਰਦਾਤ ਹੁੰਦੀ ਆ ਫਿਰ ਹਿੰਦੂ ਲੋਕ ਕਈ ਕਹਿਣ ਡੈ ਪੈਂਦੇ ਆ ਵੀ ਇਹ ਸਿੱਖਾਂ ਨੇ ਕੀਤੀ ਜਾਂ ਮੁਸਲਮਾਨਾਂ ਨੇ ਕੀਤੀ ਆ। ਇਹ ਆਪਦਿਆਂ ਦੇ ਵਿਰੁੱਧ ਕਿਉਂ ਨਹੀਂ ਬੋਲਦੇ? ਜੇ ਆਪਦਿਆਂ ਦੇ ਵਿਰੁੱਧ ਬੋਲਣ ਤੇ ਮਸਲੇ ਤਾਂ ਆਪੇ ਹੀ ਹੱਲ ਹੋ ਜਾਣ। ਥੈਂਕ ਯੂ ਜੀ। ਦੇਖੋ, ਜੇ ਆਪਾਂ ਪੰਜਾਬ ਦੇ ਉੱਤੇ ਸੀਮਤ ਜਿਹੜਾ ਦੀ ਰਹੀਏ, ਮੁਲਕ ਦੀ ਗੱਲ ਜਿਹੜੀ ਉਹ ਨਾ ਕਰੀਏ, ਇਹ ਇੱਕ ਜਿਹੜੀ ਹੈ ਜੀ ਬਦਕਿਸਮਤੀ ਮੈਂ ਕਹੂੰਗਾ ਕਿ ਇਹ ਕਹੀ ਜਾ ਸਕਦੀ ਆ। ਜੇ ਪੰਜਾਬ ਸਮੱਸਿਆ ਜਿਹੜੀ ਹੈ ਜੀ ਉਹ ਸਟਾਰਟ ਕਿੱਥੋਂ ਹੁੰਦੀ ਹੈ ਤੇ ਉਹਦੀ ਗੱਲ ਜਿਹੜੀ ਉਹ ਕਰੀਏ, ਮਰਦਮਸ਼ੁਮਾਰੀ ਤੋਂ ਹੀ ਗੱਲ ਸ਼ੁਰੂ ਹੋਈ ਸੀ ਨਾ ਕਿ ਜਿਹੜੀ ਬੋਲੀ ਸੀ ਉਹ ਪੰਜਾਬੀ ਕਿਹਨਾਂ ਨੇ ਜਿਹੜੀ ਆ ਉਹ ਨਹੀਂ ਸੀ ਲਿਖਵਾਈ। ਮੈਂ ਇੱਥੋਂ ਜਿਹੜਾ ਦੀ ਆਊਂਗਾ ਕਿਉਂ ਨਹੀਂ ਸੀ ਲਿਖਵਾਈ। ਫਿਰ ਜਿਹੜਾ ਜੀ ਇਹ ਲਫ਼ਜ਼ ਉਹ ਤਿੱਖੇ ਹੋ ਜਾਂਦੇ ਨੇ, ਉਹ ਮੈਂ ਵਰਤਣੇ ਨਹੀਂ ਚਾਹੁੰਦਾ। ਜਿਹੜੇ ਮੁਲਕ ਦਾ ਖਾਈਏ ਉਹਦਾ ਬੁਰਾ ਨਹੀਂ ਮੰਗੀਦਾ, ਉਹ ਗੱਲ ਹੈ ਜੀ। ਜਦੋਂ ਤੁਸੀਂ ਇੱਥੇ ਰਹਿ ਰਹੇ ਹੋ ਤੇ ਫਿਰ ਉਹਦੇ ਵਾਸਤੇ, ਕਿਉਂਕਿ ਕਦੇ ਵੀ ਅਜੇ ਤੱਕ ਇਹ ਬਦਕਿਸਮਤੀ ਆ। ਪੰਜਾਬ ਦੇ ਪਾਣੀਆਂ ਦੀ ਗੱਲ ਹੀ ਆਪਾਂ ਜੇ ਲੈ ਲਈਏ ਤਾਂ ਇਹਨਾਂ ਭਾਈਚਾਰਿਆਂ ਦੇ ਵੱਲੋਂ ਕਦੀ ਇੱਦਾਂ ਦੀ ਗੱਲ ਤਾਂ ਨਹੀਂ ਨਾ ਕੀਤੀ ਗਈ ਜੀ ਕਿ ਨਹੀਂ ਪੰਜਾਬ ਦਾ ਪਾਣੀ ਅਸੀਂ ਨਹੀਂ ਜਿਹੜਾ ਜੀ ਉਹ ਦੇਵਾਂਗੇ। ਕੀ ਗੱਲ, ਉਹ ਪਾਣੀ ਇਹਨਾਂ ਦਾ ਨਹੀਂ ਹੈਗਾ ਜੀ? ਇਹਨਾਂ ਨੇ ਇੱਥੇ ਜਿਹੜਾ ਉਹ ਨਹੀਂ ਰਹਿਣਾ। ਇਹਦੇ ਵਾਸਤੇ ਇੱਕ ਭਾਈਚਾਰਾ ਜਿਹੜਾ ਜੀ ਉਹ ਕਿਉਂ ਬੋਲੇ? ਇਹ ਜਿਹੜੀ ਹੈ ਨਾ ਜੀ ਉਹ ਵੇਖਣ ਵਾਲੀ ਗੱਲ ਹੈ। ਬਿਲਕੁਲ ਤੁਹਾਡੀ ਗੱਲ ਠੀਕ ਹੈ। ਉਹਨਾਂ ਨੂੰ ਜਿਹੜਾ ਜੀ ਇਹ ਖੁੱਲ੍ਹ ਕੇ ਸਾਹਮਣੇ ਆਉਣਾ ਚਾਹੀਦਾ। ਹੁਣ ਜਿਹੜੀਆਂ ਕੁਝ ਮੁਸਲਿਮ ਜਥੇਬੰਦੀਆਂ ਹੈਗੀਆਂ ਨੇ ਜਿਹੜੀਆਂ ਉੱਠੀਆਂ ਨੇ, ਜਿਹੜੀਆਂ ਇਹ ਕਹਿੰਦੀਆਂ ਨੇ ਕਿ ਉਹ ਅੱਤਵਾਦ ਦਾ ਵੀ ਵਿਰੋਧ ਕਰਦੀਆਂ ਨੇ, ਜਾਂ ਉਹ ਇਹ ਕਹਿੰਦੀਆਂ ਨੇ ਕਿ ਇੱਕ ਜਿਹੜੀ ਮੁਹਿੰਮ ਮੁਲਕ ਭਰ ਦੇ ਵਿੱਚ ਸ਼ੁਰੂ ਹੋਈ ਆ ਕਿ ਮੇਰੇ ਨਾਂ ਤੇ ਨਹੀਂ, ਉਹ ਮੁਹਿੰਮ ਜਿਹੜੀ ਹੈ ਜੀ ਉਹ ਇਹ ਆ ਕਿ ਤੁਸੀਂ ਮੈਨੂੰ ਉਹਦੇ ਵਿੱਚ ਸ਼ਾਮਲ ਕਿਉਂ ਕਰਦੇ ਹੋ? ਕਿ ਮੰਨ ਲਓ ਇੱਕ ਫਿਰਕੇ ਦੀ ਗੱਲ ਆ, ਮੈਂ ਉਹਦੇ ਵਿੱਚ ਸ਼ਾਮਲ ਨਹੀਂ ਕਿਸੇ ਨੂੰ ਕਤਲ ਕਰਨ ਵਾਲਿਆਂ ਦੇ ਵਿੱਚ ਜਾਂ ਕਿਸੇ ਦੇ ਖਿਲਾਫ ਨਫ਼ਰਤ ਭੜਕਾਉਣ ਵਾਲਿਆਂ ਦੇ ਵਿੱਚ। ਉਹ ਮੁਹਿੰਮ ਪੰਜਾਬ ਦੇ ਵਿੱਚ ਕਿਉਂ ਨਹੀਂ? ਇਹ ਇੱਕ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ ਜਿੱਧਰ ਤੁਸੀਂ ਇਸ਼ਾਰਾ ਕਰਕੇ ਗਏ ਹੋ। ਹੋਣਾ ਚਾਹੀਦਾ। ਜੇ ਉਹ ਜਵਾਬ ਦੇਣ ਫਿਰ ਤਾਂ ਕਹਾਣੀ ਮੁੱਕ ਜੇ ਜੀ। ਜੀ ਸੁਖਚੈਨ ਸਿੰਘ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਮੈਂ ਪੁੱਛਣਾ ਸੀਗਾ ਜਿਹੜਾ ਇਹਨਾਂ ਦਾ ਰਾਹ ਦਾ ਏਜੰਟ ਫੜਿਆ ਸੀਗਾ ਉਹਨੇ ਕੁਲਭੂਸ਼ਣ ਜਾਧਵ, ਤੇ ਉਹਦਾ ਕੀ ਐਂਡ ਰਿਜ਼ਲਟ ਕੀ ਨਿਕਲੇਗਾ? ਵੀ ਇਹਨਾਂ ਨੇ ਛੱਡਣਾ ਹੈ ਕਿ ਨਹੀਂ ਛੱਡਣਾ? ਤੇ ਦੂਜੀ ਗੱਲ ਮੈਂ ਉਹਦੇ ਰਿਲੇਟਡ ਹੀ ਪੁੱਛਣਾ ਚਾਹੁੰਦਾ ਜਿਹੜੀ ਇਹ ਰਾਹ ਤੇ ISI ਦੀ ਜਿਹੜੀ ਹੈ ਉਹ ਬਹੁਤ ਚੱਲਦੀ ਪਈ ਹੈ, ਕਿੰਨੀ ਦੇਰ ਤੱਕ ਚੱਲੂਗੀ? ਦੋਨੋਂ ਇੱਕ ਦੂਜੇ ਦਾ ਨੁਕਸਾਨ ਕਰਨ ਨੂੰ ਫਿਰਦੇ ਨੇ। ਪਾਕਿਸਤਾਨ ਵਾਲੇ ਆਪਣੇ ਏਜੰਟ ਭੇਜਦੇ ਆ ਇੱਥੇ ਕਿ ਵੀ ਇੰਡੀਆ ਦਾ ਨੁਕਸਾਨ ਹੋਵੇ ਕਿਧਰੇ ਨਾ ਕਿਧਰੇ, ਤੇ ਆਹ ਭੇਜ ਦਿੰਦੇ ਆ ਪਾਕਿਸਤਾਨ ਕਿ ਵੀ ਉਹਨਾਂ ਦਾ ਨੁਕਸਾਨ ਅਸੀਂ ਕਰਨਾ। ਕਿੰਨੀ ਦੇਰ ਤੱਕ ਇਹਨਾਂ ਦੀ ਚੱਲਦੀ ਰਹਿਣੀ ਆਪਸ? ਦੇਖੋ ਜੀ, ਜਦੋਂ ਤੱਕ ਮੇਰਾ ਖਿਆਲ ਦੁਨੀਆ ਰਹਿਣੀ ਆ ਉਦੋਂ ਤੱਕ ਇਹ ਤਾਂ ਚੱਲੀ ਜਾਣਾ ਜੀ। ਇਹ ਕਿਉਂਕਿ ਪਿਛਲੇ ਸਮੇਂ ਤੋਂ ਵੀ ਚੱਲਦਾ ਰਿਹਾ, ਅੱਜ ਵੀ ਚੱਲ ਰਿਹਾ। ਕੁਲਭੂਸ਼ਣ ਜਾਧਵ ਵਾਲੀ ਜਿਹੜੀ ਜਿੱਥੋਂ ਤੱਕ ਗੱਲ ਹੈ ਜੀ, ਮੇਰਾ ਖਿਆਲ ਜਿਸ ਕਿਸਮ ਦੇ ਨਾਲ ਇੰਟਰਨੈਸ਼ਨਲ ਲੈਵਲ ਦੇ ਉੱਤੇ ਇਹ ਮੁੱਦਾ ਉੱਭਰਿਆ ਆ, ਉਹਨੂੰ ਫਾਂਸੀ ਦੇਣੀ ਬਹੁਤ ਔਖੀ ਹੋਊਗੀ ਜੀ ਪਾਕਿਸਤਾਨ ਦੇ ਵਾਸਤੇ, ਮੈਨੂੰ ਇਹ ਲੱਗਦਾ ਜੀ। ਬਾਕੀ 100% ਤਾਂ ਨਹੀਂ ਕਿਹਾ ਜਾ ਸਕਦਾ। ਜੇ ਤੁਸੀਂ ਮੇਰੀ ਰਾਏ ਮੰਗੀ ਹੈ ਤਾਂ ਮੈਨੂੰ ਇਹ ਲੱਗਦਾ ਕਿ ਉਹਨੂੰ ਫਾਂਸੀ ਦੇਣੀ ਔਖੀ ਹੋਊਗੀ, ਕਿਉਂਕਿ ਪਾਕਿਸਤਾਨ ਇਸ ਮਾਮਲੇ ਦੇ ਵਿੱਚ ਜਿਹੜਾ ਜੀ ਉਹ ਫਿਰ ਅਲੱਗ ਥਲੱਗ ਪੈ ਜਾਊਗਾ ਦੁਨੀਆ ਦੇ ਜਿਹੜਾ ਜੀ ਮੁਲਕਾਂ ਤੋਂ। ਸ਼ਾਇਦ ਪਾਕਿਸਤਾਨ ਵੀ ਉਹਨੂੰ ਜਿਹੜਾ ਜੀ ਉਹ ਜਿਉਂਦਾ ਰੱਖ ਕੇ ਇੱਕ ਦਬਾਓ ਜਿਹੜਾ ਜੀ ਉਹ ਕੰਟੀਨਿਊਸ ਬਣਾ ਕੇ ਰੱਖੂਗਾ ਇਸ ਮਾਮਲੇ ਦੇ ਵਿੱਚ। ਸਾਡੇ ਕੋਲੇ ਵੀ ਜਿਹੜਾ ਜੀ ਉਹ ਹੈਗਾ, ਕਿਉਂਕਿ ਤੁਹਾਨੂੰ ਮਾਮਲਾ ਤਾਂ ਸਾਰਾ ਯਾਦ ਹੀ ਹੈ ਸਰਬਜੀਤ ਵਾਲਾ ਜਿਵੇਂ ਚੱਲਿਆ ਸੀ। ਹਾਲਾਂਕਿ ਉਹ ਇਹੋ ਜਿਹਾ ਤਾਂ ਮਸਲਾ ਏਡਾ ਵੱਡਾ ਤਾਂ ਹੈ ਨਹੀਂ ਸੀਗਾ, ਉਹ ਕਹਾਣੀ ਹੋਰ ਸੀਗੀ। ਪਰ ਏਦਾਂ ਸੀਗਾ ਕਿ ਉਦੋਂ ਵੀ ਪਾਕਿਸਤਾਨ ਨੇ ਦਬਾਓ ਦੇ ਹੇਠ ਹੀ ਤੁਸੀਂ ਕਹਿ ਲਓ ਕਿ ਫਾਂਸੀ ਤਾਂ ਜਿਹੜੀ ਆ ਉਹਦੀ ਵੀ ਰੱਦ ਹੋਈ ਸੀਗੀ ਨਾ। ਇਹ ਫਾਂਸੀ ਤਾਂ ਰੱਦ ਹੋਊਗੀ, ਪਰ ਇਹ ਨਹੀਂ ਕਿ ਇਹ ਕੱਲ ਪਰਸੋਂ ਨੂੰ ਕੰਮ ਹੋ ਜਾਊਗਾ।
ਇਹ ਥੋੜੀ ਲੌਂਗ ਚੱਲੂਗੀ ਜੀ ਕਹਾਣੀ, ਕਿਉਂਕਿ ਪਾਕਿਸਤਾਨ ਨੂੰ ਲੱਗਦਾ ਕਿ ਆਹ ਇੱਕ ਤਰੀਕਾ ਹੈਗਾ ਜਿਹੜੇ ਤਰੀਕੇ ਦੇ ਨਾਲ ਮੁਲਕ ਦੇ ਉੱਤੇ ਦਬਾਓ ਭਾਰਤ ਦੇ ਉੱਤੇ ਪਾ ਕੇ ਰੱਖਿਆ ਜਾ ਸਕਦਾ। ਔਰ ਜਿਹੜੀ ਇੰਟਰਨੈਸ਼ਨਲ ਅਦਾਲਤ ਹੈ ਜਿਵੇਂ ਉਹਦੇ ਵਿੱਚ ਮਸਲਾ ਗਿਆ, ਉਹਨੂੰ ਵੀ ਫਿਰ ਉਹ ਕਹੂਗਾ ਨਾ ਜੀ ਅਸੀਂ ਤੁਹਾਡੀ ਗੱਲ ਮੰਨ ਲਈ। ਤਾਂ ਮੇਰਾ ਖਿਆਲ ਉਹਦੇ ਉੱਤੇ ਬੜਾ ਕੁਝ ਡਿਪੈਂਡ ਹੈ ਜੀ। ਇਹ ਅੰਤਰਰਾਸ਼ਟਰੀ ਅਦਾਲਤ ਜਿਹੜੀ ਹੈ ਉਹਦੇ ਉੱਤੇ ਕਿ ਉੱਥੋਂ ਫੈਸਲਾ ਕਿਹੋ ਜਿਹਾ ਆਉਂਦਾ, ਉਹਦੇ ਅਗੇਂਸਟ ਪਾਕਿਸਤਾਨ ਵੀ ਜਾਊਗਾ ਨਹੀਂ ਜੀ। ਜੱਸੀ ਧਾਲੀਵਾਲ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਆਪਣਾ ਹਾਂਜੀ ਵੀਰ ਜੀ, ਮੇਰਾ ਕੁਐਸਚਨ ਬੈਂਸ ਬ੍ਰਦਰ ਬਾਰੇ ਹੈ ਜੀ, ਵੀ ਇੱਦਾਂ ਨਹੀਂ ਲੱਗਦਾ ਜੀ ਪਹਿਲਾਂ ਇਹ ਅਕਾਲੀ ਸੀਗੇ, ਫਿਰ ਇਹ ਕਾਂਗਰਸ ਨਾਲ ਵੀ ਕਰਦੇ ਰਹੇ, ਸਿੱਧੂ ਸਾਹਿਬ ਨਾਲ ਰਲ ਕੇ, ਤੇ ਮੁੜ ਕੇ ਫਿਰ ਆਮ ਆਦਮੀ ਨਾਲ ਇਹਨਾਂ ਨੇ ਇੱਕ ਅਲਾਇੰਸ ਕਰ ਲਿਆ, ਤੇ ਜੇ ਹੁਣ ਇਹ ਬੀਜੇਪੀ ਨਾਲ ਜਾਣਗੇ, ਵੀ ਤੁਹਾਨੂੰ ਨਹੀਂ ਲੱਗਦਾ ਵੀ ਪੰਜਾਬ 'ਚੋਂ ਇਹਨਾਂ ਦਾ ਵਕਾਰ ਘਟੂਗਾ ਜਾਂ ਇਹਨਾਂ ਦਾ ਪੋਲੀਟੀਕਲ ਕੈਰੀਅਰ ਵੀ ਖਤਰੇ 'ਚ ਪੈ ਸਕਦਾ? ਫਿਰ ਲੋਕਾਂ ਨੂੰ ਚਾਨਣ ਹੋ ਜਾਊਗਾ ਵੀ ਇਹ ਤਾਂ ਜਸਟ ਪਲੇਇੰਗ ਰਾਉਂਡ, ਵੀ ਇਹ ਤਾਂ ਸਿਰਫ ਸੱਤਾ ਵਾਸਤੇ ਹੀ ਆ ਰਹੇ ਨੇ ਜੀ। ਮੈਂ ਤੁਹਾਡੇ ਆਫ ਦੀ ਏਅਰ ਵਿਚਾਰ ਸੁਣਦਾ। ਥੈਂਕ ਯੂ ਜੀ। ਥੈਂਕ ਯੂ। ਦੇਖੋ ਇਹ ਬਹੁਤ ਕੁਝ ਨਿਰਭਰ ਕਰੂਗਾ ਇਸ ਗੱਲ ਦੇ ਉੱਤੇ ਜਿਹੜਾ 19 ਦੇ ਵਾਸਤੇ ਜੋ ਮੈਨੂੰ ਲੱਗ ਰਿਹਾ ਜੀ ਕਿ ਜਿਹੜੀਆਂ ਵਿਰੋਧੀ ਧਿਰਾਂ ਨੇ, ਕਾਂਗਰਸ ਦੇ ਨਾਲ ਜੁੜੀਆਂ ਹੋਈਆਂ ਵਿਰੋਧੀ ਧਿਰਾਂ ਨੇ, ਉਹ ਕਿੰਨੀਆਂ ਸਟਰੋਂਗ ਹੁੰਦੀਆਂ ਨੇ ਮੁਲਕ ਲੈਵਲ ਦੇ ਉੱਤੇ। ਮੁਲਕ ਲੈਵਲ ਦੇ ਉੱਤੇ ਇੱਕ ਬਿਹਾਰ ਤੇ ਉੱਤਰ ਪ੍ਰਦੇਸ਼ ਦੇ ਵਿੱਚ ਤੁਸੀਂ ਸੈਕੰਡਰੀ ਜਿਹੜਾ ਜੀ ਉਹ ਕਹਿ ਦਿਓ। ਜੇ ਤਾਂ ਮਹਾਗਠਜੋੜ ਜਿਹੜਾ ਜੀ ਉਹ ਸਟਰੋਂਗ ਹੁੰਦਾ ਫੇਰ ਤਾਂ ਕਹਾਣੀ ਜਿਹੜੀ ਹੈ ਜੀ 19 ਦੀ ਹੋਊਗੀ। ਹੋਰ ਜੇ ਅੱਜ ਵਾਲੀ ਸਥਿਤੀ ਲਾਈਏ, ਕਿਉਂਕਿ ਇਹ ਕਿਹਾ ਜਾ ਰਿਹਾ ਸੀਗਾ ਕਿ ਜੇ ਮਹਾਗਠਜੋੜ ਹੁੰਦਾ ਤੇ ਨੀਤਿਸ਼ ਕੁਮਾਰ ਹੋਰਾਂ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਵਾਸਤੇ ਜਿਹੜਾ ਜੀ ਉਹ ਉਭਾਰਿਆ ਜਾ ਸਕਦਾ। ਨੀਤਿਸ਼ ਕੁਮਾਰ ਹੋਰੀ ਇੱਕ ਕਿਸਮ ਨਾਲ ਹੱਥ ਖੜੇ ਕਰਕੇ ਹਾਲਦੀ ਘੜੀ ਉਹਨਾਂ ਨੇ ਬੀਜੇਪੀ ਨਾਲ ETCT ਜਿਹੜੀ ਜੀ ਉਹ ਲਾ ਲਈ। ਬੀਜੇਪੀ ਸਫਲ ਹੋ ਗਈ ਬਿਹਾਰ ਦੇ ਵਿੱਚ ਮਹਾਗਠਜੋੜ ਦਾ ਕੀਤਾ ਗਿਆ ਸਫਲ ਤਜਰਬਾ ਤੋੜਨ ਦੇ ਵਾਸਤੇ। ਉਹਨੂੰ ਇਹ ਲੱਗਦਾ ਕਿ ਜੇ ਇਹ ਤਜਰਬਾ ਉੱਤਰ ਪ੍ਰਦੇਸ਼ ਦੇ ਵਿੱਚ ਹੋ ਜਾਂਦਾ ਫਿਰ ਬੀਜੇਪੀ ਦਾ ਦੁਬਾਰਾ ਸੱਤਾ ਦੇ ਵਿੱਚ ਆਉਣਾ ਔਖਾ ਹੋ ਜਾਊਗਾ। ਜੇ ਉਹ ਮਹਾਗਠਜੋੜ ਨੂੰ ਜਿਹੜਾ ਜੀ ਇਸੇ ਤਰੀਕੇ ਨਾਲ ਪਾੜ ਲੈਂਦੀ ਆ ਜਾਂ CBI ਦੇ ਛਾਪੇ ਚੁੱਪੇ ਜਿਵੇਂ ਪਏ ਆ, ਫਿਰ ਬੀਜੇਪੀ ਜਿਹੜੀ ਆ ਜੀ ਉਹ ਸਟਰੋਂਗ ਰਹੂਗੀ। 19 ਦੇ ਵਿੱਚ ਉਹਦੇ ਰਿਪੀਟ ਦੇ ਚਾਂਸ ਜਿਹੜੇ ਆ ਜੀ ਉਹ ਵੱਜਣਗੇ। ਅੱਜ ਦੀ ਜੇ ਸਥਿਤੀ ਲਾਈਏ ਤੇ ਇਹ ਚਾਂਸ ਬਣ ਰਹੇ ਆ। ਉਦੋਂ ਬਾਅਦ ਜਿਹੜਾ ਵੋਟ ਬੈਂਕ ਆ ਜੀ, ਮੈਂ ਫਿਰ ਉਧਰ ਜਾਊਂਗਾ ਜੀ ਕਿ 19 ਦੇ ਵਿੱਚ ਜਿਹੜੀਆਂ ਪੰਜਾਬ ਦੇ ਵਿੱਚ ਵੀ ਵੋਟਾਂ ਪੈਣਗੀਆਂ ਜੀ ਉਹ ਇਸ ਗੱਲ ਨੂੰ ਲੈ ਕੇ ਪੈ ਜਾਣਗੀਆਂ ਕਿ ਬੀਜੇਪੀ ਦੀ ਸਰਕਾਰ ਤਾਂ ਜਿਹੜੀ ਆ ਜੀ ਉਹ ਆ ਰਹੀ ਆ। ਉਹਨਾਂ ਕੋਲੇ ਪ੍ਰਚਾਰ ਕਰਨ ਦੇ ਵਾਸਤੇ ਬਹੁਤ ਸਾਰੇ ਜਿਹੜੇ ਜੀ ਉਹ ਸਾਧਨ ਹੈ, ਸਭ ਕੁਝ ਇੱਥੇ ਜਿਹੜਾ ਜੀ ਉਹ ਖਰੀਦਿਆ ਵਟਿਆ ਹੋਇਆ, ਤੇ ਜਿਹੜੀਆਂ ਉਹਨਾਂ ਦੇ ਨਾਲ ਗੱਠਜੋੜ ਕਰਨ ਵਾਲੀਆਂ ਪਾਰਟੀਆਂ ਨੇ ਉਹ ਵੀ ਇਸ ਆਸ ਦੇ ਵਿੱਚ ਨੇ। ਅਕਾਲੀ ਦਲ ਵੀ ਇਸ ਆਸ ਦੇ ਵਿੱਚ ਹੈ ਕਿ ਜੇ ਰਿਵਾਈਜ਼ ਹੋ ਸਕਦਾ ਉਹਦਾ ਤਾਂ ਉਹਦਾ ਬੀਜੇਪੀ ਦੇ ਆਸਰੇ ਰਿਵਾਈਜ਼ ਹੋ ਸਕਦਾ 19 ਵਾਲੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ। ਅਦਰਵਾਈਜ਼ ਅਕਾਲੀ ਦਲ ਰਿਵਾਈਜ਼ ਹੋ ਜੇ ਕੱਲ ਨੂੰ ਵੱਖਰੀ ਗੱਲ ਆ, ਅਕਾਲੀ ਦਲ ਬਾਦਲ ਰਿਵਾਈਜ਼ ਹੋਊਗਾ ਇਹ ਥੋੜਾ ਜਿਹਾ ਅਜੇ ਡਾਊਟਫੁਲ ਹੈ। ਕੁਝ ਸੂਤਰ ਇਹ ਵੀ ਕਹਿੰਦੇ ਆ ਕਿ ਇੱਕ ਪੱਤਾ ਜਿਹੜਾ ਜੀ ਉਹ ਪ੍ਰਕਾਸ਼ ਸਿੰਘ ਬਾਦਲ ਹੋਰੀ ਇਹ ਵੀ ਖੇਡ ਸਕਦੇ ਆ ਆਉਂਦੇ ਦਿਨਾਂ ਦੇ ਦੌਰਾਨ ਕਿ ਅਕਾਲੀ ਦਲ ਦਾ ਪ੍ਰਧਾਨ ਕਿਸੇ ਹੋਰ ਨੂੰ ਲਾ ਦਿੱਤਾ ਜਾਵੇ ਅਦਰ ਦੈਨ ਬਾਦਲ। ਇਹ ਵੀ ਜਿਹੜਾ ਜੀ ਉਹ ਪੱਤਾ ਚੱਲ ਸਕਦਾ। ਜੇ ਉਹ ਇਹ ਪੱਤਾ ਖੇਡਦੇ ਆ ਫਿਰ ਬੀਜੇਪੀ ਨੂੰ ਉਹ ਨਾਲ ਰੱਖਣ ਦੇ ਵਾਸਤੇ ਉਹ ਪੱਤਾ ਜਿਹੜਾ ਜੀ ਉਹ ਖੇਡ ਸਕਦੇ ਆ। ਇਸ ਕਰਕੇ ਇਹ ਗੇਮ ਜਿਹੜੀ ਹੈ ਜੀ ਜਿਹੜੀ ਚੱਲ ਰਹੀ ਆ ਇਹ ਨੈਸ਼ਨਲ ਲੈਵਲ ਦੀ ਗੇਮ ਹੈ। ਇਹ ਬਹੁਤਾ ਕੁਝ ਨਿਰਭਰ ਵਿਰੋਧੀ ਧਿਰ ਦੇ ਉੱਤੇ ਕਰਨਾ ਆ ਕਿ ਉਹ ਬੀਜੇਪੀ ਨੂੰ ਸੁੱਟਣ ਦੇ ਵਾਸਤੇ ਇਕੱਠੇ ਹੁੰਦੇ ਆ ਜਾਂ ਫਿਰ ਜਿਹੜਾ ਜੀ ਉਹ ਛਿੱਤਰੀ ਦਾਲ ਵੰਡਦੇ ਆ। ਜਿਹੋ ਜਿਹੇ ਹਾਲਾਤ ਜਿਹੜੇ ਉਹ ਬਣੇ ਹੋਏ ਆ, ਜੇ ਬੀਜੇਪੀ ਕੱਢਦੀ ਆ ਫਿਰ ਪੰਜਾਬ ਦੇ ਵੀ ਗੱਠਜੋੜ ਜਿਹੜੇ ਵੱਖਰੇ ਹੋਣਗੇ। ਜੇ ਬੀਜੇਪੀ ਕੱਢਦੀ ਨਾ ਦਿਸੀ ਫਿਰ ਪੰਜਾਬ ਦੇ ਗੱਠਜੋੜ ਜਿਹੜੇ ਆ ਉਹ ਵੱਖਰੇ ਦਿਸਣਗੇ। ਤਕਰੀਬਨ 1 ਸਾਲ ਜਿਹੜਾ ਜੀ ਉਹ ਕਾਫੀ ਜੋੜ ਤੋੜ ਉਥਲ ਪੁਥਲ ਵਾਲਾ ਰਹੂਗਾ ਪੰਜਾਬ ਦੀ ਸਿਆਸਤ। ਤੇ ਜੀ ਸਾਡੇ ਅਖੀਰਲੇ ਕਾਲਰ ਪ੍ਰਗਟ ਸਿੰਘ ਬਾਲ। ਹਾਂਜੀ, ਤੁਹਾਨੂੰ ਤੇ ਪੰਨੂ ਸਾਹਿਬ ਨੂੰ ਤੇ ਸਾਰਿਆਂ ਨੂੰ ਪੰਜਾਬੀ ਰੇਡੀਓ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਇਹ ਪੰਨੂ ਸਾਹਿਬ ਪਿੱਛੇ ਜੇ ਥੋੜੇ ਦਿਨ ਪਹਿਲਾਂ ਇਹਨਾਂ ਧਰਮ ਪ੍ਰਚਾਰ ਦਾ ਆਗਾਜ਼ ਸ਼ੁਰੂ ਕੀਤਾ ਬੜੇ ਜ਼ੋਰ ਸ਼ੋਰ ਨਾਲ, ਤੇ ਇਹਨਾਂ ਦੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਕਰਨੈਲ ਸਿੰਘ ਪੰਜੌਲੀ ਨੇ ਬੜਾ ਅਹਿਮ ਬਿਆਨ ਦਿੱਤਾ ਹੈਗਾ ਕਿ ਪਹਿਲਾਂ ਸਾਰੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਾਂ ਆਗੂ ਤੇ ਅਕਾਲੀ ਪਾਰਟੀ ਦੇ ਲੀਡਰ ਇਹ ਸਾਰੇ ਅੰਮ੍ਰਿਤਧਾਰੀ, ਇਹਨਾਂ ਨੂੰ ਪ੍ਰਚਾਰ 'ਚ ਵਾੜ ਕੇ ਇਹਨਾਂ ਦਾ ਸੁੱਧ ਕੀਤਾ ਜਾਵੇ। ਫਿਰ ਇਹਨਾਂ ਨੂੰ ਵੇਖ ਕੇ ਲੋਕਾਂ ਨੇ ਜਿੱਥੇ ਜਿੱਥੇ ਜਾਣਾ ਪਿਓ ਵੱਲ ਵੇਖ ਕੇ ਪੁੱਤਾਂ ਨੇ ਤੇ ਕਰਨਾ ਹੀ ਹੈ ਜੀ ਸੁੱਧ ਕੰਮ। ਇਹ ਕਿੰਨਾ ਕੁ ਵਾਜਬ ਹੈ ਜੀ? ਉਹਨਾਂ ਦੇ ਲੀਡਰ ਨੇ ਕਿਹਾ ਵੀ ਪਹਿਲਾਂ ਇੱਥੋਂ ਸ਼ੁਰੂ ਕਰੋ ਧਰਮ ਪ੍ਰਚਾਰ ਜੇ ਕਰਨਾ ਹੈ। ਧੰਨਵਾਦ ਜੀ ਤੁਹਾਡਾ ਇੱਥੇ ਚੱਲਣਾ। ਥੈਂਕ ਯੂ ਜੀ। ਪੰਡੋਲੀ ਸਾਹਿਬ ਕਿਤੇ ਕਿਤੇ ਬੋਲਦੇ ਆ ਫਿਰ ਚੁੱਪ ਕਰ ਜਾਂਦੇ ਆ। ਕਈ ਕੁਛ ਉਹਦੇ ਪਿੱਛੇ ਜਿਹੜਾ ਜੀ ਉਹ ਲੁਕਿਆ ਹੋਇਆ। ਕਿਸੇ ਟਾਈਮ 2 ਕੁ ਬੰਦੇ ਬੋਲਦੇ ਹੁੰਦੇ ਸੀ, ਉਹ ਚਾਹੇ ਭੌਰ ਸਾਹਿਬ ਸੀਗੇ ਤੇ ਪੰਜੋਲੀ ਸਾਹਿਬ ਸੀਗੇ। ਪੰਜੋਲੀ ਸਾਹਿਬ ਵੀ ਅੱਜ ਕੱਲ
ਕਦੇ ਕਦਾਈ ਬੋਲਦੇ ਨੇ। ਸੁਖਦੇਵ ਸਿੰਘ ਭੌਰ ਹੋਰੀ ਜ਼ਰੂਰ ਜਿਹੜਾ ਜੀ ਉਹ ਲੱਗੇ ਰਹਿੰਦੇ ਨੇ, ਉਹ ਜ਼ਰੂਰ ਅਜੇ ਵੀ ਜਿਹੜਾ ਜੀ ਉਹ ਬੋਲਦੇ ਨੇ। ਮੈਂ ਸਮਝਦਾ ਜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਨਾਲੋਂ ਪਹਿਲਾਂ ਇਹ ਕੰਮ ਅਕਾਲੀ ਦਲ ਤੋਂ ਨਹੀਂ ਸ਼ੁਰੂ ਹੋਣਾ ਚਾਹੀਦਾ ਜੀ, ਕਿ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਹੈ, ਬਾਕੀ ਛੱਡੋ ਮੈਂਬਰਾਂ ਨੂੰ, ਜਿਹੜੇ ਤੁਸੀਂ ਹੋਰਡਿੰਗਸ ਦੇਖ ਲਓ ਉਹਨਾਂ ਦੇ ਉੱਤੇ ਤੁਹਾਨੂੰ ਕਿੰਨੇ ਕੁ ਜਿਹੜੇ ਆ ਜੀ ਉਹ ਅਕਾਲੀ ਦਿਸਦੇ ਆ। ਜਾਂ ਤਾਂ ਅਕਾਲੀ ਲਫ਼ਜ਼ ਜਿਹੜਾ ਉਹ ਬਦਲ ਗਿਆ, ਜੇ ਬਦਲ ਕਿਸੇ ਨੂੰ ਹੋਵੇ ਕਿ ਅਕਾਲੀ ਕੌਣ ਹੈ, ਤੇ ਫਿਰ ਕਾਹਨ ਸਿੰਘ ਨਾਭਾ ਹੋਰਾਂ ਦਾ ਮਹਾਨ ਕੋਸ਼ ਜਿਹੜਾ ਜੀ ਉਹਦੇ ਵਿੱਚ ਦੇਖ ਲਈਏ ਕਿ ਅਕਾਲੀ ਲਫ਼ਜ਼ ਦਾ ਮਤਲਬ ਕੀ ਹੈ। ਅਕਾਲੀ ਦਲ ਦਾ ਜਿਹੜਾ ਜੀ ਪ੍ਰਧਾਨ, ਉਹਦੇ ਸੰਵਿਧਾਨ ਦੇ ਮੁਤਾਬਕ ਉਹਦੇ ਜਿਹੜੇ ਮੈਂਬਰ ਨੇ ਕੀ ਉਹ ਰੋਮਾਂ ਦੀ ਬੇਅਦਬੀ ਕਰ ਸਕਦੇ ਆ ਜੀ? ਇਹ ਵੱਡਾ ਜਿਹੜਾ ਜੀ ਉਹ ਸਵਾਲ ਹੈ। ਜੇ ਉਹ ਕਰ ਸਕਦੇ ਆ, ਫਿਰ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਕਾਹਦਾ ਧਰਮ ਪ੍ਰਚਾਰ ਜਿਹੜਾ ਜੀ ਉਹ ਕਰਦੀ ਫਿਰਦੀ ਆ? ਪਹਿਲਾਂ ਉਹ ਅਕਾਲੀ ਦਲ ਤੋਂ ਜਿਹੜਾ ਜੀ ਉਹ ਸ਼ੁਰੂ ਕਰੇ। ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਵੋਟਾਂ ਪਾਉਣ ਵਾਲੇ ਸੀ, ਉਸ ਮਾਮਲੇ ਦੇ ਉੱਤੇ ਸਹਿਜਧਾਰੀਆਂ ਨੂੰ ਤਾਂ ਵੋਟ ਪਾਉਣ ਦੇ ਵਾਸਤੇ ਰੋਕ ਦਿੱਤਾ, ਕਿਉਂਕਿ ਸਹਿਜਧਾਰੀ ਕੌਣ ਨੇ? ਜਿਹੜੇ ਰੋਮਾਂ ਦੀ ਬੇਅਦਬੀ ਕਰਨ ਵਾਲੇ ਨੇ। ਅਕਾਲੀ ਦਲ ਦੇ ਪ੍ਰਧਾਨ ਦੇ ਜਿਹੜੇ ਮੈਂਬਰ ਨੇ, ਘਰ ਦੇ ਪਰਿਵਾਰਕ ਮੈਂਬਰ, ਕੀ ਉਹ ਰੋਮਾਂ ਦੀ ਬੇਅਦਬੀ ਨਹੀਂ ਕਰਦੇ ਜੀ? ਇਹ ਸਵਾਲ ਆਪਾਂ ਏਅਰ ਦੇ ਵਿੱਚ ਹੀ ਜਿਹੜਾ ਜੀ ਉਹ ਛੱਡ ਦਈਏ ਤੇ ਆਪੇ ਹੀ ਤੁਸੀਂ ਇਹਦਾ ਜਿਹੜਾ ਜੀ ਉਹ ਜਵਾਬ ਲੱਭ ਲੈਣ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਅੱਜ ਦਾ ਬੁਲਟਨ ਇੱਥੇ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।